ਕੀ ਬਣਿਆ ਬਈ? ਆਪਣੀ ਸੀਰਤ ਨੇ ਪਸੰਦ ਕਰ ਲਿਆ ਮੁੰਡੇ ਨੂੰ। ਮੁੰਡਾ ਕਰਦਾ ਕੀ ਐ? ਆਪਣੀ ਕੰਸਟਰਕਸ਼ਨ ਕੰਪਨੀ ਹੈ ਨਾਰਵੇ ਚ। ਆਪਣੀ ਕੰਸਟਰਕਸ਼ਨ ਕੰਪਨੀ? ਹਾਂਜੀ। ਵਾਹ ਬਈ ਵਾਹ। ਸੀਰਤ ਤਾਂ ਆਪਣੀ ਬਹੁਤ ਖੁਸ਼ ਹੈ। ਉਹ ਆਪਣੇ ਐਮਐਲਏ ਸਾਹਿਬ ਹੈ ਨਾ, ਉਹਨਾਂ ਦੀ ਕੁੜੀ ਦੇ ਵਿਆਹ ਤੇ ਦੇਖਿਆ ਸੀ ਉਹਨਾਂ ਨੇ। ਬਸ ਉਦੋਂ ਤੋਂ ਹੀ ਜ਼ੋਰ ਪਾ ਰਹੇ ਨੇ। ਸਪੈਸ਼ਲੀ ਮਿਲਣ ਆ ਰਹੇ ਨੇ ਸਾਰੇ। ਕਹਿੰਦੇ ਅਸੀਂ ਤਾਂ ਕੁੜੀ ਨੂੰ ਲੈ ਕੇ ਹੀ ਜਾਵਾਂਗੇ। ਲੈ ਜਾਣ। ਹੋ ਗਿਆ ਸਾਰਾ ਡਰਾਮਾ। ਉਹਨਾਂ ਨੂੰ ਕਹਿ ਦਿਓ ਹਾਲੇ ਟਾਈਮ ਲੱਗੂਗਾ। ਸੀਰਤ ਦੇ ਵਿਆਹ ਦਾ ਨੰਬਰ ਉਹਦੀ ਵੱਡੀ ਭੈਣ ਦੇ ਵਿਆਹ ਤੋਂ ਪਿੱਛੇ ਲੱਗੂਗਾ। ਗੱਲ ਖਤਮ। ਉਹ ਬੇਬੇ, ਫਿਰ ਤਾਂ ਸੀਰਤ ਦੇ ਵਿਆਹ ਦੀ ਗੱਲ ਹੀ ਮੁੱਕ ਗਈ, ਕਿਉਂਕਿ ਸੰਜੋਗ ਨੇ ਸਾਡੇ ਕਹਿਣ ਤੇ ਤਾਂ ਕਰਾਉਣਾ ਨਹੀਂ ਵਿਆਹ। ਚੰਚਲ ਜਰਾ ਸੋਚ। ਆਪਾਂ ਤਾਂ ਇਹ ਕਹਿਣ ਤੋਂ ਵੀ ਜਾਵਾਂਗੇ ਸੰਜੋਗ ਨੂੰ ਬਈ ਤੇਰੇ ਕਰਕੇ ਤੇਰੀ ਛੋਟੀ ਭੈਣ ਦਾ ਵਿਆਹ ਨਹੀਂ ਹੁੰਦਾ। ਸ਼ਰੀਕ ਖੂਨ ਪੀ ਜਾਣਗੇ ਪਿੱਠ ਪਿੱਛੇ ਟਿਚਰਾਂ ਕਰ ਕਰਕੇ। ਨਾਲੇ ਸੁਣ, ਸੰਜੋਗ ਦਾ ਵਿਆਹ ਸੀਰਤ ਦੇ ਵਿਆਹ ਤੋਂ ਜ਼ਿਆਦਾ ਜ਼ਰੂਰੀ ਹੈ। ਉਹਨੂੰ ਸਾਥੀ ਦੀ ਲੋੜ ਹੈ। ਮੈਂ ਤਾਂ ਤੁਹਾਡੀ ਗੱਲ ਸਮਝਦੀ ਆ ਬੇਬੇ, ਹੁਣ ਉਹਦੀ ਗੁੱਤ ਪਟਣੋਂ ਤਾਂ ਰਹੇ ਆਪਾਂ। ਬੇਬੇ, ਸੀਰਤ ਤੇ ਮੁੰਡਾ ਆ ਰਹੇ ਨੇ, ਜੋ ਕਹਿਣਾ ਨਾ ਆਪੇ ਕਹਿ ਲਿਓ। ਹੁਣ ਮੇਰੇ ਤੋਂ ਦਿਲ ਨਹੀਂ ਦਿਖਾਇਆ ਜਾਣਾ ਉਹਨਾਂ ਦਾ।
ਪੈਰੀ ਪੈਣਾ ਬੇਬੇ ਜੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਬੈਠੋ। ਬੈਠ, ਹਾਂਜੀ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ। ਤੂੰ ਨਾਰਵੇ ਤੋਂ ਆਇਆ ਪੁੱਤ? ਹਾਂਜੀ ਬੇਬੇ ਜੀ। ਕਦੋਂ ਗਿਆ ਸੀ? ਬੇਬੇ ਮੈਂ ਤਾਂ ਜੰਮੇ ਨਾਰਵੇ ਜਾਂ ਜੀ। ਐਨੇ ਸਲੀਕੇ ਨਾਲ ਪੈਰੀ ਹੱਥ ਲਾਇਆ ਹੈ, ਉੱਥੇ ਤੈਨੂੰ ਕੌਣ ਸਿਖਾਉਂਦਾ ਹੈ? ਬੇਬੇ ਜੀ ਘਰ ਵਿੱਚ ਵੇਖ ਵੇਖ ਕੇ ਸਿੱਖਿਆ ਹੈ ਜੀ। ਕਦੋਂ ਤੋਂ ਜਾਣਦਾ ਤੂੰ ਮੈਨੂੰ? ਬੇਬੇ ਜੀ ਮੈਂ ਤੇ ਸਿਰਫ 2-4 ਵਾਰ ਹੀ ਮਿਲਿਆ ਬਸ। 2-4 ਵਾਰੀ ਮਿਲਣ ਤੇ ਪਤਾ ਲੱਗ ਗਿਆ ਵੀ ਤੁਸੀਂ ਇੱਕ ਦੂਜੇ ਲਈ ਠੀਕ ਹੋ? ਹਾਂਜੀ ਬੇਬੇ ਜੀ। ਇਹੋ ਜਿਹਾ ਕੀ ਪਤਾ ਲੱਗਿਆ ਪੁੱਤ? ਮੈਨੂੰ ਤਾਂ 50 ਸਾਲ ਹੋ ਗਏ ਕੈਪਟਨ ਦੀ, ਹੁਣ ਤੱਕ ਸਮਝ ਨਹੀਂ ਆਈ। ਬਸ ਮਹਿਸੂਸ ਹੋਇਆ ਕਿ 50 ਸਾਲ ਬਾਅਦ ਵੀ ਮੈਂ ਸੀਰਤ ਨੂੰ ਮੇਰੇ ਨਾਲ ਤੇ ਮੇਰੇ ਸਾਹਮਣੇ ਵੇਖਣਾ ਚਾਹਾਂਗਾ। ਤੇ ਤੂੰ ਨਹੀਂ? ਹਾਂਜੀ ਬੇਬੇ, ਹਾਂਜੀ ਬੇਬੇ ਕੀ? ਉਹੀ 50 ਸਾਲ ਵਾਲੀ ਗੱਲ। ਹੁਣ ਦੱਸੋ ਕੀ ਕਰੀਏ ਕਪਤਾਨ ਸਾਹਿਬ? ਇਹ ਤਾਂ ਹੋਰ ਹੀ ਮਸਲਾ ਖੜਾ ਹੋ ਜੂ। ਜੇ ਸੀਰਤ ਦੇ ਵਿਆਹ ਤੋਂ ਪਹਿਲਾਂ ਸੰਜੋਗ ਦਾ ਵਿਆਹ ਹੋ ਗਿਆ ਤਾਂ ਉਹਨੂੰ ਮਾੜਾ ਨਹੀਂ ਲੱਗੂ? ਸੀਰਤ ਸੰਜੋਗ ਤੋਂ ਛੋਟੀ ਹੈ। ਓ ਹਾਂ ਹਾਂ, ਸੰਜੋਗ ਸੱਚ ਵੱਡੀ ਆ। ਨਾਲੇ ਮਾੜਾ ਤਾਂ ਸਾਨੂੰ ਲੱਗੂਗਾ। ਸੰਜੋਗ ਇੱਕ ਵਾਰੀ ਤਾਂ ਸੀਰਤ ਦੇ ਵਿਆਹ ਤੇ ਖੁਸ਼ ਹੋ ਜੂਗੀ, ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਊਗੀ। ਸਾਨੂੰ ਮਾੜਾ ਕਾਹਤੋਂ ਲੱਗੂ? ਸੰਜੋਗ ਵਿਆਹ ਲਈ ਰਾਜੀ ਹੋ ਗਈ ਐ, ਇਹੋ ਤੂੰ ਚਾਹੁੰਦੀ ਸੀ। ਆ 2 ਮਿੰਟ ਪਹਿਲਾਂ ਕਹੀ ਇਹ ਗੱਲ ਨੂੰ ਭੁੱਲ ਜਾਣਾ ਤੂੰ। ਕਿਹੜੀ ਗੱਲ ਭੁੱਲ ਗਿਆ? ਅਸੀਂ ਸੀਰਤ ਦੇ ਵਿਆਹ ਦੀ ਗੱਲ ਕਰ ਰਹੇ ਹਾਂ। ਤੇ ਸੰਜੋਗ ਦਾ ਵਿਆਹ? ਇਹੀ ਤਾਂ ਸਿਆਪਾ ਹੈ। ਤੁਸੀਂ ਥੋੜਾ ਟਾਈਮ ਨਹੀਂ ਲੈ ਸਕਦੇ ਸੀ? ਸੰਜੋਗ ਦੇ ਵਿਆਹ ਬਾਰੇ ਤਾਂ ਕੁਝ ਸੋਚ ਲੈਂਦੇ। ਸੰਜੋਗ ਦੇ ਵਿਆਹ ਤੋਂ ਪਹਿਲਾਂ ਸੀਰਤ ਦਾ ਵਿਆਹ ਹੋ ਗਿਆ ਤਾਂ ਉਹਨੂੰ ਮਾੜਾ ਨਹੀਂ ਲੱਗੂਗਾ? ਤੂੰ ਪਹਿਲਾਂ ਹੀ ਵਿਚਾਰੀ ਨੂੰ ਬਹੁਤ ਸਤਾਇਆ, ਹੁਣ ਉਹਨੂੰ ਬਖਸ਼ ਲੈ, ਧਿਆਨ ਕਰੇ। ਤੈਨੂੰ ਨਾ ਸਾਰੀਆਂ ਗੱਲਾਂ ਭੁੱਲ ਜਾਂਦੀਆਂ। ਆ 25 ਸਾਲ ਪੁਰਾਣੀ ਗੱਲ ਨਹੀਂ ਭੁੱਲਦੀ। ਹੁਣ ਦੱਸੋ ਕੀ ਕਰੀਏ? ਹਾਂ ਗੱਪੀ, ਅਮਿਤੋਜ ਨਾ ਕਿਹੋ ਜਿਹਾ ਹੈ ਕੀ ਦਾ ਉਹਦੇ ਤੇ ਡਿਪੈਂਡ ਕਰਦਾ ਹੈ। ਗੈਸ ਕਰ। ਗੱਪੀ ਆਮ ਵਰਕਿੰਗ। ਵਰਕਣਾ ਛੱਡ ਤੇ ਮੇਰੀ ਗੱਲ ਸੁਣ। ਤੇਰੇ ਲਈ ਇੱਕ ਚੰਗੀ ਖਬਰ ਹੈ ਤੇ ਇੱਕ ਮਾੜੀ ਖਬਰ ਹੈ। ਹੁਣ ਦੱਸ ਪਹਿਲਾਂ ਕਿਹੜੀ ਸੁਣਨਾ ਚਾਹੇਂਗੀ? ਯਾਰ ਤੂੰ ਹਰ ਗੱਲ 'ਚ ਇੰਨਾ ਡਰਾਮਾ ਕਿਉਂ ਕਰਦੀ ਐ? ਚੱਲ ਸੁਣਾ ਦੇ, ਪਹਿਲਾਂ ਚੰਗੀ ਸੁਣਾ ਦੇ। ਅਮਿਤੋਜ ਪਤਾ ਕੌਣ ਹੈ? ਤੇਰੇ ਹੋਣ ਵਾਲੇ ਜੀਜਾ ਜੀ। ਰੀਅਲੀ? NRI ਹੈ? ਹੋਰ ਕੀ, ਤੈਨੂੰ ਤਾਂ ਪਤਾ ਮੈਂ ਡਿਸਾਈਡ ਕੀਤਾ ਹੋਇਆ ਸੀ, ਜਿਵੇਂ ਤੂੰ ਕੀਤਾ ਹੋਇਆ ਵੀ ਤੂੰ ਵਿਆਹ ਹੀ ਨਹੀਂ ਕਰਾਉਣਾ। ਉਹਦੇ ਤੇ ਆਪਣੇ ਘਰ ਦੇ ਲੀਡਰਾਂ ਦੀ ਆਪਸ 'ਚ ਗੱਲ ਹੋ ਚੁੱਕੀ ਹੈ। 1-2 ਦਿਨਾਂ 'ਚ ਮੰਗਣੀ ਹੋ ਜੂਗੀ, 3-4 ਦਿਨਾਂ 'ਚ ਵਿਆਹ। ਤੇ ਇਹ ਖਬਰ ਤੁਸੀਂ ਸਭ ਤੋਂ ਪਹਿਲਾਂ ਸੁਣ ਰਹੇ ਹੋ ਗੱਪੀ ਦੇ ਨਿਊਜ਼ ਚੈਨਲ ਤੇ। ਘਰੇ ਕਿਸੇ ਨੇ ਮੇਰੇ ਵਿਆਹ ਨੂੰ ਲੈ ਕੇ ਵੈਣ ਨਹੀਂ ਪਾਏ? ਹਾਂ ਹਾਂ, ਬੇਬੇ ਨੇ ਕਿਹਾ ਵੀ ਤੇਰੀ ਅਕਲ ਟਿਕਾਣੇ ਲਿਆਉਣਗੇ ਤੇ ਵਿਆਹ ਤਾਂ ਤੇਰਾ ਹੀ ਪਹਿਲਾਂ ਹੋਊਗਾ। ਸ਼ਵਿੰਦਰ ਨੂੰ ਜਾਣਦੀ ਆ ਨਾ, ਉਹਦੇ ਨਾਲ ਤੇਰੇ ਵਿਆਹ ਦੀ ਗੱਲ ਤੋਰ ਰਹੇ ਨੇ। ਸ਼ਵਿੰਦਰ? ਉਹ ਜਿਹੜਾ ਸਿੰਮੀ ਦਾ ਕੁਛ ਲੱਗਦਾ ਹੈ? ਸ਼ਹਿਰੀ? ਹਾਂ ਉਹੀ। ਯਾਰ ਕੱਲੀ ਚੰਗੀ ਖਬਰ ਨਹੀਂ ਸੁਣਾ ਸਕਦੀ ਸੀ? ਸੌਰੀ ਦੀਦੀ, ਮੇਰੇ ਕਰਕੇ ਤੈਨੂੰ ਵੀ ਪਵਾੜਾ ਪੈ ਗਿਆ। ਹਾਂ ਹਾਂ, ਜਿਵੇਂ ਕਿ ਤੂੰ ਜਾਣਦੀ ਨਹੀਂ ਸੀ ਕਿ ਕੀ ਹੋਣ ਵਾਲਾ ਹੈ। ਚੱਲ ਛੱਡ, ਤੂੰ ਅਮਿਤੋਜ ਬਾਰੇ ਦੱਸ, ਪਰ ਸਿਰਫ ਅੱਧੇ ਘੰਟੇ 'ਚ। ਹਾਏ, ਕਿੱਥੋਂ ਸ਼ੁਰੂ ਕਰਾਂ? ਅਮਿਤੋਜ ਮੇਰੇ ਸੁਪਨਿਆਂ ਦਾ ਰਾਜਕੁਮਾਰ। ਮੈਂ ਤੈਨੂੰ ਫੋਟੋ ਭੇਜੀ ਆ, ਦੇਖ। ਹਾਏ, ਮੈਨੂੰ ਤਾਂ ਨਾ ਹੁਣ ਤੋਂ ਹੀ ਗੁੱਡ ਜੀ ਫੀਲਿੰਗ ਆਉਣ ਲੱਗ ਗਈ ਹੈ। ਤੂੰ ਵੀ ਸੋਚ ਕੇ ਦੇਖਣਾ ਇਸ ਬਾਰੇ। ਅੱਛਾ ਠੀਕ ਹੈ ਯਾਰ, ਬਸ ਕਰ ਜਾ ਹੁਣ। ਇਹ ਦੱਸ ਕਦੋਂ ਆ ਰਹੀ ਹੈ? ਹੁਣੇ ਤੁਰੇਂਗੀ ਜਾਂ ਸਵੇਰੇ? ਸਵੇਰੇ ਨਹੀਂ ਆਇਆ ਜਾਣਾ ਯਾਰ, ਹਜੇ ਤਾਂ ਟਾਈਮ ਲੱਗੂਗਾ। ਹਾਏ ਦੇਖੀ, ਮੇਰੀ ਨਾ ਕੋਈ ਵੀ ਤਿਆਰੀ ਨਹੀਂ ਹੈ। ਮੇਰੇ ਕੋਲ ਇੱਕ ਵੀ ਕੱਪੜਾ ਨਹੀਂ ਹੈ ਪਾਉਣ ਨੂੰ। ਤੂੰ ਆ ਜਾ ਨਾ, ਸਾਰੀ ਸ਼ਾਪਿੰਗ ਤੂੰ ਹੀ ਕਰਾਣੀ ਹੈ। ਯਾਰ ਪਹਿਲਾਂ ਡੇਟ ਤਾਂ ਫਾਈਨਲ ਕਰ ਲੋ, ਮੈਂ ਵੀ ਆ ਜਾਊਂਗੀ। ਮਤਲਬ ਤੂੰ ਨਹੀਂ ਆਉਣਾ ਮੇਰੇ ਵਿਆਹ ਤੇ? ਆਉਣਾ ਯਾਰ, ਕਿਉਂ ਨਹੀਂ ਆਉਣਾ? ਡੇਟ ਤਾਂ ਪਤਾ ਲੱਗੇ। ਠੀਕ ਹੈ, ਤੈਨੂੰ ਕਾਰਡ ਭੇਜ ਦਾਂਗੇ, ਆ ਜੀ। ਹਾਂ ਦੱਸ। ਅੱਛਾ 2 ਦਿਨ ਪਹਿਲਾਂ ਆ ਜਾਊਂਗੀ, ਠੀਕ ਹੈ ਬਸ। 2 ਦਿਨ ਪਹਿਲਾਂ ਆ ਜਾਊਂਗੀ ਤੇ ਪਿੱਛੇ ਬੱਸ ਵੀ ਲਾਤਾ। ਸੰਜੋਗ ਤੈਨੂੰ ਸੁਣ ਰਿਹਾ ਤੂੰ ਕੀ ਕਹਿ ਰਹੀ ਹੈ? ਤੂੰ ਰਹਿਣ ਦੇ ਯਾਰ। ਬੇਬੇ ਨਾਲ ਗੱਲ ਕਰਾ ਮੇਰੀ ਗੱਪੀ। ਖੜ ਜਾ। ਬੇਬੇ। ਸੰਜੋਗ। ਸਤਿ ਸ਼੍ਰੀ ਅਕਾਲ ਬੇਬੇ। ਖੁਸ਼ ਰਹਿ। ਤੈਨੂੰ ਸੀਰਤ ਨੇ ਖੁਸ਼ਖਬਰੀ ਤਾਂ ਦੱਸ ਹੀ ਦਿੱਤੀ ਹੋਊ। ਹਾਂਜੀ ਬੇਬੇ। ਫਿਰ ਛੇਤੀ ਆ ਜਾ, ਟਾਈਮ ਬਹੁਤ ਘੱਟ ਹੈ। ਤੇਰੇ ਬਿਨਾਂ ਤਾਂ ਡੱਕਾ ਨਹੀਂ ਹਿਲਦਾ।
ਸੁਣ ਰਹੀ ਹੈ ਨਾ ਮੇਰੀ ਗੱਲ? ਹਾਂਜੀ ਬੇਬੇ ਆ ਰਹੀ ਹਾਂ, ਪਰ ਤੁਸੀਂ ਮੇਰੀ ਇੱਕ ਗੱਲ ਸੁਣ ਲਓ। ਆ ਸ਼ਵਿੰਦਰ ਨੂੰ ਭੁੱਲ ਜਾਓ, ਮੇਰਾ ਬॉयਫ੍ਰੈਂਡ ਹੈ ਤੇ ਜੇ ਮੈਂ ਵਿਆਹ ਕਰਾਇਆ ਤਾਂ ਉਹਦੇ ਨਾਲ ਹੀ ਕਰਾਉਣਾ। ਕੀ ਕਿਹਾ? ਫੇਰ ਕਹੀਂ? ਬੇਬੇ ਮੇਰਾ ਬॉयਫ੍ਰੈਂਡ ਹੈ ਤੇ ਮੈਂ ਉਹਨੂੰ ਨਾਲ ਹੀ ਲੈ ਕੇ ਆਉਂਗੀ। ਖਬਰਦਾਰ ਜੇ ਕਿਸੇ ਆਰੇ ਗੈਰੇ ਨੂੰ ਲੈ ਕੇ ਆਈ ਹੈ, ਮੈਂ ਟੰਗਾ ਭੰਨ ਦੇਣੀ ਹੈ। ਵੱਡੀ ਆਈ, ਵਿਆਹ ਕਰਾਉਂ ਮੈਂ ਉਹਦੇ ਨਾਲ ਕਰਾਉਂਗੀ। ਕੌਣ ਹੈ, ਕਿੱਥੋਂ ਦਾ ਹੈ, 100 ਗੱਲ ਹੋ ਜਾਂਦੀ ਹੈ ਬਾਅਦ ਚ। ਫਿਰ ਮੈਂ ਵੀ ਸਿੱਧਾ ਵਿਆਹ ਵਾਲੇ ਦਿਨ ਹੀ ਆਉਂਗੀ। ਸੱਚੀ ਤੈਨੂੰ ਵੀ ਲੱਭ ਗਿਆ ਕੋਈ? ਨਹੀਂ ਯਾਰ, ਜਾਨ ਛੁਡਾਉਣ ਨੂੰ ਲੈ ਕੇ ਆਉਂਗੀ ਕਿਸੇ ਨੂੰ ਘੇਰ ਕੇ। ਕਿਹਨੂੰ? ਅਮਰੀਕ ਨੂੰ ਜਾਣਦੀ ਹੈ ਨਾ? ਤੇਰਾ ਉਹਦੇ ਨਾਲ ਬ੍ਰੇਕਅਪ ਨਹੀਂ ਸੀ ਹੋ ਗਿਆ? ਯਾਰ ਹੋ ਤਾਂ ਗਿਆ ਸੀ, ਪਰ ਹੁਣ ਜੇ ਮੈਂ ਬਚਣਾ ਤਾਂ ਅਮਰੀਕ ਨੂੰ ਨਾਲ ਲਿਆਉਣਾ ਹੀ ਪੈਣਾ। ਆ ਗਿਆ ਆ ਕੀ ਡਰਾਮਾ ਹੈ? ਓਹ ਸੌਰੀ 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 ਸੌਰੀ। ਜੱਫੀ 2 ਵਾਰ ਸੀ ਨਾ? ਪਤਾ ਕੌਣ ਸੀ ਉਹ? ਸ਼ਾਨ ਮਲਟੀਟੈਕ ਵਾਲਿਆਂ ਦੀ ਫਾਈਨੈਂਸ ਟੀਮ ਦੀ ਹੈੱਡ ਸੀ। ਫੋਨ ਨੰਬਰ ਲੈ ਕੇ ਗਈ ਆ। ਆਪਾਂ ਨੂੰ ਪਤਾ ਕਿੰਨਾ ਕੰਮ ਹੈ ਉਹ ਤੋਂ। ਡਰਟੀ ਕੋਈ ਮਾਈਂਡ। ਮਰੀਨੇਰ। ਹੈਲੋ, ਹਾਂਜੀ ਬੇਬੀ, ਘੰਟਾ ਕੁ ਹੋਰ ਲੱਗੂਗਾ। ਹਾਂਜੀ ਹਾਂਜੀ, ਰੋਟੀ ਖਾ ਕੇ ਆਵਾਂਗਾ। ਓਹੋ, ਆਫਿਸ ਦੀ ਦਾਲ ਰੋਟੀ ਹੋਰ ਕੀ? ਨਹੀਂ ਨਹੀਂ, ਉਹ ਅੱਛਾ ਅੱਛਾ, ਗੁੱਸੇ ਨਾ ਹੋ, ਤੁਹਾਡੇ ਨਾਲ ਵੀ ਖਾ ਲਾਂਗਾ। ਹਾਂਜੀ ਹਾਂਜੀ ਹਾਂਜੀ, ਲਵ ਯੂ ਟੂ। ਹਾਂਜੀ ਹਾਂਜੀ, ਲਵ ਯੂ 2 3 4 ਬਾਏ ਬਾਏ। ਹਾਏ ਹਾਏ ਹਾਏ, ਲਵ ਯੂ 2 ਲਵ ਯੂ 3 ਲਵ ਯੂ 4 ਸਾਰਾ ਰਸਤਾ ਕਹਿ ਦੇਣਾ ਸੀ। ਯਾਰ ਪਤਾ ਨਹੀਂ ਐਡੇ ਗਿਰੇ ਹੋਏ ਬਸ਼ਰਮ ਲੋਕ ਆਪਦੀ ਵਾਈਫਾਂ ਨੂੰ ਝੂਠ ਬੋਲ ਕੇ ਘਰੇ ਜਾ ਕੇ ਫੇਸ ਟੂ ਫੇਸ ਗੱਲ ਕਿਵੇਂ ਕਰ ਲੈਂਦੇ ਨੇ? ਸੱਚ ਬੋਲ ਕੇ ਗੱਲ ਕਰਨਾ ਹੋਰ ਵੀ ਔਖਾ ਹੈ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਇਹ ਜਨਾਨੀਆਂ ਉਦੋਂ ਹੀ ਫੋਨ ਕਰਦੀਆਂ ਨੇ ਜਦੋਂ ਬੰਦੇ ਪੀਣ ਪੈਂਦੇ ਖੋਰੇ ਇਹਨਾਂ ਨੂੰ ਮੁਸ਼ਕ ਆਉਂਦਾ। ਇਹਨੂੰ ਜ਼ਿਆਦਾ ਐਕਸਪੀਰੀਅੰਸ ਹੈ। ਅੱਜ ਚਲੋ ਹੁਣ ਫੋਨ ਫਾਨ 'ਚ ਛੱਡੋ ਯਾਰ। ਓਏ ਭੁੱਖ ਲੱਗੀ, ਉਹਨੂੰ ਬੁਲਾਓ। ਭਈਆ ਮੈਨੂ ਲਾਣਾ। ਲਾਇਆ ਸਰ। ਓਏ ਆ ਸੰਯੋਗ ਦਾ ਫੋਨ ਨਹੀਂ ਓਏ ਕਿ ਮੈਨੂੰ ਚੜ ਗਈ ਓਏ? ਨਾਲੇ ਤੇਰਾ ਇਹਦੇ ਨਾਲ ਬ੍ਰੇਕਡਾਊਨ ਜਾ ਹੋ ਗਿਆ ਸੀ। ਓਏ ਬ੍ਰੇਕਡਾਊਨ ਨਹੀਂ ਹੁੰਦਾ ਚਵੜਾ, ਬ੍ਰੇਕਅਪ ਹੁੰਦਾ। ਚੱਲ ਚੱਕ ਲੈ ਹੁਣ, ਸੁਣ ਜਾ ਕਦੋਂ ਹੋ ਗਿਆ? ਲੈ ਆਪਾਂ ਕਿਉਂ ਚੁੱਕਣਾ, ਆਪਾਂ ਨੂੰ ਕੀ ਲੋੜ ਹੈ? ਖਬਰ ਹੈ ਕੀ ਡਰਾਮਾ ਹੋਣਾ ਇਹਦਾ ਹੁਣ 6 ਮਹੀਨੇ ਬਾਅਦ। ਇਹ ਵੀ ਸਹੀ ਹੈ, ਸਟੈਂਡ ਹੈ ਬਈ ਅਗਲੇ ਦਾ। ਭਈਆ ਮੈਨੂ ਲੈ ਆਓ, ਮੇਨ ਕੋਰਸ ਆਰਡਰ ਕਰਨਾ। ਓਏ ਲੈ ਆਉਂਦੇ ਆ। ਲੈ ਫੇਰ ਆ ਗਿਆ ਮੈਡਮ ਦਾ। ਹੈਲੋ ਹਾਈ ਅਮਰੀਕ। ਉਹ ਲਿਆ ਸੰਯੋਗ, ਮੇਰੇ ਨਾਲ ਕਰਾ ਗੱਲ। ਇੱਕ ਮਿੰਟ ਕਰਦਾ ਯਾਰ। ਹੈਲੋ ਹਾਂਜੀ। ਕੁਲਜਿੰਦਰ ਤੇ ਕਰਮਜੀਤ ਨਾਲ ਬੈਠਾ ਹੈ? ਉਹੀ ਆਪਣੇ DLF ਫੇਸ 3 ਵਾਲੀ ਥਾਂ? ਅੱਛਾ, ਆ ਪੁੱਛਣ ਲਈ ਫੋਨ ਕੀਤਾ? ਹਾਂਜੀ ਉੱਥੇ ਬੈਠੇ ਆ। ਇਹ ਪੁੱਛਣ ਵਾਸਤੇ ਫੋਨ ਕੀਤਾ ਹੈ ਕਿ ਤੇਰੇ ਤੋਂ ਕਦੇ ਕੋਈ ਫੋਨ ਨਹੀਂ ਹੋਇਆ? ਦੁਸ਼ਮਣ ਸਮਝਣ ਲੱਗ ਗਿਆ ਮੈਨੂੰ। ਫੋਨ ਤਾਂ ਤੂੰ ਵੀ ਕਰ ਸਕਦੀ ਸੀ, ਤੂੰ ਕਿਹੜਾ ਕੀਤਾ? ਤੈਨੂੰ ਕਦੇ ਕੁੜੀਆਂ ਦੀ ਸਮਝ ਨਹੀਂ ਆਉਣੀ। ਅੱਛਾ, ਸਾਰੀਆਂ ਸਮਝਾਂ ਤੈਨੂੰ ਹੀ ਨੇ ਬਸ, ਹੈਂ? ਹੈਲੋ ਸੰਜੋਗ, ਹੈਲੋ, ਆਵਾਜ਼ ਆ ਰਹੀ ਹੈ ਮੇਰੀ? ਹੈਲੋ ਹੈਲੋ ਹੈਲੋ। ਅਮਰੀਕ, ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ, ਪਰ ਤਾਂ ਹੀ ਜੇ ਤੂੰ ਵੀ ਮਿਲਣਾ ਹੋਵੇ। ਕਦੋਂ? ਹੁਣੇ, ਹੋਰ ਕਦੋਂ? ਨਾਲੇ ਆਉਂਦਾ ਹੋਇਆ ਕੈਟਰੀਨਾ ਲਈ ਟ੍ਰੀਟ ਲੈ ਆਈ। ਓਕੇ ਬਾਏ। ਕੀ ਹੋਇਆ? ਕੁਛ ਨਹੀਂ, ਮਿਲਣ ਨੂੰ ਕਹਿੰਦੀ ਸੀ, ਫਿਰ ਮੈਂ ਸਾਫ਼ ਮਨਾ ਕਰਤਾ। ਬਿੱਲ ਲੈ ਆਓ, ਮੇਨ ਕੋਰਸ ਕੈਂਸਲ। हेलो हाय। हाय, थैंक यू सो मच। बैठ।
ਸੰਜੋਗ ਸਭ ਠੀਕ ਹੈ ਨਾ? ਸੀਰਤ ਦਾ ਵਿਆਹ ਪੱਕਾ ਹੋ ਗਿਆ ਯਾਰ। ਫਿਰ ਖੁਸ਼ੀ ਵਾਲੀ ਗੱਲ ਨਹੀਂ? ਤੇ ਬੇਬੇ ਨੇ ਮੇਰੇ ਵਾਸਤੇ ਵੀ ਮੁੰਡਾ ਲੱਭ ਲਿਆ। ਓਹ ਤੂੰ ਜਾਣਦਾ ਨਹੀਂ ਬੇਬੇ ਨੂੰ ਅਮਰੀਕ, ਬਹੁਤ ਸ਼ਾਤਿਰ ਨੇ। ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ। ਸੰਜੋਗ ਮੈਂ ਤੈਨੂੰ ਮੇਰੀ ਹੈਲਪ ਕਰਨੀ ਪਊਗੀ ਅਮਰੀਕ। ਤੈਨੂੰ ਮੇਰੇ ਨਾਲ ਪਿੰਡ ਚੱਲਣਾ ਪੈਣਾ, ਇਹ ਕਹਿ ਕੇ ਕਿ ਆਪਾਂ ਰਿਲੇਸ਼ਨਸ਼ਿਪ 'ਚ ਆ। ਮੈਂ ਉਹਨਾਂ ਦੇ ਪ੍ਰੈਸ਼ਰ ਤੋਂ ਬਚ ਜਾਊਂਗੀ। ਪਤਾ ਸੀ ਮੈਨੂੰ। ਕੀ ਪਤਾ ਸੀ? ਪਤਾ ਸੀ ਮੈਨੂੰ ਕਿ ਤੂੰ ਮੈਨੂੰ ਸੱਦਿਆ ਤਾਂ ਜ਼ਰੂਰ ਤੇਰਾ ਕੋਈ ਨਾ ਕੋਈ ਮਤਲਬ ਹੋਣਾ। ਜੇ ਪਤਾ ਸੀ ਫਿਰ ਆਇਆ ਕਿਉਂ? ਕੀ ਕੀ ਦੰਦ ਕਿਉਂ ਕੱਢੇ? ਤਾਂ ਆਪਣੀ ਕੱਢੇ ਨੇ, ਤੇਰੇ ਤਾਂ ਨਹੀਂ ਕੱਢੇ ਦੰਦ। ਕਟਰੀਨਾ ਕਿੱਥੇ ਆ? ਕੈਟਾ ਦੇਖ ਮੈਂ ਕੀ ਲੈ ਕੇ ਤੇਰੇ ਲਈ। ਮੇਰੇ ਨਾਲੋਂ ਜ਼ਿਆਦਾ ਤੈਨੂੰ ਕਟਰੀਨਾ ਦੀ ਫਿਕਰ ਹੈ। ਬਿੱਲੀਆਂ ਪਤਾ ਕਿੰਨੀਆਂ ਵਫਾਦਾਰ ਹੁੰਦੀਆਂ। ਵਫਾਦਾਰ ਬਿੱਲੀਆਂ ਨਹੀਂ, ਕੁੱਤੇ ਹੁੰਦੇ ਆ। ਕੁੱਤੇ ਬਿੱਲੀਆਂ ਦੀ ਵਫਾਦਾਰੀ ਦਾ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ। ਕੈਟ ਕਮ ਤੈਨੂੰ ਚੱਲਣਾ ਪੈਣਾ ਮੇਰੇ ਨਾਲ ਅਮਰੀਕ। ਓਹੋ ਹੋ ਇੰਨੀ ਦਹਿਸ਼ਤ। ਫਿਰ ਤੂੰ ਜੋ ਕਹਿੰਦਾ ਸੀ ਤੂੰ ਮੇਰੀ ਇੰਡੀਪੈਂਡੈਂਸ ਦੀ ਕਦਰ ਕਰਦਾ, ਮੇਰੇ ਹਰ ਫੈਸਲੇ ਦੀ ਰਿਸਪੈਕਟ ਕਰਦਾ, ਉਹ ਸਭ ਝੂਠ ਸੀ। ਤੈਨੂੰ ਕੀ ਲੱਗਦਾ? ਫਿਰ ਚੱਲਣਾ ਯਾਰ, ਹਫਤੇ ਦੀ ਗੱਲ ਹੈ ਬਸ। ਤੂੰ ਤਾਂ ਜਾਣਦਾ ਹੈ ਮੈਨੂੰ, ਤੈਨੂੰ ਪਤਾ ਹੈ ਮੈਂ ਲਾਈਫ ਤੋਂ ਕੀ ਚਾਹਨੀ ਆ। ਸੰਜੋਗ ਦੇਖ, ਮੈਂ ਚੰਗੀ ਤਰ੍ਹਾਂ ਜਾਣਦਾ ਤੂੰ ਲਾਈਫ ਤੋਂ ਕੀ ਚਾਹੁੰਦੀ ਹੈ ਤੇ ਇਸ ਗੱਲ ਦੀ ਮੈਂ ਰਿਸਪੈਕਟ ਕਰਦਾ। ਮੈਂ ਤੇਰੀ ਰਿਸਪੈਕਟ ਕਰਦਾ, ਪਰ ਮੈਂ ਆਪਣੀ ਵੀ ਰਿਸਪੈਕਟ ਕਰਦਾ ਤੇ ਮੈਂ ਇਸ ਚੱਕਰ 'ਚ ਪੈ ਕੇ ਨਾ ਆਪਣੀ ਰਿਸਪੈਕਟ ਦੀਆਂ ਧੱਜੀਆਂ ਨਹੀਂ ਉਡਵਾਉਣੀਆਂ, ਸਮਝੀ? ਸਤਿ ਸ਼੍ਰੀ ਅਕਾਲ। ਅਖਵਾ ਦੀ ਉਹਨੂੰ ਕਿਤੇ ਆਪ ਖਾ ਜਾਵੇ। ਅਮਰੀਕ ਮੈਂ ਜ਼ਹਿਰ ਖਾ ਲੈਣਾ। ਤੂੰ ਨਾ ਡਰਾਮਿਆਂ 'ਚ ਕੰਮ ਲੱਭ ਲੈ, ਮੈਂ ਤੈਨੂੰ ਦੱਸਾਂ ਬਹੁਤ ਸੋਹਣਾ ਜ਼ਹਿਰ ਖਾਏਂਗੀ। ਰੋਏਗਾ ਤੂੰ ਇਹ ਸੋਚ ਕੇ ਕਿ ਆਪਣੀ ਜਿੱਦ 'ਚ ਕਿਸੇ ਦੀ ਜ਼ਿੰਦਗੀ ਦਾਅ ਤੇ ਲਾਤੀ ਸੀ। ਗੁੱਡ ਨਾਈਟ। ਕਟਰੀਨਾ ਵੀ ਅਨਾਥ ਹੋ ਜੂਗੀ। ਤੂੰ ਜਾਣਦਾ ਨਹੀਂ ਬੇਬੇ ਨੂੰ ਅਮਰੀਕ, ਬਹੁਤ ਸ਼ਾਤਿਰ ਨੇ। ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ। ਕਦੋਂ ਜਾਣਾ? ਕੱਲ ਸਵੇਰੇ ਸਵੇਰੇ। ਥੈਂਕ ਯੂ ਅਮਰੀਕ, ਬਚਾ ਲਿਆ ਤੂੰ ਮੈਨੂੰ। ਫਸਾ ਲਿਆ ਤੂੰ ਮੈਨੂੰ। ਹਾਂ ਅਮਰੀਕ। ਹਾਂ ਭੈਣੇ, ਜਾਗਦੇ ਹੋ? ਸੁੱਤੇ ਤੇ ਨਹੀਂ? ਨਹੀਂ ਹਲੇ ਕਿੱਥੇ, ਦਾਰਾ ਸੁੱਤਾ ਪਿਆ ਤੇ ਡਿਊਟੀ ਤੇ ਗਏ ਨੇ। ਅੱਛਾ, ਕੱਲ ਨਾ ਇਧਰ ਤੇਰੇ ਵੱਲ ਆਉਣਾ, 10-11 ਵਜੇ ਲਾਗੇ ਪਹੁੰਚਾਂਗੇ। ਤੂੰ ਘਰੇ ਹੀ ਆ ਨਾ, ਜਾਣਾ ਤਾਂ ਨਹੀਂ ਕਿਧਰੇ? ਹਾਂ ਮੈਂ ਘਰ ਹੀ ਆ, ਆ ਜੀ। ਅੱਛਾ, ਉਸ ਤੋਂ ਬਾਅਦ ਅੱਗੇ ਪੰਜੋਖੜਾ ਸਾਹਿਬ ਜਾਣਾ। ਮੇਰੇ ਨਾਲ ਸੰਜੋਗ ਵੀ ਹੋਊਗੀ। ਲੜਾਈ ਮੁੱਕ ਗਈ ਤੁਹਾਡੀ? ਨਹੀਂ ਦਾਦੀ ਜੀ, ਮੁੱਕੀ ਨਹੀਂ ਹਾਲੇ। ਫੇਰ? ਉਹ ਕੁਛ ਨਹੀਂ, ਛੱਡ ਪਰੇ। ਅੱਛਾ ਮੇਰੀ ਗੱਲ ਸੁਣ, ਕੱਲ ਤੂੰ ਉਹਦੇ ਮੂਹਰੇ ਜ਼ਾਹਰ ਨਹੀਂ ਹੋਣ ਦੇਣਾ ਵੀ ਮੈਂ ਤੇਰੇ ਨਾਲ ਉਹਦੇ ਬਾਰੇ ਗੱਲਾਂ ਕਰਦਾ ਰਿਹਾ, ਠੀਕ ਆ? ਤੂੰ ਕੀ ਗੱਲਾਂ ਕਰਦਾ ਸੀ? ਗੱਲਾਂ ਤਾਂ ਤੇਰੇ ਤੋਂ ਮੈਂ ਕਰਵਾਉਂਦੀ ਸੀ। ਤੂੰ ਚੁੱਪ ਰਹਿ ਯਾਰ। ਚੱਲ ਮਿਲਦੇ ਆ ਕੱਲ ਫਿਰ। ਆ ਜੀ, ਘਰੇ ਹੀ ਆ ਮੈਂ। ਚੰਗਾ ਬਾਏ। ਚੰਗਾ ਬਾਏ। ਵਾਹ, ਪੈਕਿੰਗ ਆ, ਕੰਮ ਤਾਂ ਬੁੜਾ ਜੀ ਕਰ ਲੈਣਗੇ। ਉਹ ਮੈਨੂੰ ਪਤਾ ਤੂੰ ਸਾਂਭ ਲੈਣਾ ਕੁੱਲੀ। ਮੈਂ ਸਾਰਾ ਬ੍ਰੇਕਡਾਊਨ ਕਰਕੇ ਤੈਨੂੰ ਮੇਲ ਭੇਜੀ ਹੋਏ, ਚੈੱਕ ਕਰ ਲਈ। ਨਾਲੇ ਇੰਟਰਨੈਟ ਦਾ ਬਿੱਲ ਪੇ ਕਰਤਾ ਸੀ ਮੈਂ, ਠੀਕ ਆ? ਉਹ ਤੂੰ ਸਮਝਦਾ ਕਿਉਂ ਨਹੀਂ? ਖਿੱਚ ਰਹੀ ਹੈ ਤੇਰਾ ਉਹ ਪਤਾ ਮੈਨੂੰ। ਫਿਰ ਖਿਚਾ ਕਿਉਂ ਰਹੇ? ਪਤਾ ਹੀ ਹੈ ਤੈਨੂੰ। ਉਹ ਯਾਰ ਉਹ ਕੁੜੀ, ਪਰ ਤੈਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਕੁੱਲੀ ਮੈਂ ਆਖਰੀ ਟਰਾਈ ਕਰਨ ਚੱਲਿਆ ਯਾਰ, ਤਾਂ ਜੋ ਮੈਨੂੰ ਜ਼ਿੰਦਗੀ 'ਚ ਅਫਸੋਸ ਨਾ ਰਵੇ ਵੀ ਮੈਂ ਗੱਲ ਅਧੂਰੀ ਛੱਡਤੀ ਸੀ। ਸਮਝ ਗੱਲ ਨੂੰ ਯਾਰ। ਠੀਕ ਹੈ, ਚੱਲ ਜਾ, ਪਰ ਦੇਵਦਾਸ ਜਨਾ ਬਣ ਕੇ ਬੁੜੀ ਮੈਂ ਤੁਹਾਨੂੰ ਦੱਸਦਾ। ਉਹ ਤੂੰ ਟਕਿਆ ਰਹਿ। ਤੂੰ ਆ ਦੱਸ, ਮੈਂ ਲੱਗ ਕਿੱਦਾਂ ਦਾ ਰਿਹਾ? ਠੀਕ ਲੱਗ ਰਿਹਾ? ਨਾ, ਜਮਾਂ ਠੀਕ ਨਹੀਂ ਲੱਗ ਰਿਹਾ। ਇਲਾਜ ਕਰਾ ਆਪਦਾ। ਅੱਛਾ ਚੱਲ ਕਰਾ ਲੂੰਗਾ। ਇੱਧਰ ਆ, ਸਫਾਈ ਸਫੂਈ ਕਰਾ ਲਈ ਕੰਮ ਵਾਲੀ ਤੋਂ। ਬਾਕੀ ਦੀਆਂ ਗੱਲਾਂ ਕਰਾਂਗੇ ਫੋਨ ਤੇ। ਕੀ ਕਹੀਏ ਹੁਣ ਇਹਨਾਂ ਆਸ਼ਕਾਂ ਨੂੰ? ਇਹਦੇ 'ਚ ਇਹਨਾਂ ਦਾ ਕਸੂਰ ਥੋੜੀ ਹੈ। हेलो, ड्राइव करो, चलो।
ਹੌਲੀ ਯਾਰ ਰਿਲੈਕਸ। ਯਾਰ ਤੇਰੀ ਡਰਾਈਵਿੰਗ ਤਾਂ ਕੁੱਲੀ ਤੋਂ ਵੀ ਮਾੜੀ ਅਜੇ ਤੱਕ। ਤੂੰ ਆ ਜਾ ਵੱਡਾ ਸ਼ੂਮਾਕਰ। ਸਾਰੀ ਰਾਤ ਜਾ ਕੇ ਆਪਦੇ ਕੰਮ ਨਿਬੇੜਦਾ ਰਹਿ ਤੇਰੇ ਸਿਆਪੇ ਦੇ ਚੱਕਰ 'ਚ। ਬਸ ਇੰਨੀ ਕਿਰਪਾ ਕਰੀ ਕਿਤੇ ਠੋਕੀ ਨਾ ਇਹਨੂੰ ਵਿਚਾਰੀ ਨੂੰ। ਜਦੋਂ ਠੋਕੀ ਨਾ ਵਿਚਾਰੀ ਆਪੇ ਪਤਾ ਲੱਗ ਜੂ। ਗੱਡੀ ਘੈਂਟ ਹੈ ਵੈਸੇ, ਤਰੱਕੀ ਹੋ ਰਹੀ ਲੱਗਦਾ। ਆਹੋ ਜਦੋਂ ਕਿਸੇ ਤੋਂ ਖਹਿੜਾ ਛੁੱਟ ਜੇ ਤਰੱਕੀ ਹੁੰਦੀ ਆ ਫਿਰ ਤਾਂ ਕਿਸੇ ਨੂੰ ਥੈਂਕ ਯੂ ਕਹਿਣਾ ਵੀ ਬਣਦਾ ਕਿ ਨਹੀਂ? ਕੰਨ ਤੇ ਛੱਡਣਾ ਨਹੀਂ ਬਣਦਾ। ਚਾਰਜਰ ਹੈਗਾ? ਨਹੀਂ ਹੈਗਾ। ਨਹੀਂ ਹੈਗਾ। ਉਹ ਮੇਲ ਮੂਲ ਜੀ ਕਰਤੇ ਸਾਰੇ ਸੰਗ? ਹਾਂ ਮੇਲਾ ਤਾਂ ਸਾਰੀਆਂ ਕਰਤੀਆਂ ਸੀ। ਆਪਣੇ ਵਾਲੇ ਜਮਨੇ ਨੂੰ ਲਾ ਕੇ ਦੇਖੀ ਫੋਨ। ਵੀਡੀਓ ਕਾਲ ਆਏ ਉਹ ਵੀਡੀਓ ਕਾਲ ਤਾਂ ਉਹਨੇ ਚੱਕਣੀ ਨਹੀਂ। ਉਹ ਚੱਕੂਗਾ। ਅੱਛਾ ਮੈਂ ਆਡੀਓ ਲਾਉਣਾ। ਲਾ ਫਿਰ। ਇਹ ਕਿਹਦੀ ਕਾਲ ਆ ਗਈ? ਆਫਿਸ ਤੋਂ ਕਾਲ ਆਈ ਹੈ, 1 ਮਿੰਟ। ਹੈਲੋ, ਅਮਰੀਕ ਸਪੀਕਿੰਗ। ਅਮਰੀਕ ਸਪੀਕਿੰਗ। ਓਏ ਹਾਂ ਵੀ रोमियो, बनी कोई गल कहीं फिरता पूछ लाऊंदा। मैं अभी कुछ दिनों के लिए आउट ऑफ स्टेशन हूँ सर। अच्छा, मतलब नहीं बनी गल। वीरे सानू तेरी बहुत ज़्यादा फिक्र है। हाँ थैंक यू सो मच इस फिक्र के लिए सर, थैंक यू सो मच है। गल सुनो वे, एक आइडिया देवां जे कहे तां संजोग दा दिल फेर जितण दा। नहीं उसकी कोई ज़रूरत नहीं है सर, आई थिंक मैं आपे संभालूंगा। ठीक है, मर्जी है वीरे तेरी। अच्छा 1 मिनट, बताओ क्या आइडिया है आपका सर? सुन फिर गल, मैं तेनू WhatsApp ते एक लोकेशन सेंड करदा। रस्ते च ना कौड़ा पीर आऊगा, 101 रुपया लगूगा। वशीकरण दा मंत्र पढ़ा, मैं कहना तेरे कोले मेल दी आऊगी, मेल दी। जे ना मेल दी आई ना करमजीत दा नाम बदल दिया। नाइस आइडिया सर, वेरी नाइस आइडिया। कोई नहीं सर, मेरे पास भी एक आइडिया है, जब मिलूंगा ना आपको अच्छी तरह से समझा दूंगा, हैं जी। ओके सर, ओके बाय। आशिक मैं भी बड़ा मन्निया परवन्निया, पर ਇਹਦੇ ਵਰਗਾ ਨਹੀਂ। ਓਏ ਤੂੰ ਤਾਂ ਹੁਣ ਆਇਆ ਨਵਾਂ, ਮੈਂ ਝੱਲਿਆ ਇਹਨੂੰ। ਬਾਬੇ ਇਹਦੀ ਫਿਲਾਸਫੀ ਹੱਦ ਹੈ। ਆਹੋ ਇਮੇਜਿਨ ਕਰ ਸਕਦਾ ਮੈਂ। ਓਏ ਤੂੰ ਕੀ ਇਮੇਜਿਨ ਕਰ ਸਕਦਾ ਹੈ? ਤੇਰੇ ਕਰਕੇ ਤਾਂ ਸਾਰੇ ਸਿਆਪੇ ਪਏ ਨੇ। ਜੇ 2.5 ਸਾਲ ਪਹਿਲਾਂ ਤੇਰੇ ਵਿਆਹ ਵਾਲੇ ਦਿਨ ਅਮਰੀਕ ਸੰਜੋਗ ਨੂੰ ਨਾ ਮਿਲਦਾ ਤਾਂ ਸਾਲਾ ਚੱਕਰੇ ਨਹੀਂ ਸੀ ਪੈਣਾ। रॉयल हॉल करमजीत वेट्स करमजीत एहो एहो आजा 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 लेट हो गया। मैडम 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 रॉयल हॉल एहो ਉਹ ਇਹੀ ਹੈ। ਉਹ ਤਸੱਲੀ ਤਾਂ ਕਰ ਲੈਣ ਦੇ। ਮੈਡਮ ਕਰਮਜੀਤ ਤੇ ਕਰਮਜੀਤ ਦਾ ਵਿਆਹ ਇੱਥੇ ਹੀ ਹੋ ਰਿਹਾ? ਹਾਂਜੀ ਸਾਹਮਣੇ ਦਿਖਿਆ ਤਾਂ ਪਿਆ। ਤੂੰ ਚੁੱਪ ਕਰ ਜਾ, ਤੈਨੂੰ ਪੁੱਛਿਆ ਉਹਨੂੰ ਬੋਲ ਲੈਣ ਦੇ। ਮੈਡਮ ਲਾਵਾਂ ਫੇਰੇ ਹੋਏ ਤਾਂ ਨਹੀਂ ਹਲੇ? ਲੇਟ ਤਾਂ ਨਹੀਂ ਅਸੀਂ? ਨਹੀਂ ਬਸ ਆਉਣੀ ਵਾਲੇ ਨੇ। ਬਚ ਗਏ। ਮੈਡਮ ਸਾਨੂੰ ਦੱਸੋ ਫਿਰ ਕਿੱਥੇ ਤਿਆਰ ਹੋਈਏ ਅਸੀਂ ਵੀ ਥੋੜੀ ਬਹੁਤ ਟੌਰ ਸ਼ੌਰ ਕੱਢ ਲਈਏ। ਦੇਖੋ ਤੁਹਾਡਾ ਮੁਕਾਬਲਾ ਤਾਂ ਨਹੀਂ ਕਰ ਸਕਾਂਗੇ ਬਟ ਫਿਰ ਵੀ ਗੇਮ 'ਚ ਤਾਂ ਰਹੀਏ ਜੀ ਅਸੀਂ। ਗੇਮ 'ਚ ਤਾਂ ਰਹੀਏ। ਤੁਸੀਂ ਕੋਈ ਵੀ ਰੂਮ ਦੇਖ ਲਓ ਜੋ ਖਾਲੀ ਹੋਵੇ। ਕੋਈ ਵੀ ਰੂਮ ਦੇਖ ਲਈ? ਹਾਂਜੀ। ਕਿੱਧਰ ਨੂੰ? ਇੱਧਰ ਨੂੰ। ਅੱਛਾ ਇੱਧਰ ਨੂੰ। ਤੁਸੀਂ ਕਿੱਧਰ ਚੱਲੇ ਹੋ? ਮੈਂ ਉੱਧਰ ਨੂੰ। ਇੱਧਰੋਂ ਨਹੀਂ ਜਾ ਸਕਦੇ? ਨਹੀਂ ਮਜ਼ਾਕ ਕਰਦਾ। ਤੁਸੀਂ ਇੱਧਰ ਨੂੰ ਜਾਓ, ਅਸੀਂ ਇੱਧਰ ਨੂੰ ਜਾਂਦੇ ਹਾਂ। ਆ ਜਾ ਯਾਰ। ਕੁਲੀ ਚੱਲ ਛੇਤੀ ਕਰੋ, ਤਿਆਰ ਹੋਈਏ। ਯਾਰ ਦੇਖ ਲਾ ਜੀ ਗੰਢ ਵੱਜ ਗਈ ਨਾ ਫਿਰ। ਮੈਂ ਉਹਨੂੰ ਕਿਹਾ ਸੀ ਪੰਕਜ ਨੂੰ ਬਈ ਇਹਦਾ ਨਾੜਾ ਨਾ ਰੱਖੀ, ਹੁੱਕ ਰੱਖੀ ਯਾਰ। ਉਹ ਸਾਲਿਆ ਵਿਆਹ ਤੇਰਾ ਨਹੀਂ ਕਰਮਜੀਤ ਦਾ। ਤੂੰ ਅੱਡ ਦੁੱਲਾ ਸਾਹਿਬ ਬਣੀ ਜਾਂਦਾ। ਛੇਤੀ ਕਰ, ਉਹ ਮੂੰਹ ਬਣਾਈ ਬੈਠਣ ਉੱਥੇ। ਕਰਾਂ ਕੀ ਮੈਂ ਇਹਦਾ ਹੁਣ? ਖੋਲ ਇਹਨੂੰ ਆ ਕੇ। ਕੌਣ ਹੋ ਤੁਸੀਂ? ਅਸੀਂ ਹਾਂ, ਤੁਸੀਂ ਕੌਣ? ਪਹਿਲਾਂ ਮੈਂ ਪੁੱਛਿਆ ਇੱਥੇ ਕੀ ਕਰ ਰਹੇ ਹੋ? ਇੱਥੇ ਨਾੜਾ ਬੰਨ ਰਹੇ ਹਾਂ। ਕਿਉਂ ਬਣ ਰਹੇ ਹੋ? ਕਿਉਂਕਿ ਜੇ ਨਾੜਾ ਨਹੀਂ ਬੰਨਾਂਗੇ ਪਜਾਮਾ ਡਿੱਗ ਜੂ। ਮੇਰਾ ਮਤਲਬ ਇੱਥੇ ਕਿਉਂ ਬਣ ਰਹੇ ਹੋ? ਕਿਤੇ ਹੋਰ ਬੰਨ ਲੈਣੇ ਆ। ਦੱਸੋ ਕਿੱਥੇ ਬੰਨੀਏ? ਤਮੀਜ਼ ਨਹੀਂ ਹੈ। ਹੈਗੀ ਹੈ, ਪਾਈ ਹੋਈ ਹੈ। ਅੱਜ ਕੱਲ੍ਹ ਪਾਉਣੀ ਸੀ, ਅਚਾਨਕ ਤੁਸੀਂ ਆ ਗਏ। ਅਸੀਂ ਵੀ ਸੋਚਿਆ ਥੋੜਾ ਤਿਆਰ ਸ਼ਿਆਰ ਹੋ ਲਈਏ। ਖੈਰ ਤੁਹਾਡਾ ਮੁਕਾਬਲਾ ਤਾਂ ਨਹੀਂ ਸਾਥੋਂ ਹੋਣਾ, ਪਰ ਫਿਰ ਵੀ ਗੇਮ 'ਚ ਤਾਂ ਰਹੀਏ ਹੈ। ਲੁੱਕ, ਪਹਿਲੀ ਗੱਲ ਤੁਸੀਂ ਕਿਸੇ ਦੇ ਰੂਮ 'ਚ ਇਦਾਂ ਆ ਨਹੀਂ ਸਕਦੇ। ਦੂਜੀ ਗੱਲ ਯੂ ਗਾਈਜ਼ ਆਰ ਚੇਂਜਿੰਗ ਤੇ ਤੁਸੀਂ ਲੌਕ ਤੱਕ ਨਹੀਂ ਲਾਇਆ। ਤੁਸੀਂ ਕਰਮਜੀਤ ਵੱਲੋਂ ਕਿ ਕਰਮਜੀਤ ਵੱਲੋਂ? ਵੈਸੇ ਅਸੀਂ ਕਰਮਜੀਤ ਵੱਲੋਂ ਹਾਂ। ਸਾਡਾ ਖਾਸ ਯਾਰ ਆ ਉਹ, ਅਸੀਂ ਖਾਸ ਮਹਿਮਾਨ ਆ ਵਿਆਹ ਦੇ। ਸਾਨੂੰ ਕਿਹਾ ਗਿਆ ਸੀ ਕਮਰਾ ਖੁੱਲਾ ਹੋਇਆ, ਵੜ ਜਾਓ। ਅਸੀਂ ਵੜ ਗਏ। ਆਪਾਂ ਠੀਕ ਹੀ ਵੜੇ ਆ ਕਿਉਂਕਿ
ਵਿਆਹ ਹੁੰਦੇ ਹੀ ਬਦਲ ਗਿਆ ਤੂੰ। ਕਾਦੀ ਯਾਰੀ ਰਹਿ ਗਈ ਦੱਸ? ਬੰਦਾ ਥੋੜੀ ਬਹੁਤ ਮਦਦ ਤਾਂ ਕਰੇ ਯਾਰੀ 'ਚ। ਮੈਂ ਤੇਰੇ ਨਾਲ ਨਹੀਂ ਖੜਾ, ਮੈਂ ਹਰ ਵਾਰ ਤੇਰੇ ਨਾਲ ਖੜਾ ਜਦੋਂ ਤੈਨੂੰ ਲੋੜ ਪਈ ਆ। ਹੁਣ ਤੂੰ और कुछ लेंगे सर आप? ਉਹ ਨਹੀਂ ਭਰਾਵਾ, ਕੁਛ ਨਹੀਂ ਚਾਹੀਦਾ। ਹਮ ਤੁਮਕੋ ਬੁਲਾ ਲੈਂਗੇ ਜਦੋਂ ਲੋੜ ਪੜੀ। ਚਾਹ ਕਹਿਣੀ ਸੀ ਯਾਰ। ਕੁਛ ਨਹੀਂ ਹੁੰਦਾ, ਤੂੰ ਚਾਹ ਕੀ ਕਰਨੀ ਹੈ? ਤੂੰ ਜੂਸ ਪੀ ਲੈ, ਤੂੰ ਜੂਸ ਆ ਗਿਆ। ਹੁਣ ਚਾਹ ਜ਼ਰੂਰੀ ਹੈ ਕਿ ਗੱਲ ਜ਼ਰੂਰੀ ਹੈ? ਚਾਹ ਪੀਣੀ ਹੈ ਨੇ। ਭਾਬੀ ਮੇਰੀ ਗੱਲ ਸੁਣੋ, ਦੇਖੋ ਮੈਂ ਕਦੋਂ ਦਾ ਹਾੜੇ ਕੱਢ ਰਿਹਾ, ਘੱਟ ਘੱਟ ਨਾਂ ਤੇ ਦੱਸ ਯਾਰ ਪਲੀਜ਼। ਅੱਛਾ ਨਹੀਂ ਦੱਸਣਾ, ਨਹੀਂ ਦੱਸਣਾ, ਠੀਕ ਹੈ। ਤੁਹਾਨੂੰ ਦੋਹਾਂ ਨੂੰ ਤੁਹਾਡੀ ਸ਼ਾਦੀशुदा ਜ਼ਿੰਦਗੀ ਮੁਬਾਰਕ। ਸਤਿ ਸ੍ਰੀ ਅਕਾਲ। ਸੰਜੋਗ। ਸੰਜੋਗ ਨਾਂ ਉਹਦਾ? ਕਿੰਨਾ ਪਿਆਰਾ ਨਾਂ ਹੈ ਭਾਬੀ, ਕਿੰਨਾ ਪਿਆਰਾ ਨਾਂ ਹੈ। ਅਮਰੀਕ ਸੰਜੋਗ, ਸੰਜੋਗ ਅਮਰੀਕ, ਨਾਂ ਵੀ ਬੜੇ ਜੱਚਦੇ ਨੇ ਯਾਰ। ਗੱਲ ਕਰੋ ਯਾਰ। ਵੈਸੇ ਉਹ ਬੰਗਲੌਰ ਤੋਂ ਹੀ ਪੜ੍ਹੀ ਹੈ। ਉਹ ਬੰਗਲੌਰ ਪੜ੍ਹੀ ਹੈ? ਅਸੀਂ ਵੀ ਬੰਗਲੌਰ ਪੜ੍ਹੇ ਹਾਂ। ਭਾਬੀ ਤੁਸੀਂ ਗੱਲ ਕਰੋ ਇੱਕ ਵਾਰੀ ਫੋਨ। ਭਾਬੀ ਕਿਤੇ ਉਹਦਾ ਹਿਸਾਬ ਕਿਤਾਬ ਤਾਂ ਨਹੀਂ ਕਿਸੇ ਨਾਲ? ਨਹੀਂ 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 ਰੱਬਾ ਤੂੰ ਹੈਗਾ, ਤੂੰ ਹੈਗਾ। ਭਾਬੀ ਤੁਸੀਂ ਐਂ ਕਰੋ, ਤੁਸੀਂ ਇੱਕ ਕੰਮ ਕਰੋ, ਉਹਨੂੰ ਫੋਨ ਕਰੋ, ਫੋਨ ਕਰਕੇ ਪੁੱਛੋ ਸੰਜੋਗ ਤੂੰ ਬ੍ਰੇਕਫਾਸਟ ਕੀਤਾ ਕਿ ਨਹੀਂ। ਜੇ ਨਹੀਂ ਕਰਿਆ ਉਹਨੂੰ ਕੋ ਆ ਜਾ, ਇਕੱਠੇ ਕਰਦੇ ਆ, ਨਾਲੇ ਇੱਥੇ ਬ੍ਰੇਕਫਾਸਟ ਕਰਦੇ ਆ, ਨਾਲੇ ਤੁਸੀਂ ਗੱਲ ਤੋਰ ਲਿਓ। ਇਸ ਤੋਂ ਵਧੀਆ ਮੌਕਾ ਨਹੀਂ ਮਿਲਣਾ। ਮੈਂ ਤੁਹਾਨੂੰ ਨਾ ਪਹਿਲਾਂ ਹੀ ਵਾਰਨ ਕਰਦਾ, ਸੰਜੋਗ ਨਾ ਬੜੀ ਕੰਪਲਿਕੇਟਿਡ ਕੁੜੀ ਹੈ। ਅੱਛਾ। ਗੁੱਸਾ ਉਹਦੇ ਵਿੱਚ ਭਰਿਆ ਪਿਆ, ਨੱਕ ਤੇ ਹਮੇਸ਼ਾ ਗੁੱਸਾ ਚੜਿਆ ਹੀ ਰਹਿੰਦਾ। ਥੋੜੀ ਜੀ ਨਾ ਆਕੜ ਖੋਰ ਹੈ ਤੇ ਕਮਲੀ ਵੀ ਹੈ। ਇੰਨੇ ਸਾਰੇ ਗੁਣ ਨੇ ਉਹਦੇ ਚ ਕੱਲੀ ਚ। ਓ ਭਾਬੀ ਹੋਰ ਬੰਦੇ ਨੂੰ ਕੀ ਚਾਹੀਦਾ ਹੈ? ਪਤਾ ਮੈਂ ਤਾਂ ਸੁਪਨੇ 'ਚ ਵੀ ਇਹੋ ਜਿਹੀ ਕੁੜੀ ਦੇ ਸੁਪਨੇ ਲੈਂਦਾ। ਭਾਬੀ ਤੁਸੀਂ ਗੱਲ ਤੋਰੋ ਨਾ। ਮੈਂ ਸੱਚ ਕਹਿ ਰਹੀ ਹਾਂ, ਕੋਈ ਮਜ਼ਾਕ ਨਹੀਂ ਕਰਦੀ ਪਈ। ਮੈਂ ਵੀ ਸੱਚ ਕਹਿ ਰਿਹਾ ਭਾਬੀ, ਮਜ਼ਾਕ ਨਹੀਂ ਕਰਦਾ। ਪੁੱਛ ਲਓ ਉਹਨੂੰ, ਮੈਂ ਵੀ ਸੀਰੀਅਸ ਹਾਂ। ਭਾਬੀ ਤੁਸੀਂ ਇੱਕ ਵਾਰੀ ਗੱਲ ਤੋਰੋ। ਦੇਖੋ ਮੇਰੀ ਜ਼ਿੰਦਗੀ ਬਣਾਉਣ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਭਾਬੀ। ਆਈ ਨੀਡ ਯੋਰ ਹੈਲਪ ਪਲੀਜ਼। ਭਾਬੀ ਤੁਸੀਂ ਗੁੜਗਾਉਂ ਜਾਣਾ ਹੈ ਨਾ? ਹਾਂ। ਸੰਜੋਗ ਤੇ ਸ਼ਵੇਤਾ ਨੇ ਵੀ ਗੁੜਗਾਉਂ ਹੀ ਜਾਣਾ ਹੈ। ਮੈਂ ਸੰਜੋਗ ਨੂੰ ਕਹਿ ਦੇਣੀ ਆ, ਤੁਸੀਂ ਲੈ ਜਾਈਓ। ਅੱਛਾ। ਬਾਕੀ ਅੱਗੇ ਤੁਹਾਡੀ ਕਿਸਮਤ ਹੈ। ਹਾਏ ਮੇਰੀ ਕਿਸਮਤ, ਹਾਏ ਮੇਰੀ ਕਿਸਮਤ। ਭਾਬੀ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਕਿਹੜੀ ਖੁਸ਼ੀ ਦਿੱਤੀ ਹੈ। ਹਾਏ ਭਾਬੀ ਤੁਹਾਡੇ ਪੈਰ ਕਿੱਥੇ ਨੇ ਮੈਨੂੰ ਪਤਾ। ਉਹ ਨਾ ਓਏ। ਨਹੀਂ ਨਹੀਂ ਬਸ ਬਸ। ਭਾਬੀ ਸੱਚੀ ਕਹਿ ਰਿਹਾ, ਜਿਹਦੇ ਕੋਲ ਇੰਨਾ ਸੁਨੱਖਾ ਵੀਰ ਤੇ ਇੰਨੀ ਸੋਹਣੀ ਭਾਬੀ ਹੋਵੇ, ਉਹਨੂੰ ਹੋਰ ਕੀ ਚਾਹੀਦਾ ਸੰਜੋਗ ਤੋਂ ਇਲਾਵਾ। ਠੀਕ ਹੈ ਮੈਂ ਚੱਲਦਾ, ਤੁਸੀਂ ਕਰੋ ਬ੍ਰੇਕਫਾਸਟ। ਮੈਂ ਚਾਹ ਨੂੰ ਕਹਿਣਾ ਤੇਰੀ ਨੂੰ ਹੈ। ਭਾਬੀ ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਬੜੀ ਜ਼ਰੂਰੀ। ਤੁਸੀਂ ਬਹੁਤ ਗਲਤ ਜਗ੍ਹਾ ਵਿਆਹ ਕੀਤਾ। ਯੂ ਡਿਜ਼ਰਵ ਬੈਟਰ। ਸੁਣ ਲਿਆ? ਉਹ ਬੱਗੂ ਹੁਣ ਤੂੰ ਮੈਨੂੰ ਗਲਤ ਸਮਝਦੀ ਐ। ਗਲਤ ਸਹੀ ਛੱਡੋ, ਮੈਂ ਸੱਚੀ ਕਹਿ ਰਹੀ ਹਾਂ। ਸਮਝਾਓ ਉਹਨੂੰ ਕੁਝ। ਉਹਨੇ ਨਹੀਂ ਰੁਕਣਾ, ਉਹਨੇ ਗੇਰ ਪਾਤਾ ਹੁਣ ਆਪਣਾ। ਚੱਲ ਆ ਜਾ ਬੈਠ ਬੈਠ। ਵੈਸੇ ਕਿੰਨੀ ਹੈਰਾਨੀ ਦੀ ਗੱਲ ਹੈ ਜੀ, ਤੁਸੀਂ ਵੀ ਬੈਂਗਲੌਰ ਸੀ 2014 ਚ, ਅਸੀਂ ਵੀ ਬੈਂਗਲੌਰ ਸੀ 2014 ਚ। ਹੈ ਕਿੱਡਾ ਕੋਇਨਸੀਡੈਂਸ ਹੈ ਇਹ, ਦੱਸ। ਹੈ ਕਿਹੜੇ ਕਾਲਜ ਸੀ? ਕ੍ਰਿਸਟੂ ਜੈਂਤੀ ਕਾਲਜ। ਕ੍ਰਿਸਟੂ ਕਾਲਜ ਸੀ? ਅਸੀਂ ਵੀ ਕ੍ਰਿਸਟੂ ਕਾਲਜ ਸੀ। ਪਰ ਉਹ ਤਾਂ ਗਰਲਸ ਕਾਲਜ ਹੈ ਨਾ। ਨਹੀਂ ਨਹੀਂ ਤੁਸੀਂ ਸਮਝੇ ਨਹੀਂ। ਮੈਂ ਕਹਿ ਰਿਹਾ ਕ੍ਰਿਸਟੂ ਕਾਲਜ ਦੇ ਮੂਹਰੇ ਅੰਨਪੂਰਨਾ ਢਾਬਾ ਸੀ, ਉਥੋਂ ਬੜਾ ਅੰਨ ਖਾਦਾ ਸੀ। ਕਿਉਂ ਕੁੱਲੀ? ਅਸੀਂ ਤਾਂ ਜੀ ਪਰੌਂਠੇ ਬਣਾਉਣੇ ਵੀ ਆਪ ਸਿਖਾਏ ਨੇ ਉਸ ਢਾਬੇ ਵਾਲੇ ਨੂੰ ਆਪਣੇ ਹੱਥਾਂ ਨਾਲ। ਖਾਦਾ ਤੇ ਹੋਣਾ ਤੁਸੀਂ ਪਰੌਂਠਾ। ਐਡੇ ਐਡੇ ਪਰੌਂਠੇ ਬਣਾਉਂਦਾ ਸੀ ਹਾਥੀ ਦੇ ਖਾਣੇ ਜੱਟੇ। ਵੈਸੇ ਕਿਸੇ ਨੇ ਸੱਚ ਕਿਹਾ, ਦੇਖੋ ਇਸ ਧਰਤੀ ਤੇ ਹਰੇਕ ਬੰਦਾ ਦੂਜੇ ਬੰਦੇ ਤੋਂ 6 ਕੜੀਆਂ ਦੂਰ ਹੈ। ਮਤਲਬ ਦੋ ਅਣਜਾਣ ਬੰਦੇ ਇੱਕ ਦੂਜੇ ਨਾਲ ਵੱਧ ਤੋਂ ਵੱਧ 6 ਬੰਦਿਆਂ ਰਾਹੀਂ ਜੁੜੇ ਹੁੰਦੇ ਆ। 6 ਡਿਗਰੀਜ਼ ਆਫ ਸੈਪਰੇਸ਼ਨ। ਮਤਲਬ ਜਿੱਦਾਂ ਤੁਸੀਂ ਤੇ ਮੈਂ, ਆਪਾਂ ਦੋਵੇਂ ਇੱਕ ਦੂਜੇ ਤੋਂ ਸਿਰਫ 2 ਹੀ ਕੜੀਆਂ ਦੂਰ ਸੀ। ਮਤਲਬ ਮੈਂ ਮੁੰਡੇ ਕਰਮਜੀਤ ਨੂੰ ਜਾਣਦਾ, ਤੁਸੀਂ ਕੁੜੀ ਕਰਮਜੀਤ ਨੂੰ ਜਾਣਦੇ ਸੀ। ਉਹ ਵੀ 2 ਕੜੀਆਂ ਤੋਂ ਇੱਕ ਕੜੀ ਹੋ ਗਈ, ਉਹਨਾਂ ਦਾ ਵਿਆਹ ਹੋ ਗਿਆ ਹੈ। ਕੁੱਲੀ ਉਹ ਕੁੱਲੀ ਹੱਸਦਾ ਕੇ ਬੈਠ। ਅਬ ਤੁਸੀਂ ਪਲੀਜ਼ ਅੱਗੇ ਦੇਖੋ। ਅੱਗੇ ਦੇਖ ਰਿਹਾ ਮੈਂ, ਤੁਸੀਂ ਘਬਰਾਓ ਨਾ, ਅੱਗੇ ਦੇਖ ਰਿਹਾ ਮੈਂ। ਤੁਹਾਨੂੰ ਲੱਗਿਆ ਮੈਂ ਪਿੱਛੇ ਦੇਖ ਰਿਹਾ। ਵੈਸੇ ਤੁਹਾਨੂੰ ਪਤਾ ਨਹੀਂ, ਪਰੌਂਠੇ ਮੇਰੀ ਜਾਨ ਹੈ। ਬਿਲਕੁਲ ਪਰੌਂਠਿਆਂ ਬਿਨਾ ਮੈਂ ਜ਼ਿੰਦਗੀ ਦਾ ਤਸੱਵਰ ਨਹੀਂ ਕਰ ਸਕਦਾ ਜੀ। ਪਤਾ ਹੈ ਨਾ ਕਿਉਂ ਨਹੀਂ ਪਤਾ? ਮੇਰੇ ਕੋਰਸ ਦੀ ਕਿਤਾਬ 'ਚ ਸੀਗਾ ਮਲਟੀਪਲ ਚੋਇਸ ਟਾਈਪ ਕੁਐਸਚਨ ਵੀ ਇਹੀ ਆਇਆ ਸੀ। ਕੀ ਨਾਮ ਲਿਆ ਤੁਸੀਂ? ਕ੍ਰਿਸਟੂ ਕਾਲਜ। ਤੁਹਾਡਾ ਨਾਮ? ਅਮਰੀਕ। ਅਮਰੀਕ। ਸਵਾਲ ਇਹ ਸੀ ਕਿ ਅਮਰੀਕ ਨੂੰ ਪਰਾਂਠੇ ਪਸੰਦ ਨੇ ਕਿ ਨਾਨ ਪਸੰਦ ਨੇ ਕਿ ਪੀਜ਼ੇ ਪਸੰਦ ਨੇ ਕਿ ਛਿੱਤਰ? ਫਿਰ ਤੁਸੀਂ ਜਵਾਬ 'ਚ ਛਿੱਤਰ ਲਿਖਿਆ ਹੋਣਾ ਤੇ ਫੇਲ ਹੋ ਗਏ ਹੋਵੋਗੇ। ਮਖੌਲ ਕਰਦਾ। ਪਰ ਬੜੀ ਹੈਰਾਨੀ ਦੀ ਗੱਲ ਹੈ, ਬੜੀ ਹੈਰਾਨੀ ਦੀ ਗੱਲ ਹੈ, ਬੰਗਲੌਰ 'ਚ ਰਹਿੰਦਿਆਂ ਇੱਕ ਦੂਜੇ ਨਾਲ ਟੱਕਰਾ ਨਹੀਂ ਹੋਇਆ ਆਪਣਾ। ਨਿੱਕਾ ਜਿਹਾ ਬੰਗਲੌਰ ਹੈ, ਮਿਲੇ ਕਿਉਂ ਨਹੀਂ? ਕਿਉਂਕਿ ਜੇ ਮੈਂ ਜ਼ਿੰਦਗੀ 'ਚ ਇੱਕ ਵਾਰ ਵੀ ਤੁਹਾਨੂੰ ਵੇਖ ਲੈਂਦਾ ਨਾ, ਮੈਂ ਨਹੀਂ ਸੀ ਭੁੱਲਦਾ। ਉਹ ਪੜਾਕੂ ਬੌਸ ਸੀ ਜੀ ਇਹ।
ਅੱਛਾ ਕਾਲਜ ਤੋਂ ਹੋਸਟਲ ਤੇ ਹੋਸਟਲ ਤੋਂ ਕਾਲਜ, ਬਸ ਇਹੀ ਜ਼ਿੰਦਗੀ ਸੀ ਇਹਦੀ। ਤੇ ਹੁਣ ਘਰ ਤੋਂ ਆਫਿਸ ਤੇ ਆਫਿਸ ਤੋਂ ਘਰ। ਤੁਹਾਡਾ ਵੀ ਇਹੀ ਰੁਟੀਨ ਸੀ ਜੀ? ਫੜੋ, ਟਾਇਰਾਂ ਵਾਲਾ ਹੈ। ਥੈਂਕ ਯੂ ਅਮਰੀਕ। ਥੈਂਕ ਯੂ। ਸੁਣੋ 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 ਸੁਣੋ, ਮੈਂ ਸੁਣਿਆ ਸੰਜੋਗ ਜ਼ਰਾ ਕੰਪਲਿਕੇਟਡ ਕੁੜੀ ਹੈ, ਸੱਚੀ ਗੱਲ? ਸੱਚੀ ਹੈ। ਸੁਣੋ ਤੇ ਸਹੀ। ਹਾਂਜੀ। ਮੈਨੂੰ ਲੱਗਾ ਸੀ, ਮੈਂ ਕਿਹਾ ਚਲੋ ਕਨਫਰਮ ਕਰ ਲੈਂਦੇ, ਤਾਂ ਮੈਂ ਤੁਹਾਨੂੰ ਰੋਕਿਆ। ਉੱਦਾਂ ਵੈਸੇ ਪੁੱਛ ਰਿਹਾ, ਜੇ ਇਨ ਕੇਸ ਮੈਨੂੰ ਤੁਹਾਡੀ ਸਲਾਹ ਸਲੂਹ ਦੀ ਲੋੜ ਪਈ, ਤੁਸੀਂ ਮੈਨੂੰ ਸਲਾਹ ਦੇ ਦੋਗੇ? ਉੱਦਾਂ ਹੀ ਫਰੈਂਡਲੀ। ਠੀਕ ਹੈ, ਬਾਏ। ਥੈਂਕ ਯੂ, ਬਾਏ 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 ਸੰਜੋਗ। ਆ ਜਾ। ਚੰਗੀਆਂ ਕੁੜੀਆਂ ਨੇ। ਤੁਸੀਂ ਕੁੜੀ ਕਰਮਜੀਤ ਨੂੰ ਜਾਣਦੇ ਸੀ, ਮੈਂ ਮੁੰਡੇ ਕਰਮਜੀਤ ਨੂੰ ਜਾਣਦਾ ਸੀ। ਇੱਕ ਵਾਰ ਵੀ ਵੇਖਿਆ ਹੁੰਦਾ ਤੇ ਭੁੱਲਦਾ ਨਹੀਂ। ਪੱਕਾ ਇਹ ਮੁੰਡਾ ਨਾ ਤਿਆਰੀ ਕਰਕੇ ਆਇਆ ਸੀ। ਕੁਝ ਨੰਬਰ ਬਣੀ ਕਿ ਨਹੀਂ ਇਹਦੇ? ਪਲੀਜ਼ ਇੱਕ ਗੱਲ ਦੀ ਤਾਂ ਮੈਂ ਪੱਕੀ ਭਵਿੱਖਬਾਣੀ ਕਰ ਸਕਦੀ ਹਾਂ ਕਿ ਇਹਨੂੰ ਤਾਂ ਆਖਰੀ ਵਾਰ ਨਹੀਂ ਵੇਖਿਆ। ਹੈਲੋ ਹੈਲੋ, ਹਾਂ ਸ਼ਵੇਤਾ ਕਿੱਥੇ ਹੋ? ਆਰਡੀ ਮਾਲ। ਹੋਰ ਕਿੱਥੇ? ਮੈਂ ਵੀ ਆਰਡੀ ਮਾਲ ਹੀ ਹਾਂ। ਆਰਡੀ ਮਾਲ 'ਚ ਕਿੱਥੇ ਹੋ? ਸੈਕਿੰਡ ਫਲੋਰ ਤੇ। ਤੇ ਮੈਂ ਵੀ ਸੈਕਿੰਡ ਫਲੋਰ ਤੇ ਖੜਾ ਹਾਂ। ਮੈਂ ਤਾਂ ਦੱਸਦੇ ਨਹੀਂ ਪਏ ਹੋ ਕਿੱਧਰ ਹੋ? ਪਿੱਛੇ ਦੇਖ। ਪਿੱਛੇ? ਕਿਹਦੇ ਪਿੱਛੇ? ਉਹ ਅੱਛਾ, ਆਇਆ ਮੈਂ, ਆਇਆ। ਰੁਕ। ਹਾਂ ਕੀ ਹੋਇਆ? ਦੇਖ, ਸੰਜੋਗ ਨੂੰ ਨਾ ਪਤਾ ਲੱਗ ਜੇ ਕਿ ਤੂੰ ਮੇਰੇ ਕੋਲ ਉਹਦੀ ਜਸੂਸੀ ਕਰਵਾ ਰਿਹਾ। ਉਹ ਮੈਨੂੰ ਤਾਂ ਆਪਸ ਗੱਲ ਦੀ ਟੈਨਸ਼ਨ ਹੈ, ਤੂੰ ਨਾ ਉਹਦੇ ਸਾਹਮਣੇ ਬੋਲ ਬੈਠੀ ਵੀ ਤੂੰ ਮੇਰੀ ਉਹਦੇ ਨਾਲ ਗਾਠੀ ਪਾਉਣ ਲੱਗੀ ਆ। ਕੁੜੀਆਂ ਦੇ ਢਿੱਡ 'ਚ ਗੱਲ ਰਹਿੰਦੀ ਨਹੀਂ ਨਾ। ਪਰ ਹਾਂ, ਤੂੰ ਥੋੜੀ ਡਿਫਰੈਂਟ ਹੈ। ਅੱਛਾ, ਵੈਸੇ ਕਿੰਨੀ ਕੁ ਕੁੜੀਆਂ ਨੂੰ ਕਹੀ ਹੈ ਤੂੰ ਇਹ ਗੱਲ? ਨਹੀਂ, ਇਹ ਗੱਲ ਮੈਂ ਸਿਰਫ ਤੈਨੂੰ ਕਹੀ ਹੈ। ਸੌਣ ਲੱਗੇ। ਚੱਲ ਠੀਕ ਆ ਜਾ। ਚੱਲ ਆ ਗਿਆ ਮੈਂ ਉੱਧਰ। ਲੈ ਵੀ ਅਮਰੀਕਾ, ਹੁਣ ਉਹ ਆਊਗੀ, ਤੈਨੂੰ ਪਛਾਣੂਗੀ, ਪਰ ਤੂੰ ਐਟੀਟਿਊਡ ਰੱਖਣਾ ਵੀ ਤੂੰ ਪਛਾਣਿਆ ਹੀ ਨਹੀਂ। ਮੈਂ ਤਾਂ ਜਾਣਦਾ ਹੀ ਨਹੀਂ ਜੀ, ਕੌਣ ਹੋ ਤੁਸੀਂ? ਹੈਂ? ਚੱਲ ਅਮਰੀਕ, ਸ਼ਾਬਾਸ਼। ਹਾਈ ਅਮਰੀਕ। ਹਾਏ। ਆਪਾਂ ਮਿਲਿਆ ਕਿੱਥੇ ਮਿਲਿਆ? ਮੈਨੂੰ ਯਾਦ ਕਿਉਂ ਨਹੀਂ ਆ ਰਿਹਾ? ਸੰਜੋਗ ਨਾ ਹੈ ਤੁਹਾਡਾ? ਹਾਂਜੀ। ਸੰਜੋਗ ਨਾ ਤੁਹਾਡਾ? ਇੰਨਾ ਪਿਆਰਾ ਨਾ ਕੋਈ ਕਿਵੇਂ ਭੁੱਲ ਸਕਦਾ ਭਲਾ? ਇੰਨੀ ਪਿਆਰੀ ਸਮਾਈਲ ਤੁਹਾਡੀ ਹੈ, ਦੱਸੋ। ਕਾਮਯਾਬ ਹੈ ਤਰੀਕਾ ਅਮਰੀਕਾ, ਸ਼ਾਬਾਸ਼। ਸੰਜੋਗ। ਹਾਈ। ਆਪਾਂ ਮਿਲੇ ਆ ਕਿਤੇ? ਮਿਲੇ ਆ, ਬਿਲਕੁਲ ਮਿਲੇ ਆਪਾਂ। ਕੀ ਨਾਮ ਸੀ ਤੁਹਾਡਾ? ਅਮਰੀਕ। ਨਾਈਸ ਮੀਟਿੰਗ ਯੂ। ਸੰਜੋਗ, ਇੱਕ ਮਿੰਟ। ਮੈਂ ਦਰਅਸਲ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂਜੀ ਦੱਸੋ। ਉਹ ਅੱਛਾ ਸੀ ਫੰਕਸ਼ਨ, ਹੈ ਨਾ? ਬੜਾ ਇੰਜੋਏ ਕੀਤਾ ਆਪਾਂ ਉਸ ਫੰਕਸ਼ਨ 'ਚ। ਤੁਸੀਂ ਵੀ ਕੀਤਾ, ਮੈਂ ਦੇਖਿਆ ਤੁਹਾਨੂੰ। ਤੁਸੀਂ ਮੈਨੂੰ ਦੇਖਿਆ ਇੰਜੋਏ ਕਰਦੇ ਆ? ਦੇਖਿਆ ਨਾ, ਜਮਾ ਨਹੀਂ ਥੱਕੇ, ਸਾਰੀ ਰਾਤ ਨੱਚੇ, ਹੈ ਨਾ? ਆਓ ਕਾਫੀ ਪੀਨੇ ਬਹਿ ਕੇ। ਸੌਰੀ, ਮੈਂ ਕਾਫੀ ਨਹੀਂ ਪੀਂਦੀ। ਕਾਫੀ ਨਹੀਂ ਪੀਂਦੇ? ਫਿਰ ਆਓ ਚਾਹ ਪੀਨੇ ਬਹਿ ਕੇ। ਚਾਹ ਵੀ ਨਹੀਂ ਪੀਂਦੇ ਤੁਸੀਂ? ਚਲੋ ਆ ਫਿਰ ਜੂਸ ਪੀ ਲੈਣਾ। ਕਿਹੜਾ ਜੂਸ ਪੀਓਗੇ? ਸੰਤਰਾ, ਸੇਬ, ਅਨਾਰ, ਅੰਗੂਰ, ਲੀਚੀ, ਕਿੰਨੂ? ਹੈ, ਜੂਸ ਵੀ ਨਹੀਂ ਪੀਂਦੇ ਤੁਸੀਂ? ਵੈਰੀ ਨਾਈਸ। ਫਿਰ ਸ਼ੇਕ ਪੀ ਲੈਣੇ ਆ। ਬਨਾਨਾ ਸ਼ੇਕ, ਪਪੀਤਾ ਸ਼ੇਕ, ਸੀਤਾਫਲ ਸ਼ੇਕ, ਚੀਕੂ ਸ਼ੇਕ। ਨੋ। ਗੋਲ ਗੱਪਿਆਂ ਦਾ ਪਾਣੀ ਪੀਓਗੇ? ਓਕੇ ਆਓ ਫਿਰ।
ਹੈਲੋ ਹਾਈ ਹਾਈ ਤੁਹਾਨੂੰ ਇੱਥੇ ਕੋਈ ਕੰਮ ਹੈ? ਇੱਥੇ ਹਾਂਜੀ ਜ਼ਰੂਰੀ ਕੰਮ ਸੀ। ਤੇ ਤੁਸੀਂ? ਮੈਂ ਇੱਥੇ ਜੌਬ ਕਰਦੀ ਹਾਂ। ਅੱਛਾ ਤੁਸੀਂ ਇੱਥੇ ਜੌਬ ਕਰਦੇ ਹੋ? ਇਹ ਜਗ੍ਹਾ ਤਾਂ ਬੜੀ ਪਸੰਦ ਆ ਮੈਨੂੰ, ਬਹੁਤ ਪਸੰਦ ਆ। ਓਕੇ ਸੀ ਯੂ। ਤੁਹਾਡਾ ਅੱਜ ਲੰਚ ਦਾ ਕੀ ਪਲਾਨ ਹੈ? ਇੱਥੇ ਕੋਈ ਜਗ੍ਹਾ ਹੋਵੇ ਜਿੱਥੇ ਬੈਠ ਕੇ ਲੰਚ ਕਰ ਸਕੀਏ, ਮਤਲਬ ਮੈਂ ਲੰਚ ਕਰ ਸਕਾਂ। ਨਹੀਂ ਪਤਾ, ਮੈਨੂੰ ਪਤਾ ਇੱਕ ਵਧੀਆ ਜਗ੍ਹਾ ਜਿੱਥੇ ਬੈਠ ਕੇ ਆਪਾਂ ਲੰਚ ਕਰ ਸਕਦੇ ਹਾਂ ਇਕੱਠੇ, ਮਤਲਬ ਮੈਂ ਲੰਚ ਕਰ ਸਕਦਾ। ਤੁਸੀਂ ਵੀ ਜੁਆਇਨ ਕਰ ਸਕਦੇ ਹੋ, ਮਤਲਬ ਸੋਹਣੇ ਲੱਗਾਂਗੇ ਆਪਾਂ ਜੇ ਇਕੱਠਿਆਂ ਲੰਚ ਕੀਤਾ। ਮਤਲਬ ਪਤਾ ਨਹੀਂ ਮੈਂ ਕੀ ਬੋਲ ਰਿਹਾ, ਪਰ ਤੁਸੀਂ ਲੰਚ ਤੇ ਚੱਲੋਗੇ ਮੇਰੇ ਨਾਲ? ਚੱਲੋਗੇ? ਹਾਂਜੀ 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 ਹਾਂਜੀ। ਹਾਂਜੀ ਹਾਂਜੀ, ਤੁਹਾਨੂੰ ਪਤਾ ਨਾ ਗੱਡੀ ਨਿਕਲ ਗਈ ਸੀ। ਉਹ ਤਾਂ ਪਹਿਲੇ ਆਪ ਚ ਨਹੀਂ ਨਿਕਲੀ ਸੀ। ਪਹਿਲੇ ਆਪ ਚ ਨਿਕਲੀ ਸੀ। ਮੈਨੂੰ ਆਪਣੇ ਬਾਰੇ ਕੁਝ ਦੱਸੋ। ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਸਭ ਕੁਝ। ਪਹਿਲਾਂ ਤੁਸੀਂ ਦੱਸੋ। ਕੀ ਪੁੱਛਣਾ ਹੈ? ਸਭ ਕੁਝ। ਸਭ ਕੁਝ? ਹਾਂਜੀ। ਨਹੀਂ, ਪਰ ਮੈਂ ਤੁਹਾਨੂੰ ਸਭ ਕੁਝ ਨਹੀਂ ਦੱਸ ਸਕਦਾ। ਕਿਉਂ? ਕਿਉਂਕਿ ਮੇਰੇ ਸਭ ਕੁਝ ਹੁਣ ਤੁਸੀਂ ਬਹੁਤ ਕੁਝ ਹੋ ਤੇ ਉਹ ਤੁਸੀਂ ਮੈਨੂੰ ਅਜੇ ਦੱਸਿਆ ਨਹੀਂ। ਵੈਲ ਓਕੇ, ਮੈਂ ਲਾਈਫ 'ਚ ਇੱਕ ਮੁਕਾਮ ਹਾਸਿਲ ਕਰਨਾ ਚਾਹੁੰਦੀ ਹਾਂ। ਓਕੇ। ਐਂਡ ਆਈ ਵਾਂਟ ਦ ਵਰਲਡ ਟੂ ਨੋ ਕਿ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਮਾਮਲੇ 'ਚ ਘੱਟ ਨਹੀਂ ਹੁੰਦੀਆਂ। ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ? ਕੁੜੀਆਂ ਮੁੰਡਿਆਂ ਤੋਂ ਕਿਉਂ ਘੱਟ ਨੇ? ਮੇਰੇ ਘਰ 'ਚ ਜਿੰਨੀਆਂ ਵੀ ਲੇਡੀਜ਼ ਨੇ ਉਹ ਮੁੰਡਿਆਂ ਤੋਂ ਘੱਟ ਨਹੀਂ। ਆਈ ਮੀਨ ਬੰਦਿਆਂ ਤੋਂ। ਕਹਿਣ ਦਾ ਮਤਲਬ ਹੈ ਕਿ ਮੈਨੂੰ ਪਾਲਿਆ ਸੰਭਾਲਿਆ ਮੇਰੇ ਘਰ ਦੀਆਂ ਲੇਡੀਜ਼ ਨੇ। ਮੇਰੀ ਮਾਂ ਨੇ, ਮੇਰੀ ਭੈਣ ਨੇ, ਮੇਰੀ ਦਾਦੀ ਨੇ। ਮੈਨੂੰ ਜ਼ਿੰਦਗੀ 'ਚ ਤਿਆਰ ਹੀ ਕੁੜੀਆਂ ਨੇ ਕੀਤਾ। ਹਾਂ, ਲੇਡੀਜ਼ ਨੇ ਜ਼ਿੰਦਗੀ ਲਈ ਤਿਆਰ ਕੀਤਾ। ਇੰਨੇ ਕੇਕ? ਉਹ ਇੰਨੇ ਕਿੰਨੇ ਕੇਕ? 2 ਤਾਂ ਕੇਕ ਨੇ, ਬਾਏ 1 ਗੈਟ 1 ਫ੍ਰੀ ਵਾਲਾ ਆਫਰ ਹੋ ਕੋਈ? ਅੱਛਾ, ਹਾਂ ਵੀ ਰੱਖ ਇੱਧਰ। ਲੈ ਵੀ ਰੱਖੋ, ਰੈੱਡ ਵੈਲਵਟ। ਆਹ ਵਾਲਾ ਜਿਹੜਾ ਕੇਕ ਹੈ ਇਹ ਤਾਂ ਅਮਰੀਕ ਨੇ ਅਰੇਂਜ ਕੀਤਾ ਹੈ। ਜਿਸ ਤਰ੍ਹਾਂ ਸਾਡੇ ਦੋਹਾਂ ਦੀ ਅੱਜ ਸੈਕਿੰਡ ਵੈਡਿੰਗ ਐਨੀਵਰਸਰੀ ਹੈ, ਉਵੇਂ ਹੀ ਸੰਜੋਗ ਤੇ ਅਮਰੀਕ ਸੰਜੋਗ ਦੀ ਐਨੀਵਰਸਰੀ ਦੀ ਵੀ ਦੋਸਤੀ ਨੂੰ 2 ਸਾਲ ਪੂਰੇ ਹੋ ਗਏ, ਉਸ ਕਰਕੇ ਕੇਕ ਮੰਗਾਇਆ। ਐਂਡ ਇਹ ਕੇਕ ਸੰਜੋਗ ਕੱਟੂਗੀ। ਨਵੇੜੋ ਕੰਮ। ਖਾਣ ਪੀਣ ਵਾਲੀ ਗੱਲ ਤਾਂ ਕਰੋ ਕੋਈ। ਚਲੋ ਲਓ ਜੀ, ਕੱਟੋ। ਕੱਟੋ। ਅਮਰੀਕ, ਤੂੰ ਸੰਜੋਗ ਨੂੰ ਅੱਜ ਪ੍ਰਪੋਜ਼ ਕਿਉਂ ਨਹੀਂ ਕੀਤਾ? ਭਾਬੀ, ਮੈਨੂੰ ਲੱਗਦਾ ਸਾਰਿਆਂ ਚੋਂ ਇਹ ਸਭ ਪਸੰਦ ਨਹੀਂ ਆਇਆ। ਮੇਰੀ ਤਾਂ ਹਿੰਮਤ ਹੀ ਨਹੀਂ ਪਈ। ਕੋਈ ਨਹੀਂ, ਹੌਸਲਾ ਜਿਹਾ ਇਕੱਠਾ ਕਰਕੇ ਨਾ ਇਕੱਲੇ 'ਚ ਗੱਲ ਕਰਨੀ ਪਊਗੀ। Can I take your order, sir, please? ओ यार 5 ਮਿੰਟ ਰੁਕ ਜਾ ਯਾਰ। सर, वो बैंड वालों को नए इवेंट के लिए दिल्ली जाना था। ਮੈਂ ਉਹਨਾਂ ਨਾਲ ਆਪੇ ਗੱਲ ਕਰ ਲੈਣਾ। ਮੈਂ ਆਪੇ ਗੱਲ ਕਰ ਲੂੰਗਾ। ओके सर। ਵੀਰੇ ਬਸ ਥੋੜਾ ਜਿਹਾ ਹੋਰ ਟਾਈਮ ਹੈ। ਸ਼ੀ ਇਜ਼ ਔਨ ਦਾ ਵੇ, ਆਉਂਦੀ ਪਈ ਹੈ। ਹੈ ਤੁਸੀਂ ਵਜਾਈ ਚਲੋ ਆਪਣਾ। ਆ ਜਾ ਯਾਰ। ਯਾਰ ਮੇਰੇ ਵਾਸਤੇ ਵੀ ਕੁਝ ਆਰਡਰ ਕਰ ਦੀ, ਮੈਂ ਨਹੀਂ ਜਾ ਰਹੀ। ਯਾਰ ਅਮਰੀਕ ਦੀ ਕਾਲ ਆ ਰਹੀ ਹੈ, ਤੂੰ ਦੱਸ ਤਾਂ ਦੇ ਉਹਨੂੰ ਕਿ ਤੂੰ ਨਹੀਂ ਆ ਰਹੀ। ਮੈਨੂੰ ਪਤਾ ਹੈ ਯਾਰ, ਉਹਨੂੰ ਹਾਂ ਕਰਨਾ ਹੀ ਗਲਤੀ ਸੀ। ਆਈ ਨਿਊ ਇਟ ਕਿ ਉਹ ਪ੍ਰਪੋਜ਼ ਕਰਨ ਨੂੰ ਫਿਰਦਾ ਹੈ। ਪਰ ਦੱਸਣਾ ਤੇ ਪੈਣਾ ਹੈ, ਨਹੀਂ ਤਾਂ ਕੁਝ ਜ਼ਿਆਦਾ ਹੀ ਹੋ ਜਾਊਗਾ। ਹਾਈ ਅਮਰੀਕ। ਸੰਜੋਗ ਕਿੱਥੇ ਰਹਿ ਗਈ ਹੈ? ਹੋਰ ਕਿੰਨਾ ਟਾਈਮ ਲੱਗਣਾ ਯਾਰ? ਸਮਥਿੰਗ ਹੈਜ਼ ਕਮ ਅਪ ਯਾਰ, ਮੈਂ ਨਹੀਂ ਆ ਪਾਉਂਗੀ। ਆ ਨਹੀਂ ਸਕਦੀ ਮਤਲਬ? ਯਾਰ ਬੈਂਗਲੌਰ ਜਾਣਾ ਪੈ ਰਿਹਾ ਮੀਟਿੰਗ ਲਈ। ਬੈਂਗਲੌਰ? ਅੱਜ ਹੀ?
ਹਾਂ ਮੀਟਿੰਗ ਐਡਵਾਂਸ ਹੋ ਗਈ ਹੈ ਨਾ। ਅੱਛਾ ਚੱਲ ਮੈਂ ਆਉਣਾ ਤੈਨੂੰ 에ਅਰਪੋਰਟ ਛੱਡਣ। ਨਹੀਂ ਨਹੀਂ ਮੈਨੂੰ ਛੱਡਣ ਜਾਣ ਦੀ ਕੋਈ ਲੋੜ ਨਹੀਂ ਹੈ, ਮੈਂ ਮੈਨੇਜ ਕਰ ਲੂੰਗੀ। ਬਾਕੀ ਕਲੀਗਸ ਵੀ ਹੋਣਗੇ ਨਾ ਮੇਰੇ ਨਾਲ। ਸੰਜੋਗ ਕਿਤੇ ਤੂੰ ਮੈਥੋਂ ਖਹਿੜਾ ਤਾਂ ਨਹੀਂ ਛਡਾਉਣਾ ਚਾਹੁੰਦੀ ਹੈ? ਮਜ਼ਾਕ ਕਰਦਾ। ਚੱਲ ਮੈਂ ਆਉਣਾ ਮਿਲਣ ਆਉਣਾ। ਲੁਕ ਅਮਰੀਕ, ਮੈਂ ਤੈਨੂੰ ਬਹੁਤ ਦੇਰ ਤੋਂ ਕੁਝ ਦੱਸਣਾ ਚਾਹੁੰਦੀ ਹਾਂ। ਹਾਂ ਦੱਸ। ਆਪਣੇ ਵਿੱਚ ਜੋ ਕੁਝ ਵੀ ਹੈ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਹੈ। ਕੀ ਓ ਇੱਕ ਮਿੰਟ ਬੰਦ ਕਰੋ ਯਾਰ, ਬੰਦ ਕਰੋ ਇੱਕ ਮਿੰਟ ਪਲੀਜ਼। ਕੀ ਕਿਹਾ ਤੂੰ? ਯਾਰ ਆਪਾਂ ਕੰਪੈਟੀਬਲ ਨਹੀਂ ਆ ਇੱਕ ਦੂਜੇ ਨਾਲ। ਦੇਖ ਆਪਣਾ ਇਕੱਠਿਆਂ ਦਾ ਕੋਈ ਫਿਊਚਰ ਤਾਂ ਹੈ ਨਹੀਂ, ਹੈ ਨਾ? ਆਈ ਹੋਪ ਯੂ ਡੋਂਟ ਥਿੰਕ ਬੈਡ ਆਫ ਮੀ। ਆਈ ਐਮ ਰੀਅਲੀ ਸੌਰੀ। ਨਹੀਂ ਇਟਸ ਓਕੇ, ਕੋਈ ਗੱਲ ਨਹੀਂ, ਕੋਈ ਨਹੀਂ। ਓਕੇ ਬਾਏ। ਇਹ ਤਾਂ ਕੋਈ ਔਖਾ ਕੰਮ ਨਹੀਂ ਸੀ, ਮੈਂ ਤਾਂ ਐਵੇਂ ਹੀ ਬਸ। ਵੈਸੇ ਹੋਇਆ ਕੀ ਹੈ ਤੁਹਾਡੇ ਦੋਨਾਂ ਵਿੱਚ? ਕੀ ਕਰਤਾ ਉਹਨੇ? ਕੁਛ ਨਹੀਂ ਯਾਰ, ਕੁਝ ਜ਼ਿਆਦਾ ਹੀ ਸੀਰੀਅਸ ਹੋ ਗਿਆ ਸੀ। ਆਈ ਮੀਨ ਬॉयਫ੍ਰੈਂਡ ਤੱਕ ਠੀਕ ਸੀ, ਬਟ ਵਿਆਹ ਪਲੀਜ਼। ਮੈਨੂੰ ਤਾਂ ਮੇਰੇ ਘਰ ਦੇ ਪਿੱਟ ਮਾਰ ਗਏ ਯਾਰ ਵਿਆਹ ਲਈ। ਮੈਂ ਵਿਆਹ ਬਾਰੇ ਨਹੀਂ ਹਜੇ ਸੋਚਣਾ ਯਾਰ, ਮੈਂ ਕੁਝ ਬਣਨਾ ਹੈ ਸ਼ਵੇਤਾ। ਮਤਲਬ ਉਹਨੇ ਨਹੀਂ, ਤੂੰ ਕੀਤਾ ਹੈ। ਵੇਟਰ ਆਈ ਯਾਰ। ਲੈ ओके सर, थैंक यू। ਆਈ ਯਾਰ, ਤੂੰ ਵੀ ਆਈ। ਤੁਸੀਂ ਤਾਂ ਖੁਸ਼ ਰਹੋ। ਆ ਲੈ ਯਾਰ, ਤੂੰ ਹੀ ਫੜ। ਕੀ ਹੋਇਆ ਭਾਜੀ? ਹੈ ਕੰਪੈਟੀਬਲ ਨਹੀਂ ਯਾਰ ਸਾਡਾ ਬੈਂਡ। ਬੈਂਡ ਤਾਂ ਵੱਜ ਗਿਆ ਵੀਰੇ, ਤੁਸੀਂ ਵਜਾਈ ਚਲੋ ਆਪਣਾ। ਕੰਪੈਟੀਬਲ ਨਹੀਂ ਹੈ ਯਾਰ, ਵਜਾਈ ਚਲੋ। ਤੇਰਾ ਫੋਨ ਵੱਜਦਾ? ਮੇਰਾ ਨਹੀਂ ਫੋਨ, ਤੇਰਾ ਵੱਜ ਰਿਹਾ, ਉਹ ਵੀ ਬਹੁਤ ਦੇਰ ਤੋਂ। ਫਿਰ ਤੂੰ ਮੈਨੂੰ ਦੱਸ ਦਿੰਦੀ, ਜਗਾ ਦਿੰਦੀ। ਮੈਂ ਕਿਉਂ ਦੱਸਣਾ? ਹਾਂ ਭੈਣੇ, ਅਮਰੀਕੀ ਕਿੱਥੇ ਆ ਗਿਆ? ਅਸੀਂ ਬਸ ਪਹੁੰਚਣ ਵਾਲੇ ਹਾਂ। ਛੇਤੀ ਆ ਜਾ, ਮੈਂ ਪਰੌਠੀ ਤੇਰੇ ਆਉਣ ਤੀ ਬਣਾਉਂਗੀ। ਅੱਛਾ ਮੇਰੀ ਗੱਲ ਸੁਣ, ਉਹ ਕੁੜੀ ਤੇਰੇ ਨਾਲ ਹੀ ਆ? ਹਾਂ ਠੀਕ ਆ ਜਾ। ਹਾਂ ਭੈਣੇ, ਕਿਵੇਂ ਕਿੱਦਾਂ? ਅਮਰੀਕ? ਬਸ ਵਧੀਆ, ਤੂੰ ਦੱਸ। ਸਫ਼ਰ ਕਿਵੇਂ ਰਿਹਾ? ਵਧੀਆ ਸੀ। ਸੰਜੋਗ ਅੱਗੇ ਆ ਜਾ। ਆ ਸੰਜੋਗ ਸਤਿ ਸ਼੍ਰੀ ਹੈ, ਅਕਾਲ। ਇਹ ਸ਼ਰਨ ਮੇਰੀ ਦਾਦੀ, ਮੇਰੀ ਦੀਦੀ। ਸੰਗਣਾ ਨਹੀਂ, ਤੂੰ ਆਪਣਾ ਘਰ ਸਮਝ ਇਹਨੂੰ। ਦੀਦੀ ਇਹ ਬਹੁਤ ਸ਼ਾਈ ਹੈ। ਅੱਛਾ ਆ ਜਾਓ। ਵੇਖੋ ਹਾਲੇ ਵੀ ਕਿੰਨੀ ਸੰਗ ਹੈ ਇਹਦੇ ਮੂੰਹ ਤੇ। ਪਾਣੀ। ਥੈਂਕ ਯੂ। ਮੇਰੀ ਫਰੈਂਡ ਹੈ ਇੱਕ, ਉਹਦਾ ਬੇਟਾ ਵੀ ਇਦਾਂ ਦਾ ਹੀ ਹੈ, ਕਿਊਟ ਜਿਹਾ। ਹਾਂ ਬਟ ਇਹ ਜ਼ਿਆਦਾ ਕਿਊਟ ਹੈ। ਥੈਂਕ ਯੂ। ਦਾਰਾ ਕਿੱਥੇ ਭੈਣੇ? ਉਹ ਸਕੂਲ ਗਿਆ। ਮੇਜਰ ਸਾਹਿਬ? ਉਹ ਡਿਊਟੀ ਤੇ ਨੇ, ਸ਼ਾਮ ਤੱਕ ਆ ਜਾਣਗੇ। ਬੈਠੋ ਤੁਸੀਂ। ਦੀਦੀ ਜ਼ਿਆਦਾ ਦੇਰ ਨਹੀਂ ਬੈਠਿਆ ਜਾਣਾ, ਅਸੀਂ ਨਾ ਪਹਿਲਾਂ ਹੀ ਲੇਟ ਆ। ਪਰ ਅਮਰੀਕ ਮੇਰੇ ਪਰੌਠੇ ਖਾਏ ਬਿਨਾ ਨਹੀਂ ਜਾਊਗਾ। ਮੇਰੇ ਲਈ ਨਾ ਬਣਾਇਓ, ਠੀਕ ਆ? ਸ਼ਰਨ ਮੇਰੇ ਕਰਕੇ। ਠੀਕ ਆ। ਮੈਂ ਹੈਲਪ ਕਰਾਂ ਦੀਦੀ ਕੋਈ? ਨਹੀਂ ਤੂੰ ਬੈਠ। ਬੈਠ ਕੇ ਤਾਂ ਥੱਕੀ ਹੋਈ ਆ ਦੀਦੀ। ਨਾਲੇ ਇਹੋ ਜਿਹੇ ਪਤਲੇ ਪਤਲੇ ਪਰੌਂਠੇ ਤਾਂ ਉਹ 10 ਖਾ ਜਾਊਗਾ। ਅੱਛਾ ਤੈਨੂੰ ਬੜਾ ਪਤਾ ਹੈ, ਗੂੜੀ ਯਾਰੀ ਲੱਗਦੀ ਹੈ। ਕੋਈ ਨਹੀਂ, ਬਸ ਜਾਣਦੀ ਆ ਮੈਂ ਅਮਰੀਕ ਨੂੰ। ਇੰਨਾ ਕੁ ਜਾਣਦੀ ਆ ਮੈਂ ਅਮਰੀਕ ਨੂੰ ਕਿ ਹੋ ਹੀ ਨਹੀਂ ਸਕਦਾ ਕਿ ਉਹਨੇ ਤੁਹਾਨੂੰ ਮੇਰੇ ਬਾਰੇ ਦੱਸਿਆ ਨਾ ਹੋਵੇ। ਦੱਸਿਆ ਸੀ ਕਿ ਉਹ ਤੈਨੂੰ ਬਹੁਤ ਪਿਆਰ ਕਰਦਾ ਹੈ।
ਸਭ ਆਪਣੇ ਆਪ ਨੂੰ ਪਿਆਰ ਕਰਦੇ ਨੇ ਦੀਦੀ, ਸਭ ਵਹਿਮ ਨੇ। ਦੇਖਿਓ ਕੱਲ ਨੂੰ ਉਹਨੂੰ ਕੋਈ ਹੋਰ ਕੁੜੀ ਮਿਲ ਗਈ, ਇਹਨੂੰ ਉਹਦੇ ਨਾਲ ਪਿਆਰ ਹੋ ਜਾਊ। ਦਿਲ ਤੋੜਿਆ ਮੇਰੇ ਭਰਾ ਦਾ ਤੂੰ। ਇਹ ਦਿਲ ਤੋੜਨਾ ਕੁਛ ਨਹੀਂ ਹੁੰਦਾ ਦੀਦੀ, ਸਭ ਕਵੀਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੇ। ਦਿਲ ਤਾਂ ਬਸ ਇੱਕ ਖੂਨ ਪੰਪ ਕਰਨ ਵਾਲੀ ਮਸ਼ੀਨ ਹੈ। ਯਾਰ ਆਪਾਂ ਪਹਿਲਾਂ ਹੀ ਲੇਟ ਆ, ਮੈਂ ਫਟਾਫਟ ਚੇਂਜ ਕਰਕੇ ਆਈ ਤੇ ਫਿਰ ਨਿਕਲੀਏ। ਚਲੋ ਚਲੋ। ਓਕੇ ਦੀਦੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੰਗਾ ਭੈਣੇ, ਚੱਲਦਾ ਮੈਂ। ਖਿਆਲ ਰੱਖੀ। ਮੇਜਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੀ ਮੇਰੀ। ਉਹ ਤਾਂ ਠੀਕ ਹੈ ਅਮਰੀਕ, ਮੈਨੂੰ ਨਾ ਕੁੜੀ ਤੇਰੇ ਲਈ ਹਾਨੀਕਾਰਕ ਲੱਗਦੀ ਹੈ। ਚੱਕਰ ਪਤਾ ਕੀ ਹੈ ਭੈਣੇ, ਇਹਦੇ ਵਰਗੀ ਹੋਰ ਕੋਈ ਹੈ ਨਹੀਂ। ਹੁਣ ਮੈਂ ਦੱਸ ਕੀ ਕਰਾਂ। ਨਾਲੇ ਮੈਂ ਆਪਣੇ ਵਾਸਤੇ ਚੱਲਿਆ ਸ਼ਰਨ, ਨਹੀਂ ਇਹਦੀ ਦਾਦੀ ਨੇ ਕਿਤੇ ਹੋਰ ਵਿਆਹ ਦੇਣੀ ਆ, ਫੇਰ ਨਾ ਮੈਨੂੰ ਕੋਈ ਤੇਰਾ ਭਰਾ ਛੜਾ ਰਹਿ ਜੂ। ਚੰਗਾ ਤੇਰੀ ਮਰਜ਼ੀ। ਮਮ ਡੈਡ ਕੋਲ ਗੇੜੇ ਹੀ ਮਾਰੇ ਆਉਂਦਾ ਚੰਡੀਗੜ੍ਹ। ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਿਆ, ਬੁਲਾਉਣਗੇ ਚੱਲ ਜਾਾਂਗੇ। ਮੈਨੂੰ ਇਹ ਦੱਸ, ਤੇਰੇ ਤੇ ਡੈਡ ਦੀ ਲੜਾਈ ਦੇ ਵਿੱਚ ਮੰਮੀ ਦਾ ਕੀ ਕਸੂਰ ਹੈ? ਓ ਯਾਰ ਮੰਮੀ ਨੂੰ ਮੈਂ ਫੋਨ ਕਰ ਲੈਣਾ ਹੁੰਨਾ ਸ਼ਰਨ। ਅਮਰੀਕ, ਫੋਨ ਨਾਲ ਨਹੀਂ ਸਰਦਾ। ਮੰਮੀ ਵੀ ਚਾਹੁੰਦੀ ਹੈ ਕਿ ਤੇਰੀ ਤੇ ਡੈਡ ਦੀ ਆ ਕੋਲਡ ਵਾਰ ਖਤਮ ਹੋਵੇ ਹੁਣ। ਅੱਛਾ ਹੁਣ ਮੈਂ ਚੱਲਦਾ, ਨਹੀਂ ਇਹਨੇ ਮੂੰਹ ਬਣਾ ਲੈਣਾ। ਬੜੀ ਖੁਸਰ ਪੁਸਰ ਕਰ ਰਹੇ ਸੀ ਦੋਨੋਂ ਭੈਣ ਭਰਾ। ਕੀ ਕਿਹਾ ਤੂੰ ਆਪਣੀ ਭੈਣ ਨੂੰ ਉਲਟਾ ਸਿੱਧਾ ਮੇਰੇ ਬਾਰੇ? ਕੁਛ ਨਹੀਂ, ਮੈਂ ਤਾਂ ਉਹੀ ਕਿਹਾ ਜੋ ਸੱਚ ਹੈ। ਯਾਰ ਤੂੰ ਮੇਰੀ ਧਿਆਨ ਨਾਲ ਗੱਲ ਸੁਣ। ਘਰੇ ਪਹੁੰਚਦੇ ਹੀ ਆਪਾਂ ਬੇਬੇ ਨੂੰ ਇਹ ਸ਼ੋ ਕਰਨਾ ਹੈ ਕਿ ਮੈਂ ਤੇਰੇ ਹੁੰਦਿਆਂ ਕਿਸੇ ਹੋਰ ਨਾਲ ਵਿਆਹ ਕਰਾਉਣ ਬਾਰੇ ਸੋਚ ਵੀ ਨਹੀਂ ਸਕਦੀ। ਪਲੀਜ਼ ਥੋੜਾ ਧਿਆਨ ਨਾਲ, ਬੇਬੇ ਸਾਹਮਣੇ ਪੋਲ ਨਾ ਖੁੱਲ ਜੇ। ਇੰਨਾ ਡਰਦੀ ਆ ਤੂੰ ਆਪਣੀ ਬੇਬੇ ਤੋਂ? ਐਡੀ ਕਿਹੜੀ ਝਾਂਸੀ ਦੀ ਰਾਣੀ ਉਹ? ਯਾਰ ਨਿੱਕੇ ਹੁੰਦਿਆਂ ਤੋਂ ਹੀ ਦਹਿਸ਼ਤ 'ਚ ਰਹੀ ਆ ਤੇ ਉਹ ਡਰਨਾ ਅੱਜ ਵੀ ਹੈ। ਪਹਿਲਾਂ ਤਾਂ ਮੈਨੂੰ ਦਾਦਾ ਜੀ ਬਚਾ ਲੈਂਦੇ ਸੀ। ਉਹ ਬੜਾ ਅਫਸੋਸ ਆ ਯਾਰ ਤੇਰੇ ਦਾਦਾ ਜੀ ਬਾਰੇ ਸੁਣ ਕੇ। ਉਹ ਹੈਗੇ ਨੇ ਮੇਰੇ ਦਾਦਾ ਜੀ, ਬਸ ਯਾਦ ਭੁੱਲਣ ਲੱਗ ਗਏ ਨੇ। ਪਰ ਇਹ ਕਿਹੜਾ ਖੁਸ਼ੀ ਵਾਲੀ ਗੱਲ ਆ? ਖੜੋ ਤੇਰੀ ਤਾਂ ਮੈਂ। ਓ ਬਾਈ ਜੀ, ਬਚਾਅ ਹੋ ਗਿਆ, ਬਚਾਅ ਹੋ ਗਿਆ। ਬਚਾ ਦੇ ਲੱਗ ਜਾ, ਹੁਣ ਤੂੰ ਆਪਣਾ ਬਚਾ ਕਰਨ ਬਾਰੇ ਸੋਚ। ਬਾਈ ਮੈਂ ਕਹੀ ਜਾਣਾ ਬਚਾਅ ਹੋ ਗਿਆ, ਨਾਲੇ ਗਲਤੀ ਤੁਹਾਡੀ ਹੈ, ਸਾਡੀ ਥੋੜੀ ਹੈ ਯਾਰ। ਹੁਣ ਪਤਾ ਲੱਗੂ ਕਿਹਦੀ ਗਲਤੀ ਹੈ। ਸਿੰਮੀ ਸੌਰੀ ਸੰਜੋਗ, ਤੂੰ ਚਲਾ ਰਹੀ ਸੀ ਗੱਡੀ? ਆ ਕੌਣ ਹੈ? ਇਹ ਮੇਰੇ ਬॉयਫ੍ਰੈਂਡ ਨੇ, ਅਮਰੀਕ। ਬॉयਫ੍ਰੈਂਡ? ਸਰਪੰਚ ਨੂੰ ਪਤਾ ਹੈ? ਓ ਤੇਰੀ, ਮੈਂ ਚੱਲਦਾ। ਮੈਂ ਵੀ ਨਾਲ ਹੀ ਚੱਲਦੀ ਆ। ਇਹ ਜੇ ਐਂਟਰਟੇਨਮੈਂਟ ਦਾ ਮੌਕਾ ਤਾਂ ਮਜ਼ਾ ਮਿਲਦਾ। ਛੇਤੀ ਚਲ ਛੇਤੀ ਚਲੋ। ਲਿਓ। ਸੰਜੋਗ, ਸਰਪੰਚ ਕੌਣ ਆ? ਮੇਰੀ ਬੇਬੇ। ਉਹ ਤੂੰ ਪਹਿਲਾਂ ਕਦੇ ਦੱਸਿਆ ਹੀ ਨਹੀਂ। ਤੂੰ ਕਦੇ ਪੁੱਛਿਆ ਹੀ ਨਹੀਂ। ਚਲ ਹੁਣ ਛੇਤੀ ਕਰਨੀ ਤਾਂ ਆਪਣੇ ਤੋਂ ਪਹਿਲਾਂ ਆਪਣੀ ਖਬਰ ਘਰੇ ਪਹੁੰਚ ਜੂਗੀ। ਬੰਦਾ ਘੱਟੋ ਘੱਟ ਦੱਸ ਤਾਂ ਦੇਵੇ ਸਾਡੀ ਬੀਬੀ ਸਰਪੰਚ ਹੈ। ਪਰਮ, ਅਜੇ ਨਹੀਂ, ਕੁਝ ਦਿਨ ਬਾਅਦ ਬੁਲਾਵਾਂਗੇ ਸ਼ਿਵਿੰਦਰ ਨੂੰ। ਸੰਜੋਗ ਵਾਸਤੇ, ਹੋਰ ਕਿਹਦੇ ਵਾਸਤੇ? ਆਹੋ, ਮੈਂ ਦੱਸਦੀ ਹਾਂ ਕਦੋਂ। ਆ ਸੰਜੋਗ ਜਿਹੜਾ ਹਿੰਮਤੀ ਲੈ ਕੇ ਆਈ ਹੈ, ਪਹਿਲਾਂ ਇਹਦੇ ਨਾਲ ਤਾਂ ਨਿਬੜਨਾ। ਹੈਲੋ। ਸਤਿ ਸ਼੍ਰੀ ਅਕਾਲ ਬੇਬੇ ਜੀ। ਸਭ ਠੀਕ ਹੈ ਨਾ ਬੇਬੇ ਜੀ? ਛੋਟੀ ਦਾ ਵਿਆਹ ਹੋ ਰਿਹਾ ਹੈ, ਵੱਡੀ ਕੁਆਰੀ ਹੈ, ਬਾਕੀ ਸਭ ਚੰਗਾ ਭਲਾ। ਸਤਿ ਸ਼੍ਰੀ ਅਕਾਲ ਬੇਬੇ ਜੀ, ਪੈਰੀ ਪੈਣਾ ਜੀ। ਬੇਬੇ ਜੀ ਇਹ ਅਮਰੀਕ ਜੀ ਨੇ। ਸੰਜੋਗ ਜੀ ਨੇ ਬੜੀਆਂ ਗੱਲਾਂ ਦੱਸੀਆਂ ਬੇਬੇ ਜੀ ਤੁਹਾਡੇ ਬਾਰੇ। ਮੈਨੂੰ ਨਹੀਂ ਲੱਗਦਾ ਇਹਨੂੰ ਮੇਰੇ ਬਾਰੇ ਕਿਸੇ ਨੇ ਚੰਗੀ ਤਰ੍ਹਾਂ ਦੱਸਿਆ ਹੋਊ। ਤੈਨੂੰ ਕਿਹਾ ਨਹੀਂ ਸੀ ਮੁੰਡੇ ਖੁੰਨੇ ਨੂੰ ਨਹੀਂ ਲੈ ਕੇ ਆਉਣਾ ਇੱਥੇ? ਹੁਣ ਸਭ ਸੁਣ ਗਿਆ ਤੈਨੂੰ? ਬੇਬੇ ਜੀ ਇਹ ਕੋਈ ਆਮ ਮੁੰਡਾ ਜੋ ਨਹੀਂ ਕੁਝ ਹੈ। ਬੋਲਣਾ ਨਾ ਸੋਚ ਸਮਝ ਕੇ ਬੋਲੀ। ਤੇਰਾ ਕੁਝ ਨਹੀਂ ਜਾਣਾ, ਉਹਦਾ ਗਾਟਾ ਲੈ ਜੂ। ਜਾਣਦੀ ਨਹੀਂ ਤੂੰ ਮੈਨੂੰ? ਭੁੱਲ ਗਈ? ਉਹ ਨਾ ਬੇਬੇ ਜੀ,
ਸੰਜੋਗ ਜੀ ਤੇ ਮੈਂ ਜੀ ਸੰਜੋਗ ਜੀ ਮੈਂ ਬੇਬੇ ਜੀ ਨੂੰ ਬਹੁਤ ਪਸੰਦ ਕਰਦਾ ਸੰਜੋਗ ਜੀ। ਕੀ ਕਰਦਾ ਸੀ? ਮੈਂ ਸੰਜੋਗ ਜੀ ਨੂੰ ਬਹੁਤ ਪਸੰਦ ਕਰਦਾ ਬੇਬੇ ਜੀ। ਸੰਜੋਗ ਜੀ ਆਹ ਕਹਿਣਾ ਚਾਹੁੰਦਾ ਸੀ ਬੇਬੇ ਜੀ। ਮੈਂ ਇਹਦਾ ਪਤਾ ਕਰ ਲਿਆ। ਤੂੰ ਤਾਂ ਸੋਚ ਲੈਂਦੀ, ਇਹ ਤਾਂ ਸਾਡੇ ਲੋਕਾਂ ਵਿੱਚੋਂ ਵੀ ਨਹੀਂ। ਪਰ ਬੇਬੇ ਜੀ ਇਹ ਵੀ ਇਨਸਾਨਾਂ ਵਿੱਚੋਂ ਹੀ ਨੇ। ਹਾਂਜੀ ਹਾਂਜੀ ਬਿਲਕੁਲ। ਆ ਦੇਖੋ, ਇਧਰੋਂ ਵੀ ਦੇਖੋ। ਨਹੀਂ ਯਕੀਨ? ਇਹ ਤਾਂ ਨਜ਼ਾਰ ਲੱਗਦਾ ਹੈ। ਹੱਦ ਹੋ ਗਈ ਯਾਰ, ਉਹ ਹੁਣ ਤਾਂ ਹੱਦੋਂ ਵੱਧ ਹੋ ਗਈ ਆ। ਕੀ ਹੋਇਆ ਕਪਤਾਨ ਸਾਹਿਬ? ਕੋਈ ਚੱਕ ਕੇ ਲੈ ਗਿਆ ਮੇਰੀ ਘੜੀ। ਤੁਸੀਂ ਆਪ ਹੀ ਰੱਖ ਕੇ ਭੁੱਲ ਗਏ ਹੋਗੇ ਕਿਤੇ। ਜੇ ਤੂੰ ਚੱਕੀ ਆ ਤਾਂ ਦੱਸ ਦੇ। ਓਹ ਸੰਜੋਗ ਪੁੱਤਰ। ਸਤਿ ਸ਼੍ਰੀ ਅਕਾਲ ਬਾਪੂ ਜੀ। ਓਏ ਤੂੰ ਤਾਂ ਕਹਿੰਦੀ ਸੀ ਮੈਂ ਵਿਆਹ ਨਹੀਂ ਕਰਾਉਣਾ, ਹੁਣ ਆ ਗਈ ਨਾ ਲਾਈਨ ਤੇ। ਬਾਪੂ ਜੀ ਵਿਆਹ ਉਹਦਾ ਨਹੀਂ, ਵਿਆਹ ਮੇਰਾ ਹੈ। ਮੈਂ ਸੀਰਤ। ਤੇ ਸੰਜੋਗ ਇਹਦਾ ਕਦੋਂ ਹੋਇਆ? ਕਿਹਦੇ ਨਾਲ ਹੋਇਆ? ਬਾਪੂ ਜੀ ਸੰਜੋਗ ਦਾ ਵਿਆਹ ਹਜੇ ਨਹੀਂ ਹੋਇਆ। ਕੋਈ ਨਹੀਂ, ਹੋ ਜਾਏਗਾ, ਚਿੰਤਾ ਕਰਨ ਦੀ ਲੋੜ ਹੀ ਨਹੀਂ, ਇਹਨੇ ਆਪੇ ਕਰਵਾ ਲੈਣਾ। ਕਿਉਂ ਕਾਈ ਮਰ ਜਾਣਾ? ਲੈ ਜਾਣੀ ਜੰਜਲੇ ਨੂੰ ਅੰਦਰ। ਬਾਪੂ ਜੀ ਚਲੋ ਆਪਾਂ ਘੜੀ ਲੱਭਦੇ ਆ। ਘੜੀ? ਹਾਂ। ਹਾਂ, ਕੋਈ ਚੱਕ ਕੇ ਲੈ ਗਿਆ ਮੇਰੀ ਚੱਲ, ਘੜੀ। ਮੇਰੀ HMT ਦੀ ਘੜੀ ਹੈ। ਹਾਂ, ਜੇ ਨਾ ਲੱਭੀ ਨਾ ਤੇ ਦੇਖਿਓ। ਸਰਪੰਚ ਜੀ ਮੈਂ ਬੈਂਕਟ ਹਾਲ ਤੋਂ ਬੋਲਦਾ। ਹਾਂ। ਮੈਨੇਜਰ ਕਹਿੰਦਾ ਤੁਹਾਨੂੰ ਪਹਿਲਾਂ ਬੁਕਿੰਗ ਕਰਾਣੀ ਚਾਹੀਦੀ ਸੀ। ਹੁਣ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਜੀ। ਤੂੰ ਖੜ ਇੱਥੇ, ਮੈਂ ਕਰਦੀ ਹਾਂ ਮੈਨੇਜਰ ਨੂੰ ਸੂਤ। ਅੱਖ ਰੱਖੀ ਇਹਦੇ ਤੇ। ਮੈਨੂੰ ਪਤਾ ਹੈ ਕਿਉਂ ਆਇਆ। 10 ਸਾਲ ਸਰਪੰਚੀ ਕੀਤੀ ਆ, ਤੇਰੇ ਵਰਗੇ 3600 ਚਾਰੇ ਨੇ। ਚੱਲ ਮੁੰਡਿਆ ਆ ਜੱਸੀ। ਕੀ ਗੱਲ ਬੜੀ ਸ਼ਾਂਤੀ ਆ ਬਈ। ਓਹੋ ਸੰਜੋਗ ਪੁੱਤਰ। ਸਤਿ ਸ਼੍ਰੀ ਅਕਾਲ ਪਾਪਾ। ਸਤਿ ਸ਼੍ਰੀ ਅਕਾਲ ਵੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਾਪਾ ਜੀ ਇਹ ਅਮਰੀਕ ਜੀ ਨੇ। ਅੱਛਾ ਹਾਂਜੀ। ਮੈਂ ਸੀਰਤ ਨੇ ਮੰਮੀ ਨੂੰ ਤੇ ਮੰਮੀ ਨੇ ਤੁਹਾਨੂੰ ਦੱਸਿਆ ਹੋਊਗਾ। ਪਾਪਾ ਅਮਰੀਕ ਜੀ ਬਹੁਤ ਵਧੀਆ ਨੇ। ਇਹਨਾਂ ਨੇ ਦਿੱਲੀ ਮੇਰੀ ਬਹੁਤ ਮਦਦ ਕੀਤੀ ਸੀ। ਸੰਜੋਗ ਤਾਂ ਬਿਜ਼ੀ ਸੀਗੀ ਉੱਥੇ। ਤੇ ਕਾਕਾ ਫਿਰ ਅਮਰੀਕ ਨਾਂ ਆਇਆ ਆਪਣਾ ਹੈ। ਹਾਂਜੀ ਤੇ ਸੰਜੋਗ ਨਾਲ ਕਾਲਜ ਚ ਪੜ੍ਹਦੇ ਸੀ? ਹਾਂਜੀ। ਇੱਕੋ ਕਲਾਸ ਚ? ਹੈ ਨਹੀਂ ਦੋ ਸੀਗੀਆਂ। ਨਹੀਂ ਮਤਲਬ ਸਾਡੀਆਂ ਕਲਾਸਾਂ ਅੱਡ-ਅੱਡ ਸੀਗੀਆਂ ਬਟ ਅਸੀਂ ਇੱਕੋ ਕਾਲਜ 'ਚ ਪੜ੍ਹਦੇ ਸੀ। ਇਹ ਮੈਂ ਇੱਥੋਂ ਪਿਛਲੀ ਕਲਾਸ 'ਚ ਪੜ੍ਹਦੀ ਸੀ, ਫਿਰ ਉੱਥੇ ਇੱਕੋ ਹੀ ਕਾਲਜ 'ਚ ਫਿਰ ਮੈਂ ਵਿਆਹ ਤੇ ਆ ਗਿਆ। ਅੱਛਾ ਕਾਲਜ ਇੱਕੋ ਹੀ ਸੀ? ਇੱਕੋ ਹੀ ਸੀ ਹਾਂਜੀ। ਭੇਜੋ ਜੀ ਮੁੰਡੇ ਨੂੰ, ਬੀਬੀ ਜੀ ਬੁਲਾ ਰਹੇ ਨੇ। ਮੈਨੂੰ? ਹਾਂ। ਮੈਨੂੰ ਕੀ ਬੁਲਾ ਰਹੇ ਨੇ ਜੀ? ਕਾਕਾ ਤੇ ਅਸੀਂ ਵੀ ਨਹੀਂ ਪੁੱਛ ਸਕਦੇ, ਪਰ ਜੇ ਉਹਨਾਂ ਨੇ ਸੱਦਿਆ ਤੇ ਜਾਣਾ ਪੈਣਾ। ਓਏ ਆ ਜਾ ਬਈ, ਆ ਜਾ ਆ ਜਾ। ਅਮਰੀਕ ਰੁਕ, ਮੈਨੂੰ ਕਿਉਂ ਸੱਦਿਆ ਹੁਣ ਤੇਰੀ ਦਾਦੀ ਨੇ? ਮੇਰੇ ਨਾਲ ਚੱਲ। ਮੈਂ ਥੋੜੀ ਜਾ ਸਕਦੀ ਹਾਂ, ਮੈਨੂੰ ਕੀ ਪਤਾ ਕਿਉਂ ਸੱਦਿਆ। ਬਸ ਜਾ ਤੂੰ, ਧਿਆਨ ਰੱਖੀ। ਤੇਰੀ ਆ ਡਰਨ ਵਾਲੀ ਸਾਈਡ ਤਾਂ ਕਦੇ ਦੇਖੀ ਨਹੀਂ ਮੈਂ। ਸੰਜੋਗ ਤੂੰ ਤਾਂ ਐਡੀ ਵੱਡੀ ਸਾਮੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਯਾਰ। ਮੈਂ ਨਹੀਂ, ਮੇਰੀ ਫੈਮਿਲੀ ਹੈ। ਹੁਣ ਤੂੰ ਜਾ ਪਲੀਜ਼, ਐਂਡ ਪਲੀਜ਼ ਬੀ ਕੇਅਰਫੁਲ। ਓਕੇ ਵਾਹਿਗੁਰੂ। ਤੈਨੂੰ ਕੀ ਲੱਗਦਾ ਸੰਜੋਗ ਕਿਹੜੀ ਗੇਮ ਖੇਡ ਰਹੀ ਹੈ ਸਾਡੇ ਨਾਲ? ਕੀ ਪਤਾ ਬੇਬੇ। ਤੂੰ ਦੱਸ, ਮੈਨੂੰ ਸੰਜੋਗ ਪਸੰਦ ਦਿਆ ਲੱਗਦਾ। ਮੈਂ ਸੰਜੋਗ ਨੂੰ ਸੱਚੀ ਪਸੰਦ ਕਰਦਾ ਜੀ। ਕਦੋਂ ਤੋਂ ਜਾਣਿਆ ਤੂੰ ਉਹਨੂੰ? 2 ਸਾਲ ਤੋਂ। ਛੋਟਾ ਨਾਂ ਕੀ ਹੈ ਉਹਦਾ? ਸੱਚ ਦੱਸ ਦੇ। ਜੇ ਝੂਠਾ ਹੈ ਤਾਂ ਚੁੱਪ ਕਰਕੇ ਨਿਕਲ ਜਾ, ਚੰਗਾ ਰਹੇਗਾ। ਉਹਦਾ ਕੋਈ ਕੱਚਾ ਨਾਂ ਨਹੀਂ ਹੈ ਜੀ, ਪਰ ਤੁਸੀਂ ਉਹਨੂੰ ਬਾਂਦਰੀ ਕਹਿ ਕੇ ਬੁਲਾਉਂਦੇ ਹੋ, ਪਰ ਉਹ ਬਾਂਦਰੀ ਨਹੀਂ ਹੈਗੀ। ਤੂੰ ਕੁੱਟ ਖਾ ਕੇ ਜਾਏਂਗਾ ਕਿ ਚੁੱਪਚਾਪ ਨਿਕਲ ਜਾਏਗਾ ਐਵੇਂ ਜਿਕਰਾਂ? ਜਾਂਦਾ ਤਾਂ ਮੈਂ ਕੁੱਟ ਖਾ ਕੇ ਵੀ ਨਹੀਂ ਜੀ। ਬਾਕੀ ਤੁਸੀਂ ਸੰਜੋਗ ਨੂੰ ਕਹਿ ਦਿਓ ਜੋ ਭੇਜਦੇ ਮੈਂ ਫਿਰ ਚੱਲ ਜੂ। ਮੈਨੂੰ ਲੱਗਦਾ ਇਹ ਸਮਝਦਾ ਮੈਂ ਇਹਦੇ ਨਾਲ ਕਮੇਡੀ ਕਰ ਰਹੀ ਹਾਂ। ਜੱਸੀ ਗੱਡੀ ਨੂੰ ਵੱਡੇ ਪੁਲਾਂ ਥੱਲੇ ਲੈ ਕੇ ਚੱਲ। ਪਰ ਬੇਬੇ ਕਹਿ ਲੈ ਮੈਂ ਤੈਨੂੰ। ਠੀਕ ਹੈ ਬੇਬੇ। ਮੈਨੂੰ ਪਤਾ ਹੈ ਤੂੰ ਸੰਜੋਗ ਦਾ ਜਾਂ ਤਾਂ ਪਿਆਦਾ ਹੈ ਜਾਂ ਘੋੜਾ ਹੈ ਜਾਂ ਵਜ਼ੀਰ ਹੈ, ਪਰ ਰਾਜਾ ਨਹੀਂ। ਉਹ ਤੈਨੂੰ ਇਸ ਕਰਕੇ ਲੈ ਕੇ ਆਈ ਹੈ ਕਿ ਉਹਦੇ ਉੱਤੇ ਵਿਆਹ ਦਾ ਪ੍ਰੈਸ਼ਰ ਨਾ ਪਵੇ। ਨਿਕਲ ਬਾਹਰ। ਮੈਂ ਕਮੇਡੀ ਨਹੀਂ ਕਰ ਰਹੀ। ਸਰਪੰਚ ਸਾਹਿਬ, ਇਹ ਰਾਉਂਡ ਗਿਣੇ ਹੁੰਦੇ ਨੇ, ਥਾਣੇ ਜਾ ਕੇ ਹਿਸਾਬ ਵੀ ਦੇਣਾ ਪੈਂਦਾ।
ਤੁਸੀਂ ਇੰਨਾ ਨਾ ਕਰੋ ਜਿਹੜਾ ਕੁਝ ਕਰਨਾ। ਬੇਬੇ ਮੈਨੂੰ ਜਾਣ ਦਿਓ, ਮੈਂ 307 ਦੇ ਕੇਸ 'ਚ ਨਹੀਂ ਪੈਣਾ। ਉਹ ਭਰਾਵਾ ਚਲਾ ਜਾ, ਕਿਉਂ ਮੇਰੇ ਵਾਸਤੇ ਰੱਪੜ ਖੜਾ ਕਰਦਾ? ਚੁੱਪ ਕਰ ਜਾ, ਤੂੰ ਗਵਾਹੀ ਦੇਣੀ ਹੈ ਨਾ। ਕਈ ਪਿਸਤੌਲ ਖੋਲਿਆ ਸੀ, ਖਿੱਚਿਆ ਦਾਨੀ ਚ ਗੋਲੀ ਚੱਲ ਗਈ। ਬੜਾ ਬੇਵਕੂਫ ਹੈ। ਸਰਪੰਚ ਸਾਹਿਬ, ਸੰਜੋਗ ਨਾਲ ਧੱਕਾ ਕਰ ਰਹੇ ਹੋ ਤੁਸੀਂ। ਉਹਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣ ਦਾ ਪੂਰਾ ਹੱਕ ਹੈ। ਬੱਚਿਆਂ ਨੂੰ ਗਲਤੀ ਕਰਨ ਤੋਂ ਰੋਕਣਾ ਵੱਡਿਆਂ ਦਾ ਫਰਜ਼ ਹੈ, ਸਮਝ ਗਿਆ? ਗੱਲ ਸੁਣ, ਸੰਜੋਗ ਨੂੰ ਨਾ ਦੱਸੀ ਇਹ ਗੱਲ, ਸਮਝ ਗਿਆ? ਕਿਹੜੇ ਚੱਕਰਾਂ 'ਚ ਪੈ ਗਿਆ ਅਮਰੀਕ ਸਿਆ ਯਾਰ। ਚੰਚਲ, ਉਸ ਮੁੰਡੇ ਨੂੰ ਨਾ ਭੁੱਲਰ ਦੇ ਹੋਟਲ ਭੇਜ ਦੀ ਪੁੱਤ। ਆਹੋ ਆਹੋ, ਕੁਛ ਹੋਰ ਕਰਨਾ ਪਊ ਇਸ ਮੁੰਡੇ ਦਾ। ਇੰਨਾ ਤਾਂ ਡਰਾਤਾ ਬੇਬੇ ਮੈਨੇਜਰ, ਅਜੇ ਕੋਈ ਕਸਰ ਹੈ? ਮੈਂ ਮੈਨੇਜਰ ਦੀ ਨਹੀਂ, ਸੰਜੋਗ ਵਾਲੇ ਮੁੰਡੇ ਦੀ ਗੱਲ ਕਰਦੀ ਆ। ਉਹ ਹਾਂ, ਪਰ ਇਹ ਗੱਲ ਮੰਨਣੀ ਪਊ ਬੇਬੇ ਇਸ ਬੰਦੇ ਦੀ। ਡਰਿਆ ਪਰ ਭੱਜਿਆ ਨਹੀਂ। ਮੈਨੂੰ ਤਾਂ ਡਰਿਆ ਵੀ ਨਹੀਂ ਲੱਗਿਆ। ਹੁਣੇ ਜਾ ਕੇ ਮੇਰੀ ਚੁਗਲੀ ਕਰੂ ਤੇ ਸੰਜੋਗ ਮੇਰਾ ਖੂਨ ਪੀ ਜੂ। ਤੈਨੂੰ ਨਾ ਉਹ ਗਨ ਵਾਲਾ ਆਈਡੀਆ ਨਹੀਂ ਦੇਣਾ ਚਾਹੀਦਾ ਸੀ ਮੈਨੂੰ। ਲੋ ਲਾ ਦਿਓ ਮੇਰਾ ਨਾਂ। ਬੇਬੇ ਤੁਸੀਂ ਆਪ ਤਾਂ ਸਕੀਮ ਲਾਈ ਸੀ ਖੜੇ ਪੈਰ, ਕਮਾਲ ਕਰਦੇ ਹੋ ਜੀ। ਸਰਪੰਚ ਜੀ ਹੁਣ ਸਾਰਾ ਕੁਝ ਸੈੱਟ ਹੈ? ਬਿਲਕੁਲ ਓਕੇ ਹੈ ਜੀ, ਤੁਸੀਂ ਚਿੰਤਾ ਨਾ ਕਰੋ ਜੀ। ਹੁਣ ਇਹ ਤਾਂ ਨਹੀਂ ਸੁਣਨਾ ਪਊ ਵੀ ਆ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਹਾਂ ਜੀ ਸਰਪੰਚ ਜੀ, ਉਹ ਮੇਰਾ ਮਤਲਬ ਨਹੀਂ ਸਰਪੰਚ ਜੀ। ਚੱਲ ਜੱਸੀ ਆ ਜਾ। ਚਲੋ ਜੀ। ਬਸ ਬਸ ਬਸ, ਇੱਥੇ ਰੋਕ। ਉਹ ਰੋਕ ਲੈ ਭਰਾਵਾ, ਰੋਕ ਲਾ ਰੋਕ ਲਾ ਰੋਕ ਲਾ। कब से कही जा रहा हूँ रोक ला जरूर अंदर लेके आना यार। कितने पे 25 रुपए सर। कितने? 25 रुपए। ओ इतनी दूर तक तो मैं पैदल आया यार। अब फड़ 20 रुपये। लो अरे नहीं सर, 25 रुपये यार, 20 रुपये यार। नहीं सर, फड़ फड़ फड़, चल शाबाश, फिर देखेंगे अगली बार। चल शाबाश, निकल। ਅਮਰੀਕ हाँ ਕੀ ਹੋਇਆ? हैं? कुछ नहीं होया, कुछ नहीं, कुछ भी नहीं। ਕੁਛ ਨਹੀਂ। ਉਹ ਦਰਅਸਲ ਤੇਰੀ ਬੇਬੇ ਨੇ ਮੈਨੂੰ ਪੜ੍ਹਨ ਦੀ ਕੋਸ਼ਿਸ਼ ਕਰਤੀ ਸੀ। ਉਹਨੂੰ ਥੋੜੀ ਪਤਾ ਮੈਂ ਕਿੱਡੀ ਔਖੀ ਕਿਤਾਬ ਆ, ਮੈਨੂੰ ਤਾਂ ਸਿਰਫ ਤੂੰ ਪੜ੍ਹ ਸਕਦੀ ਹੈ। ਬੇਬੇ ਨੇ ਤੈਨੂੰ ਡਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ? ਡਰਾਉਣ ਦੀ ਕੋਸ਼ਿਸ਼? ਨੋ। ਹੋਊਗੀ ਜ਼ਰੂਰ। ਤੂੰ ਪਲੀਜ਼ ਧਿਆਨ ਰੱਖੀ ਤੇ ਪਲੀਜ਼ ਭੱਜ ਨਾ ਜਾਈਂ। ਆਪਾਂ ਭੱਜਣ ਵਾਲਿਆਂ ਥੋੜੀਆਂ ਸੰਜੋਗ ਯਾਰ, ਕਿਹੜੀਆਂ ਗੱਲਾਂ ਕਰਦੀਆਂ। ਅੱਛਾ ਵੈਸੇ ਤੇਰੀ ਬੇਬੇ ਨੂੰ ਆ ਗਨਮੈਨ ਕਿਉਂ ਮਿਲਿਆ? ਦੁਸ਼ਮਣੀ ਬਹੁਤ ਆ ਬੇਬੇ ਦੀ, ਤਾਂ ਕਰਕੇ। ਓਕੇ ਬਾਏ। ਓਏ ਇੱਕ ਮਿੰਟ, ਕਿੱਥੇ ਚੱਲੀ ਆ? ਗਿੱਧਾ ਪਾਉਣ ਜਾਣਾ ਹੈ? ਚੱਲ ਚੱਲ ਚੱਲ। ਉਹ ਮੇਰੀ ਗੱਲ ਸੁਣ ਇੱਕ ਮਿੰਟ। ਤੇਰੀ ਬੇਬੇ ਨੂੰ ਸ਼ੱਕ ਹੈ ਆਪਣੇ ਤੇ। ਜੇ ਬॉयਫ੍ਰੈਂਡ ਕਹਿਨੀ ਹੈ ਤਾਂ ਬॉयਫ੍ਰੈਂਡ ਬਣ ਕੇ ਰਹਿ। ਮੇਰਾ ਮਤਲਬ ਗਰਲਫ੍ਰੈਂਡ ਬਣ ਕੇ ਰਹਿ। ਹਾਂ ਬਾਕੀ ਤੇਰੀ ਮਰਜ਼ੀ ਹੈ, ਮੈਂ ਤਾਂ ਸੱਚੀ ਗੱਲ ਬੋਲ ਰਿਹਾ। ਐਨੀ ਕੁ ਸੀ ਜਦੋਂ ਜੰਮੀ ਸੀ। ਹੁਣ ਦੇਖੋ ਮੇਰੇ ਦਿਲ ਦੇ ਟੁਕੜੇ ਨੂੰ, ਮੈਨੂੰ ਤਾਂ ਇਹਦੀ ਇੱਕ ਵਾਰੀ ਪਹਿਚਾਨ ਹੀ ਨਹੀਂ ਆਈ। ਮੰਮੀ ਐਵੇਂ ਨਾ ਇਹਨੂੰ ਰਵਾ ਦਿਓ। ਅੱਗੇ 2 ਘੰਟੇ ਲਾ ਕੇ ਇਹਦੀ ਲਿਪਾ ਪੋਤੀ ਕੀਤੀ ਹੈ। ਉਹ ਤੂੰ ਤਾਂ ਬਸ ਚੁੱਪ ਹੀ ਕਰ ਜਾ। ਤੇਰੇ ਕਰਕੇ ਲੋਕੀ ਗੱਲਾਂ ਬਣਾ ਰਹੇ ਨੇ ਸਾਡੀਆਂ। ਕੁਝ ਤਾਂ ਲੋਕ ਕਹੇਂਗੇ ਮੰਮੀ, ਪਰ ਤੁਸੀਂ ਨਾ ਫਿਕਰ ਨਾ ਕਰੋ। ਮੇਕਅਪ ਥੱਲੇ ਨਾ ਆਪਣੀ ਸੀਰਤ ਹੀ ਹੈ। ਇਹਨੂੰ ਨੇੜੇ ਨਾ ਲੱਗਣ ਦਿਓ ਮੇਰੇ। ਮਜ਼ਾ ਆਇਆ ਯਾਰ ਅੱਜ। ਮੈਨੂੰ ਵੀ ਬਹੁਤ ਆਇਆ। ਪੁਰਾਣੇ ਦਿਨ ਚੇਤੇ ਆ ਗਏ। ਆ ਗੱਲ ਕਰਕੇ ਨਾ ਸਾਰਾ ਮੂਡ ਹੀ ਖਰਾਬ ਕਰਤਾ। ਇੱਧਰ ਬੈਠ 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 ਆਰਾਮ ਨਾਲ। ਠੀਕ ਹੈ ਅਮਰੀਕ ਪੁੱਤ? ਹਾਂਜੀ ਮੈਂ ਠੀਕ ਹਾਂ ਜੀ। ਠੀਕ ਹੈ ਨਾ ਪੁੱਤ? ਸੰਜੋਗ ਤੂੰ ਠੀਕ ਹੈ? ਚਲੋ ਉੱਠ ਜਾ।
ਅੰਦਰ ਲੈ ਕੇ ਚੱਲ। ਮੁੰਡਿਆ ਕਿਤੇ ਲੱਗੀ ਤੇ ਨਹੀਂ ਬਹੁਤੀ? ਨਹੀਂ ਨਹੀਂ ਮੈਂ ਠੀਕ ਹੈ ਜੀ, ਮੋਢੇ ਤੇ ਬਸ ਝਟਕਾ ਜਿਹਾ ਆ ਗਿਆ। ਠੀਕ ਹੈ? ਮੈਂ ਠੀਕ ਹਾਂ, ਮੈਂ ਠੀਕ ਹਾਂ ਜੀ। ਜੱਸੀ, ਹਾਂਜੀ ਬੇਬੇ। ਆ ਡਿੰਪੀ ਡਾਕਟਰ ਢਿੱਡਲ ਨੂੰ ਬੁਲਾ ਕੇ ਲਿਆ, ਇੱਥੇ ਕਿਤੇ ਹੋਣਾ ਹੈ। ਮੇਰੀ ਬੈਠ ਨਹੀਂ ਚ ਮੈਂ ਭੇਜ ਦੀ। ਮੈਂ ਠੀਕ ਹੈ ਸਰਪੰਚ ਜੀ, ਡਾਕਟਰ ਦੀ ਤੂੰ ਲੋੜ ਡਾਕਟਰ ਹੈ? ਚੱਲ ਪੁੱਤ, ਚੱਲ ਲੈ ਕੇ ਚੱਲ ਇਸਨੂੰ। ਹਾਂ ਅੰਦਰ ਚਲੀਏ, ਬਚਾ ਕੇ ਮੜਾ ਜਾ। ਬੇਬੇ ਹਾਂ ਅਮਰੀਕ ਠੀਕ ਹੈ ਨਾ? ਬਚਾਅ ਹੋ ਗਿਆ, ਵਾਹਿਗੁਰੂ ਦਾ ਸ਼ੁਕਰ ਹੈ। ਨਾ ਹੋਇਆ ਕੀ ਸੀ? ਕੁਛ ਨਹੀਂ, ਬਸ ਲਹਿੰਗੇ 'ਚ ਪੈਰ ਫਸ ਗਿਆ ਸੀ। ਅੱਛਾ, ਅਮਰੀਕ ਨੇ ਕੁਝ ਕਿਹਾ ਮੇਰੇ ਬਾਰੇ? ਅਮਰੀਕ ਨੇ ਕੁਝ ਕਹਿਣਾ ਸੀ ਮੈਨੂੰ? ਚੰਡੀਗੜ੍ਹ ਰਹਿੰਦੇ ਨੇ ਨਾ ਉਹਦੇ ਮਾਪਿਓ? ਹਾਂਜੀ ਚੰਡੀਗੜ੍ਹ ਹੀ ਸੀਗੇ, ਪਰ ਹੁਣ ਕੈਨੇਡਾ ਨੇ, ਸਾਰੀ ਫੈਮਿਲੀ ਕੈਨੇਡਾ ਹੀ ਅੱਛਾ, ਹੈ। ਤੇਰੀ ਵੀ ਸਕੀਮ ਹੈ ਬਾਹਰ ਜਾਣ ਦੀ? ਚੱਲ ਚੰਗੀ ਗੱਲ ਹੈ, ਸੀਰਤ ਵਾਂਗ ਤੂੰ ਵੀ ਬਾਹਰ ਚਲੀ ਜਾ। ਨਹੀਂ ਬੇਬੇ, ਅਮਰੀਕ ਨਹੀਂ ਜਾਣਾ ਚਾਹੁੰਦਾ ਕੈਨੇਡਾ, ਉਹ ਇੱਥੇ ਹੀ ਰਹਿਣਾ ਚਾਹੁੰਦਾ, ਇੰਡੀਆ ਹੀ। ਲੈ, ਇਹ ਤਾਂ ਹੋਰ ਵੀ ਚੰਗਾ ਹੋਇਆ। ਜੇ ਸਾਰੇ ਚੰਗੇ ਬੰਦੇ ਬਾਹਰ ਚਲੇ ਗਏ ਤੇ ਫਿਰ ਇੱਥੇ ਕੌਣ ਰਹੂਗਾ, ਹੈ ਕਿ ਨਹੀਂ? ਮੈਂ ਇੱਕ ਮਿੰਟ ਆਈ ਬੇਬੇ। ਅਮਰੀਕ, ਹਾਂਜੀ ਕੀ ਕਹਿੰਦਾ ਡਾਕਟਰ? ਕੁਛ ਨਹੀਂ ਸਰਪੰਚ ਸਾਹਿਬ, ਘਬਰਾਉਣ ਦੀ ਕੋਈ ਲੋੜ ਨਹੀਂ, ਕਹਿੰਦਾ ਠੀਕ ਹੋ ਜਾਓ ਇੱਕ ਅੱਧੇ ਦਿਨ 'ਚ। ਉਹ ਤੂੰ ਇੱਥੇ ਖੜਾ ਗੱਲਾਂ ਮਾਰੀ ਜੰਨਾ, 2 ਜਣੇ ਪਿੱਛੇ ਜਾਓ ਸ਼ਰਾਬੀਆਂ ਵਾਲੇ ਟੇਬਲ ਤੇ। ਹਾਂ ਜਾਨਾ ਆ ਬਹਿਰਿਆਂ ਦਾ ਕੋਟ ਹੈ? ਬਹਿ ਰਹਿੰਦਾ ਹੀ ਹੈ ਜੀ। ਉਹ ਭਰਾਵਾ ਪਿੱਛੇ ਚੱਲ ਜਾ, ਕੈਟਰਿੰਗ ਵਾਲਾ ਗਾਲਾਂ ਕੱਢੀ ਜਾਂਦਾ। ਤੈਨੂੰ ਇਹ ਬਹਿਰਾ ਲੱਗਦਾ ਹੈ? ਭੱਜੇ ਤੂੰ ਗੋਲੀ ਵਾਲੀ ਗੱਲ ਦੱਸੀ ਨਹੀਂ ਨਾ ਸੰਜੋਗ ਨੂੰ? ਨਾ ਸਰਪੰਚ ਸਾਹਿਬ, ਉਹਦੇ ਮੈਂ ਦੱਸਣੀ ਨਹੀਂ ਸੀ। ਡਰਾਉਂਦਾ ਸੀ ਮੈਨੂੰ? ਤੁਸੀਂ ਵੀ ਡਰਦੇ ਹੋ? ਜਾ ਕੋਟ ਬਦਲ ਕੇ ਆ, ਨਾਲ ਪੈਗ ਸ਼ੈਗ ਲਾ ਲੈ। ਹਾਂਜੀ ਪੈਗ ਸ਼ੈਗ ਲਾ ਲੈ। ਸਰਪੰਚ ਜੀ ਮੈਂ ਪੀਂਦਾ ਨਹੀਂ ਜੀ। ਬੇਟਾ ਬੱਚੇ ਲਈ ਦੁੱਧ ਮਿਲੂਗਾ? ਹਾਂਜੀ ਹਾਂ ਬਿਲਕੁਲ ਮਿਲੂਗਾ, ਲਿਆਓ ਕੋਸਾ ਦਾ ਕਰਕੇ ਲਿਆਉਣਾ। ਗੱਲ ਸੁਣ, ਹਾਂਜੀ ਮੇਰੇ ਵਾਸਤੇ ਵੱਡੀ ਸਾਰੀ ਆਈਸਕ੍ਰੀਮ ਲੈ ਕੇ ਆ, ਦੱਸੀ ਨਾ ਕਿਸੇ ਨੂੰ, ਖਾਸ ਕਰਕੇ ਸੰਜੋਗ ਨੂੰ। ਨਹੀਂ ਦੱਸਦਾ ਜੀ, ਕਿਸੇ ਨੂੰ ਨਹੀਂ ਦੱਸਦਾ। ਚੰਗਾ ਲਿਆਉਣਾ। ਵਰਿਆਮ, ਯੋਗਾ ਕਰਨ ਤੋਂ ਬਾਅਦ ਅਮਰੀਕ ਨੂੰ ਮੇਰੇ ਕੋਲ ਲੈ ਕੇ ਆਈ। ਪਰ ਬੇਬੇ ਅਮਰੀਕ ਤਾਂ ਭੁੱਲਰ ਦੇ ਹੋਟਲ ਭੇਜਦਾ ਸੀ। ਹੋਟਲ ਭੇਜਤਾ ਸੀ? ਮੈਂ ਕਹਾ ਤਾ ਹੂੰ। ਬੇਬੇ ਤੁਸੀਂ ਤੇ ਕਿਹਾ ਸੀ ਫੋਨ ਕਰਕੇ। ਮੈਂ ਕਿਹਾ ਸੀ? ਅੱਛਾ, ਅਮਰੀਕ ਮੁੰਡਾ ਕਿਵੇਂ ਲੱਗਿਆ ਤੁਹਾਨੂੰ? ਪਰ ਬੇਬੇ ਉਹ ਤਾਂ ਆਪਣੇ ਲੋਕਾਂ ਚੋਂ ਵੀ ਨਹੀਂ ਹੈਗਾ ਨਾ। ਆ ਸਿੱਖਿਆ ਤੂੰ ਆਪਣੇ ਗੁਰੂਆਂ ਕੋਲੋਂ? ਇਹ ਕੀ ਗੱਲ ਕਰਦੀ ਆਪਣੇ ਭਰਾ ਦੀ? ਤੈਨੂੰ ਵਰਿਆਮ? ਬੇਬੇ ਮੁੰਡਾ ਤੇ ਮਾੜਾ ਨਹੀਂ। ਫਿਰ ਠੀਕ ਹੈ, ਅੱਜ ਸ਼ਾਮ ਨੂੰ ਉਹਨੂੰ ਰੋਟੀ ਤੇ ਬੁਲਾਓ, ਠੀਕ ਹੈ? ਠੀਕ ਹੈ ਜੀ। ਇਹ ਕਿਹੜੀ ਰਾਜਨੀਤੀ ਕਰਨ ਲੱਗੀ ਬੇਬੇ? ਪਤਾ ਨਹੀਂ। ਥੈਂਕ ਯੂ। ਓ ਹੈਲੋ। ਉਹ ਸੰਜੋਗ ਕਿੱਦਾਂ? ਸੰਜੋਗ ਦੇ ਲੱਗਦੇ ਆ, ਕੀ ਖਵਾਤਾ ਬੇਬੇ ਨੂੰ ਰਾਤ ਚ? ਮੈਂ ਕੀ ਖਵਾਤਾ ਯਾਰ, ਮੈਂ ਕਿਹਾ ਸੀ ਉਹਨਾਂ ਨੂੰ ਨਾ ਖਾਓ ਆਈਸਕ੍ਰੀਮ, ਨਾ ਖਾਓ ਆਈਸਕ੍ਰੀਮ, ਪਰ ਅਗਲੀ ਕਹਿੰਦੀ ਮੈਂ ਤਾਂ ਖਾਊਂਗੀ। ਅਮਰੀਕ, ਬੇਬੇ ਕਹਿ ਰਹੇ ਨੇ ਕਿ ਤੂੰ ਡਿਨਰ ਅੱਜ ਸਾਡੇ ਵੱਲ ਕਰੇ। ਨਹੀਂ ਫਿਰ ਇਹ ਚੰਗੀ ਗੱਲ ਹੈ ਕਿ ਮਾੜੀ ਤੇਰੇ ਵਾਸਤੇ? ਯਾਰ ਪਤਾ ਨਹੀਂ ਕੀ ਚਾਲ ਚੱਲ ਰਹੇ ਨੇ, ਬਸ ਤੂੰ ਡਿਨਰ ਤੇ ਨਾ ਆਈ ਅੱਜ। ਓਕੇ, ਨਹੀਂ ਆਉਂਦਾ, ਮੈਨੂੰ ਤਾਂ ਆਪ ਬਥੇਰੇ ਕੰਮ ਨੇ ਯਾਰ। ਥੈਂਕ ਯੂ ਸੋ ਮਚ। ਯਾਰ ਕੀ ਲੋੜ ਸੀ ਤੈਨੂੰ ਇੰਨਾ ਜੈਂਟਲਮੈਨ ਬਣਨ ਦੀ? ਡਿੱਗਦੀ ਸੀ ਮੈਂ ਤਾਂ ਡਿੱਗ ਲੈਣ ਦਿੰਦਾ ਨਾ। ਠੀਕ ਹੈ, ਅਗਲੀ ਵਾਰੀ ਡਿੱਗेंगे ਨਹੀਂ ਵੜਦਾ। ਯਾਰ ਤੂੰ ਸੀਰੀਅਸ ਕਿਉਂ ਨਹੀਂ ਹੋ ਰਿਹਾ? ਇੰਨਾ ਵੀ ਨਜ਼ਰਾਂ 'ਚ ਨਹੀਂ ਆਉਣਾ ਬੇਬੇ ਦੇ। ਥੋੜੇ ਹੁਣ ਤੇਰੇ ਨੰਬਰ ਘਟਾਉਣ ਬਾਰੇ ਸੋਚੀਏ। ਹਾਂ ਅੱਛਾ, ਸੋਚ ਲਓ ਫਿਰ ਕਿੱਦਾਂ ਘਟਾਉਣੇ ਨੰਬਰ ਮੇਰੇ। ਦੇਖ, ਇੱਕ ਤਾਂ ਡਿਨਰ ਤੇ ਨਾ ਆਈ, ਨਹੀਂ ਆਉਂਦਾ। ਥੋੜਾ ਮੇਰੇ ਨਾਲ ਮਿਸਬਿਹੇਵ ਕਰਨਾ ਸ਼ੁਰੂ ਕਰ। ਸੌਂਗਾ। ਆਏ ਕਰਦੇ ਡਿਨਰ ਦੀ ਜਗ੍ਹਾ ਤੇ ਕਿਤੇ ਹੋਰ ਜਾ, ਜੱਸੀ ਨੂੰ ਨਾਲ ਲੈ ਜੀ। ਬਾਕੀ ਗੱਲ ਜੱਸੀ ਆਪੇ ਬੇਬੇ ਤੱਕ ਪਹੁੰਚਾ ਦੂਗਾ। ਯਾਰ ਵੀਰ ਪਿੰਡ ਤਾਂ ਦੱਸ ਦੇ ਕਿਹੜਾ ਤੇਰਾ? ਤਾਂ ਮੇਰਾ ਪਿੰਡ ਢਾਉਣਾ, ਦੱਸ ਮੇਰਾ ਪਿੰਡ ਪੁੱਛਦਾ। ਓਏ ਉਹ ਅੰਨਾ ਹੋ ਗਿਆ ਯਾਰ, ਤੂੰ ਪਿੰਡ ਢਾਤਾ ਸਾਡਾ। ਪਰਾਂ
ਸਰਪੰਚ ਜੀ ਮੈਂ ਪੀਂਦਾ ਨਹੀਂ ਜੀ, ਮੈਂ ਪੀਂਦਾ ਨਹੀਂ ਜੀ, ਮੈਂ ਪੀਂਦਾ ਨਹੀਂ। ਇਹਨੂੰ ਹੁਣੇ ਗੁੜਗਾਉਂ ਛੱਡ ਕੇ ਆਉਣਾ ਇਹਦੀ ਗੱਡੀ 'ਚ। ਹੈ ਕੋਈ ਡਰਾਈਵਰ? ਆ 5 ਮਿੰਟਾਂ ਚ ਆਇਆ ਲੈ, ਕਰਦਾ ਮੈਂ ਪਤਾ। ਬੁਲਾ ਫਿਰ। ਕੁੱਲੀ, ਓ ਕੁੱਲੀ ਯਾਰ ਕਲਾਰੇ ਪੈ ਗਏ ਭਰਾਵਾ। ਕਲਾਰੇ ਤਾਂ ਪੈਣੀ ਨੇ, ਹੁਣ ਪੰਗੇ ਲਾਉਂਗੇ ਤਾਂ ਕਲਾਰੇ ਹੀ ਪੈਣਗੇ ਭਾਈ। हंगामा है क्यों बर्पा, थोड़ी सी जो पीली है। कुल्ली यार संजोग याद आने लग पई है, सच्ची बड़ी याद आती है मैनू। तू कहना ना मैं संजोग च की वेख्या, पुछया कर मैं संजोग च की नहीं वेख्या। कुल्ली तू ही मेरी शाम है, तू ही है मेरा सवेरा, तू जो अख खोले ता दिन, जे अख बंद करे हनेरा, हीरिए जाने मेरी। कुल्ली आ गीत मैं लिखा संजोग ली, सच्ची भाई सच्ची कहना सौ रब दी। यार मैं सोचदा ना कुल्ली, जे करमजीत दे विआह ते गलत कमरे च ना जांदे यार, मेरी ਇਹ ਤਾਂ ਜ਼ਿੰਦਗੀ ਦੂਰੀ ਰਹਿ ਜਾਂਦੀ ਆ ਸੰਜੋਗ ਬਿਨਾਂ। ਮੈਨੂੰ ਤਾਂ ਸੰਜੋਗ ਮਿਲਣੀ ਨਹੀਂ ਸੀ। ਹਾਂ ਕੁੱਲੀ ਜਿਹੜੀ ਸੰਜੋਗ ਹੈ ਨਾ, ਇਹੋ ਜਿਹੀ ਸੋਚਦੀਆਂ ਕੁੜੀਆਂ ਬੜੀਆਂ ਘੱਟ ਹੁੰਦੀਆਂ ਬਾਈ। ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ। ਯਾਰ ਮੇਰੇ ਵਰਗਾ ਤਾਂ ਸੰਜੋਗ ਨੂੰ ਭਾਵੇਂ ਕੋਈ ਮਿਲੇ ਨਾ ਮਿਲੇ, ਪਰ ਮੈਨੂੰ ਸੰਜੋਗ ਵਰਗੀਆਂ 1000 ਕੁੜੀਆਂ ਮਿਲ ਜਾਣਗੀਆਂ। ਉਹ ਕੁੱਲੀ मैं पुट्ठा बोल गया यार। हैं चल तू आप सीधा कर ली भरावा। ओ तू नूर है खुदा दा। ਸੰਜੋਗ ਪੁੱਤ। ਹਾਂਜੀ ਬੇਬੇ। ਕਿਸੇ ਨੂੰ ਨਾਲ ਲੈ ਕੇ ਜਾ, ਖਾਦੀ ਪੀਤੀ ਹੋਈ ਸੀ ਰਾਤ, ਲੜ ਲੁੜ ਵੀ ਪਿਆ ਸੀ। ਜਾ ਉਹਦਾ ਹਾਲ ਚਾਲ ਪੁੱਛ ਕੇ ਆ। ਜਾ ਹੁਣ। ਅਮਰੀਕ ਨੇ ਪੀਤੀ ਹੋਈ ਸੀ? ਆਹੋ ਮੈਂ ਹੀ ਤਾਂ ਲੈ ਕੇ ਆਈ ਸੀ ਉਹਨੂੰ। ਬੇਬੇ ਤੁਸੀਂ ਤਾਂ ਵੀ ਨਾਰਾਜ਼ ਨਹੀਂ? ਪੁੱਤ ਹਰ ਬੰਦਾ ਪਰਫੈਕਟ ਨਹੀਂ ਹੁੰਦਾ, ਤੈਨੂੰ ਤਾਂ ਪਸੰਦ ਹੈ ਨਾ। ਹਾਂਜੀ ਬਸ ਫਿਰ ਗੱਲ ਮੁੱਕੀ। ਆ ਲੈ ਉਹਦਾ ਫੋਨ ਮੇਰੇ ਕੋਲ ਰਹਿ ਗਿਆ ਸੀ, ਦੇ ਦੀ। ਲੈ ਫੜ ਜਾ। यार आ की बदतमीजी भला है, एक ही तरीका जगाउण दा किसे नूं। तेरे वर्गे वास्ते ना यही तरीका बेस्ट है। मेरे वर्गे वास्ते हुण मैं होर की कर दवां तेरे लिए दस। मेरे लिए तू जो कुछ भी कर रहा है ना अपने लिए कर रहा है अमरीक। गलती की तेनू इत्थे लिया के मैनू की पता सी तू अपनी गेम्स खेडन लग जाएगा। गेमां? मैं गेमां खेड रहा? मैं केड़ी गेम खेडी है दसी? गेम्स ही तो खेड रहे हैं, पट्टियां पढ़ा रहे हैं। बेबे नू रात की कह के आया तू? तेरा दिमाग ठीक है? सवेरे सवेरे लग गई है। मैं केड़ी तेरी बेबे नू मिलिया? मैं उत्थे हाते ते सी, उस तो बाद मैनू नहीं पता मैं इत्थे किद्दां आया। लुक अमरीक, तू जो कुछ भी प्लान कर रहा है ना, मैं कुछ भी सक्सेसफुल नहीं होने देना। सो जे तू आही कुछ करना तो इट्स बेटर दैट यू लीव। सो अपनी टेंट फोड़ी चक ते इत्थों दफा हो जा। ठीक है, मजाक बना के रखे। आ की है अमरीक? सारी दुनिया कटपुतली थोड़ी है तेरे हाथों दी, जिन्ना तू चाहे ना चाहे। आ तू कर की रहा है? सॉरी यार, मुंह निकल गया सी। बेबे नू तेरे दारू पीन ते भड़क जाना चाहिए सी, उल्टा मैनू तेरा हाल पुछन भेज रहे ने। सॉरी यार, तेनू पता है मेरा वो मतलब नहीं सी। तू तो जानदा है मैनू। मैनू पता तेरा की मतलब सी।
ਤੇਰਾ ਮਤਲਬ ਇਹੋ ਸੀ ਨਾ ਮੈਂ ਆਪਦੀ ਟੈਂਟ ਫੋੜੀ ਚੁੱਕਾਂ ਤੇ ਦਫਾ ਹੋ ਜਾ ਇੱਥੋਂ। ਹੁਣ ਮੈਂ ਆਪਦੀ ਟੈਂਟ ਫੋੜੀ ਚੁੱਕ ਕੇ ਦਫਾ ਹੋ ਰਿਹਾ। ਪਰ ਪਲੀਜ਼ ਅਮਰੀਕ, ਡਰਾਮੇ ਜਨਾ ਕਰ ਸੰਜੋਗ, ਪਰ ਹਟ। ਫੜਾਂ ਤਾਂ ਬੜੀਆਂ ਮਾਰਦਾ ਸੀ ਕਿ ਅਮਰੀਕ ਇੱਕ ਵਾਰੀ ਜਿਹੜਾ ਕੰਮ ਫੜ ਲੈਂਦਾ ਉਹ ਪੂਰਾ ਕਰਕੇ ਹਟਦਾ ਏ। ਆ ਕੀ ਪੂਰਾ ਕਰਕੇ ਚੱਲਿਆ ਤੂੰ? ਤੈਨੂੰ ਪਤਾ ਪਾਪਾ ਮੈਨੂੰ ਤੇ ਸੀਰਤ ਨੂੰ ਕੀ ਕਹਿੰਦੇ ਹੁੰਦੇ ਸੀ ਕਿ ਮੇਰੀਆਂ ਦੋਨੋਂ ਧੀਆਂ ਮੇਰੇ ਮੁੰਡੇ ਨੇ, ਪਰ ਉਹ ਪੁੱਤਾਂ ਵਾਲੀ ਆਜ਼ਾਦੀ ਕਦੇ ਨਹੀਂ ਦਿੱਤੀ। ਮੇਰਾ ਹਰ ਫੈਸਲਾ ਲੈਣ ਵਾਲਾ ਹਮੇਸ਼ਾ ਕੋਈ ਹੋਰ ਰਿਹਾ, ਮੈਂ ਕਦੇ ਨਹੀਂ। ਯਾਰ ਜੇ ਤੂੰ ਮੈਨੂੰ ਨਹੀਂ ਸਮਝੇਗਾ ਤਾਂ ਕੌਣ ਸਮਝੂਗਾ? ਫਿਰ ਵੀ ਜੇ ਤੂੰ ਜਾਣਾ ਚਾਹੁੰਦਾ ਤਾਂ ਮੈਂ ਤੈਨੂੰ ਰੋਕੂੰਗੀ ਨਹੀਂ। ਯਾਰ ਤੂੰ ਸੀ ਤਾਂ ਇੱਕ ਹੌਸਲਾ ਸੀ। ਪਤਾ ਨਹੀਂ ਮੈਂ ਬੇਬੇ ਨੂੰ ਕਿਵੇਂ ਫੇਸ ਕਰੂੰਗੀ। ਸੰਜੋਗ, ਤੂੰ ਸਮਝਦੀ ਕੀ ਆਪਣੇ ਆਪ ਨੂੰ? ਹੈਂ, ਉੱਥੇ ਕੀ ਬਕਵਾਸ ਕਰਕੇ ਆਈ ਹੈ ਮੇਰੇ ਸਾਹਮਣੇ? ਇਹ ਕਿਹੜਾ ਤਰੀਕਾ ਮੇਰੇ ਨਾਲ ਗੱਲ ਕਰਨ ਦਾ? ਹੈਂ, ਬੜੇ ਪਰ ਨਿਕਲ ਆਏ ਨੇ ਤੇਰੇ ਇੱਥੇ ਆ ਕੇ, ਮੈਂ ਦੇਖ ਰਿਹਾ। ਅਮਰੀਕ ਕੀ ਅਮਰੀਕ? ਅਮਰੀਕ ਕੀ? ਮੇਰੇ ਨਾਲ ਨਾ ਬਦਤਮੀਜ਼ੀ ਨਾਲ ਗੱਲ ਕਰਨੀ ਬੰਦ ਕਰ ਦੇ, ਮੈਂ ਤੈਨੂੰ ਦੱਸਾਂ। ਅੱਜ ਕਰ ਲਈ, ਮੁੜ ਕੇ ਨਾ ਕਰੀ। ਚੰਗੀ ਤਰ੍ਹਾਂ ਜਾਣਦਾ ਮੈਂ ਤੇਰੀਆਂ ਸਕੀਮਾਂ। ਖੋਲਾਂ ਤੇਰੀ ਪੋਲ ਹੈ ਨਾ ਮੋਰੇ। ਪਲੀਜ਼ ਅਮਰੀਕ, ਇਹਨਾਂ ਸਾਹਮਣੇ ਨਹੀਂ। ਇਹਨਾਂ ਸਾਹਮਣੇ ਨਹੀਂ ਕੀ? ਤੂੰ ਜੋ ਕਰੇ ਕਰੇ। ਹੈਂ, ਤੁਹਾਨੂੰ ਕੁੜੀਆਂ ਨੂੰ ਉਹਨਾਂ ਦੀ ਥਾਂ ਤੇ ਨਾ ਰੱਖੋ ਨਾ, ਤੁਸੀਂ ਸਿਰ ਤੇ ਚੜ ਕੇ ਗਿੱਧਾ ਪਾਉਣ ਲੱਗ ਜਾਂਦੀ ਹੋ। ਅੱਛਾ, ਕੀ ਥਾਂ ਹੁੰਦੀ ਹੈ ਸਾਡੀ ਕੁੜੀਆਂ ਦੀ? ਇਹ ਮੇਰੀ ਤੇ ਸੰਜੋਗ ਦੀ ਆਪਸ ਦੀ ਗੱਲ ਆ, ਤੂੰ ਵਿੱਚ ਨਾ ਬੋਲ। ਦੇਖ ਬਥੇਰੀ ਹੈ ਮੇਰਾ ਸਿਰ ਖਾਣ ਨੂੰ। ਕੀ ਕੁਰੀ ਜਾਨੀ ਹੈ ਮੇਰੇ ਵੱਲ? ਹਾਂ ਪੀਊਂਗਾ, ਹੋਰ ਪੀਊਂਗਾ ਦਾਰੂ, ਤੇ ਪੀ ਕੇ ਖੌਰੂ ਵੀ ਪਾਊਂਗਾ। ਤੇ ਫੇਰ ਵੀ ਜੇ ਗੱਲ ਨਾ ਬਣੀ ਨਾ, ਹੋਰ ਬਥੇਰੇ ਤਰੀਕੇ ਨੇ ਮੇਰੇ ਕੋਲੇ। ਦਿਖਾਵਾਂ ਟ੍ਰੇਲਰ? ਇੱਥੇ ਨਾ ਤੁਹਾਡੇ ਸਾਰਿਆਂ ਨਾਲੋਂ ਜ਼ਿਆਦਾ ਸ਼ਾਤਰ ਆ ਮੈਂ, ਸਮਝੀ? ਥੋੜੇ ਹੁਣ ਤੇਰੇ ਨੰਬਰ ਘਟਾਉਣ ਬਾਰੇ ਸੋਚੀਏ। ਥੋੜਾ ਮੇਰੇ ਨਾਲ ਮਿਸਬਿਹੇਵ ਕਰਨਾ ਸ਼ੁਰੂ ਕਰ। ਉਦੋਂ ਜਾ ਯਾਰ, ਅਹੀਂ ਮੇਰੇ ਤੋਂ ਕੁਝ ਸੁਣ ਨਾ ਲਵੀਂ। ਨਾ ਹੋਰ ਕੀ ਰਹਿ ਗਿਆ ਹੁਣ ਬੋਲਣ ਨੂੰ? ਹੈ ਚੱਲ ਸੰਜੋਗ। ਸੰਜੋਗ, ਵੈਸੇ ਅਮਰੀਕ ਨੂੰ ਹੋਇਆ ਕੀ ਹੈ? ਯਾਰ ਤੁਹਾਨੂੰ ਦੋਨਾਂ ਨੂੰ ਮੇਰੀ ਸਹੁੰ ਹੈ। ਸਿੰਮੀ, ਸੀਰਤ, ਬੇਬੇ ਨੂੰ ਨਾ ਦੱਸਿਓ। ਨਾਲੇ ਸੰਜੋਗ, ਇਹ ਕਿਹੜੀ ਪੋਲ ਖੁੱਲਣ ਦੀ ਗੱਲ ਕਰ ਰਿਹਾ ਸੀ? ਬਾਅਦ ਚ ਦੱਸੂਗੀ। ਇਹ ਤਾਂ ਬੰਦਾ ਹੀ ਬੜਾ ਘਟੀਆ। ਬੇਬੇ ਨੂੰ ਤੈਨੂੰ ਉਦੋਂ ਹੀ ਗੋਲੀ ਮਾਰ ਦੇਣੀ ਚਾਹੀਦੀ ਸੀ ਜਦੋਂ ਮੌਕਾ ਸੀ। ਬੇਬੇ ਨੂੰ ਕੀ? ਤੈਨੂੰ ਨਹੀਂ ਪਤਾ? ਬੇਬੇ ਨੂੰ ਵੱਡੇ ਪੁਲ ਥੱਲੇ ਲੈ ਗਈ ਸੀ, ਬਹੁਤ ਡਰਾਇਆ ਇਹਨੂੰ। ਕਹਿੰਦੀ ਚੱਲ ਜਾ ਵਾਪਸ, ਨਹੀਂ ਤਾਂ ਗੋਲੀ ਮਾਰ ਦੂੰਗੀ। ਪਰ ਗਿਆ ਨਹੀਂ, ਕਹਿੰਦਾ ਸੰਜੋਗ ਦੇ ਨਾਲ ਆਇਆ, ਇਹਦੇ ਕਹੇ ਤੇ ਹੀ ਜਾਊਂਗਾ। ਮੈਨੂੰ ਤਾਂ ਲੱਗਿਆ ਸੀ ਬੰਦੇ 'ਚ ਬੜਾ ਦਮ ਹੈ, ਪਰ ਨਹੀਂ, ਇਹ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ। ਉਹ ਯਾਰ, ਇੱਕ ਵਾਰ ਲਈ ਤਾਂ ਮੈਂ ਵੀ ਧੋਖਾ ਖਾ ਗਈ ਸੀ। ਦਿੱਲੀ ਤਾਂ ਬਹੁਤ ਜੈਂਟਲਮੈਨ ਬਣ ਕੇ ਦਿਖਾਇਆ ਸੀ ਇਹਨੇ ਮੈਨੂੰ। ਨਾ ਤੈਨੂੰ ਕਦੋਂ ਕੁ ਪਤਾ ਲੱਗਿਆ ਇਹਦੇ ਅਸਲੀ ਰੂਪ ਦਾ? ਕੋਈ ਖਾਸ ਗੱਲ ਨਹੀਂ ਹੈ ਯਾਰ, ਇਹ ਤਾਂ ਬਸ ਐਵੇਂ ਹੀ। ਐਵੇਂ ਕੀ? ਤੂੰ ਅਜੇ ਵੀ ਡਿਫੈਂਡ ਕਰ ਰਹੀ ਹੈ ਉਹਨੂੰ ਸੰਜੋਗ? ਬਸ ਕਰੋ ਯਾਰ, ਚਲੋ ਚੱਲੀਏ। ਓਏ ਹਾਂ ਵੀ ਬੌਸ, ਬਿਰਹਾ ਦੇ ਸੁਲਤਾਨ, ਕੋਈ ਚੱਜ ਦੀ ਖਬਰ ਸੁਣਾਈ। ਘੰਟਾ ਕੁ ਹੋਰ ਲੱਗੂਗਾ, ਮੈਂ ਤੈਨੂੰ ਭੇਜਦਾ ਰੈਂਡਰ ਕਰਕੇ ਬਾਕੀ ਚੀਜ਼ਾਂ। ਓਏ ਕੋਈ ਨਹੀਂ, ਤੇਰੀ ਪ੍ਰੋਡਕਟਿਵਿਟੀ ਆਫਿਸ ਨਾਲੋਂ ਵੱਧ ਹੋਈ ਪਈ ਹੈ। ਮੈਂ ਤਾਂ ਕਹਿੰਦਾ ਤੂੰ ਉੱਥੇ ਹੀ ਰਹਿ। ਕੁੱਲੀ ਮੈਂ ਬਹੁਤ ਟੈਨਸ਼ਨ 'ਚ ਆ ਯਾਰ। ਆ ਕੰਮ ਜੇ ਕਰਕੇ ਮਾਹੌਲ ਸੰਭਲ ਹੀ ਜਾਂਦਾ ਬਸ। ਹੈਗਾ ਨਹੀਂ ਮੈਂ ਉਹਦੇ ਫਿਊਚਰ ਪਲਾਨ 'ਚ। ਪਰ ਤੇਰੇ ਪਲਾਨਾਂ 'ਚ ਤਾਂ ਹੈਗੀ ਆ ਨਾ ਉਹ। ਉਹ ਇਕੱਲੇ ਮੇਰੇ ਪਲਾਨ 'ਚ ਹੋਣ ਨਾਲ ਕੀ ਹੁੰਦਾ ਯਾਰ? ਕੁਛ ਨਹੀਂ ਹੁੰਦਾ, ਕੋਈ ਹੋਪ ਨਹੀਂ ਆ ਯਾਰ। ਬਹੁਤ ਹੋ ਗਿਆ। ਹੁਣ ਮੈਨੂੰ ਸੰਜੋਗ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ। ਤੂੰ ਸਹੀ ਕਹਿੰਦਾ ਸੀ। ਉਹਨੇ ਆਪ ਦੱਸਿਆ ਤੈਨੂੰ ਆਪਦੇ ਪਲਾਨਾਂ ਬਾਰੇ? ਉਹਨੇ ਕਸਰ ਵੀ ਕੋਈ ਨਹੀਂ ਛੱਡੀ। ਪਤਾ, ਉਹਨੇ ਮੇਰੇ ਮੂੰਹ ਤੇ ਕਿਹਾ ਵੀ ਮੈਂ ਕਿਸੇ ਗਲਤ ਫਹਿਮੀ 'ਚ ਨਾ ਰਹਾਂ। ਇੱਕ ਕੰਮ ਕਰੀ, ਪਤਾ ਲੱਗ ਜੂ ਤੂੰ ਉਹਦੇ ਪਲਾਨਾਂ 'ਚ ਹੈਗੇ ਕਿ ਨਹੀਂ। 100% ਕਾਰਗਰ ਹੈ। ਅੱਛਾ, ਹੋਰ ਕਿਹੜੇ ਪੀਰ ਤੋਂ ਤਬੀਤ ਕਰਾਵਾਂ ਮੈਂ? ਦੱਸ। ਉਹ ਮੈਂ ਸੀਰੀਅਸਲੀ ਕਹਿ ਰਿਹਾ, ਸਾਈਕੋਲੋਜੀ ਦਾ ਇਸਤੇਮਾਲ ਕਰ। ਦਿਲ ਨਾਲ ਨਹੀਂ, ਹੁਣ ਦਿਮਾਗ ਨਾਲ ਚੱਲ। ਇਹ ਕੌਣ ਨੇ? ਕੀ ਹੋਇਆ? ਯਾਰ ਅਮਰੀਕ ਦੀ ਭੈਣ ਆਈ ਬੈਠੀ ਆ, ਇਹਨੇ ਸਾਰਾ ਕੰਮ ਖਰਾਬ ਕਰ ਦੇਣਾ ਹੈ। ਕਿਹੜਾ ਕੰਮ? ਇੱਕ ਕੰਮ ਕਰ ਭੈਣ ਬਣ ਕੇ। ਹੋਰ ਕਿੰਨੀ ਕੁ ਭੈਣ ਬਣਾ? ਤੂੰ ਗੱਡੀ ਲੈ ਕੇ ਜਾ, ਮੈਂ ਨਹੀਂ ਆ ਰਹੀ। ਉਹ ਹੈਲੋ, ਉਹ ਮੈਂ ਇੱਥੇ ਕਿਤੇ ਲੁਕ ਜਾਂਦੀ। ਉਹ ਹੈਲੋ। ਲਓ ਜੀ, ਸੰਜੋਗ ਤੇ ਸੀਰਤ ਆ ਗਿਆ। ਸੀਰਤ ਪੁੱਤ,
ਹਾਂਜੀ ਬੇਬੇ। ਸੰਜੋਗ ਕਿੱਥੇ ਹੈ? ਉਹ ਤਾਂ ਅਮਰੀਕ ਨਾਲ ਗਈ ਹੈ। ਇਹ ਸ਼ਰਨ ਜੀ ਨੇ, ਇਹ ਮੇਜਰ ਸੰਦੀਪ ਹੈ। ਆ ਜਾ ਬਹਿ ਜਾ ਪੁੱਤ। ਇਹ ਜੀ ਸਾਡੀ ਸੀਰਤ ਹੈ। ਅੱਛਾ ਜੀ। ਸ਼ਰਨ ਅਮਰੀਕ ਤੇ ਸੰਜੋਗ ਦੇ ਰਿਸ਼ਤੇ ਬਾਰੇ ਗੱਲ ਕਰਨ ਆਇਆ। ਪਲੀਜ਼ ਮਾਤਾ ਜੀ, ਤੁਸੀਂ ਤਾਂ ਸਾਨੂੰ ਇਹ ਕਹਿ ਕੇ ਬੁਲਾਇਆ ਕਿ ਅਮਰੀਕ ਡਿੱਗ ਗਿਆ ਤੇ ਉਹਦੇ ਸੱਟ ਵੱਜੀ ਹੈ। ਡਿੱਗਿਆ ਤਾਂ ਸੀ, ਤੁਸੀਂ ਭਾਵੇਂ ਕਿਸੇ ਤੋਂ ਵੀ ਪੁੱਛ ਲਓ, ਪਰ ਮੈਂ ਕਿਹਾ ਹੁਣ ਤੁਸੀਂ ਆ ਹੀ ਗਏ ਹੋ, ਆਪਾਂ ਇਹ ਗੱਲ ਵੀ ਕਰ ਲਈਏ। ਸਾਡੇ ਕੋਲ ਨਾ ਟਾਈਮ ਬਹੁਤ ਥੋੜਾ ਹੈ। ਕੈਪਟਨ ਨੇ ਅਸਤੀਫਾ ਦੇਤਾ। ਬਹੁਤ ਪੁਰਾਣੀ ਅਖਬਾਰ ਹੈ। ਮਾਤਾ ਜੀ, ਬੈਟਰ ਰਹੂਗਾ ਤੁਸੀਂ ਇਹ ਗੱਲ ਜਾਂ ਤਾਂ ਅਮਰੀਕ ਨਾ ਕਰੋ ਜਾਂ ਫਿਰ ਮੇਰੇ ਮਮ ਡੈਡ ਨਾਲ। ਉਹ ਤਾਂ ਕੈਨੇਡਾ ਗਏ ਹੋਏ ਨੇ। ਕੈਨੇਡਾ? ਉਹ ਕਦੋਂ ਗਏ ਕੈਨੇਡਾ? ਗਏ ਹੋਏ ਨੇ। ਉਹ ਐਕਚੁਅਲੀ ਨਾ ਮੇਰੀ ਤਾਇਆ ਜੀ ਕੈਨੇਡਾ ਰਹਿੰਦੇ ਨੇ ਜੀ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਅਜੀਬ ਜਿਹਾ ਲੱਗਦਾ ਅਮਰੀਕ ਨਾਲ ਗੱਲ ਕਰਦੇ। ਇਹ ਗੱਲ ਨਾ ਵੱਡਿਆਂ ਨਾਲ ਹੀ ਕਰਨੀ ਚਾਹੀਦੀ ਹੈ, ਕਿਉਂ ਫੌਜੀ ਸਾਹਿਬ? ਹਾਂ, ਮੈਂ ਕਰਕੇ ਦੇਖਾਂ ਗੱਲ। ਮੈਨੂੰ ਲੱਗਦਾ ਮਾਤਾ ਜੀ ਇਹ ਗੱਲ ਨਾ ਤੁਹਾਨੂੰ ਅਮਰੀਕ ਨਾਲ ਕਰਨੀ ਚਾਹੀਦੀ ਹੈ। ਤੁਸੀਂ ਕਿਸੇ ਨੂੰ ਭੇਜੋਗੇ, ਅਸੀਂ ਅਮਰੀਕ ਕੋਲ ਜਾ ਆਉਂਦੇ। ਹਾਂ ਕਾਲੇ, ਚਲੋ ਆਪਾਂ ਚੱਲੀਏ। ਉਹ ਕਾਲਿਆ ਬੀਬੀ ਜੀ ਆ ਜਾ ਭਾਈ, ਇਹਨਾਂ ਨੂੰ ਨਾ ਅਮਰੀਕ ਦੇ ਹੋਟਲ ਛੱਡ ਕੇ ਆ। ਆਜੋ ਜੀ ਆਜੋ। ਅੱਛਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਆਜੋ। ਬਹੁਤ ਅਮੀਰ ਹੈ ਸੰਜੋਗ, ਮੈਨੂੰ ਤਾਂ ਅੱਜ ਪਤਾ ਲੱਗਿਆ। ਅਮੀਰ ਹੈ ਤਾਂ ਉਹਦੇ ਹਾਰ ਪਾਵਾਂ? ਉਹ ਨਹੀਂ ਹੋ, ਮੈਂ ਤਾਂ ਵੈਸੇ ਹੀ। ਇਹ ਸਰਪੰਚ ਨੂੰ ਕਿਉਂ ਲੱਗਦਾ ਹੈ ਕਿ ਡੈਡ ਕੈਨੇਡਾ ਨੇ? ਸੰਜੋਗ ਨੇ ਕਿਹਾ ਹੋਣਾ, ਉਹੀ ਧਾਗੇ ਲਾਈ ਫਿਰਦੀ ਆ ਅਮਰੀਕ ਨੂੰ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਇਹੋ ਜਿਹੇ ਉਹਦੇ ਸੁਰਖਾਬ ਦੇ ਪਰ ਲੱਗੇ ਨੇ। ਨਹੀਂ ਤੁਸੀਂ ਮੈਨੂੰ ਇਹ ਦੱਸੋ, ਮੇਰੇ ਭਰਾ ਨੂੰ ਕੁੜੀਆਂ ਦਾ ਘੱਟ ਹੈ? ਮੈਨੂੰ ਇੱਕ ਵਾਰੀ ਕਵੇ ਤਾਂ ਸਹੀ, ਮੈਂ ਸ਼ਾਮ ਨੂੰ ਲੈਣ ਲਾ ਦੇਵਾਂ। ਪਰ ਇਹ ਤਾਂ ਉਹਨੂੰ ਪਿਆਰ ਪਿਊਰ ਨਹੀਂ ਕਰਦਾ। ਕਾਹਦਾ ਪਿਆਰ? ਸਾਹਮਣੇ ਉਹ ਬੰਦਾ ਕਦਰ ਪਾਉਣ ਵਾਲਾ ਤਾਂ ਹੋਵੇ। ਮੈਨੂੰ ਤਾਂ ਟੈਨਸ਼ਨ ਲੱਗੀ ਰਹਿੰਦੀ ਹੈ, ਕਿਤੇ ਉਹੀ ਨਾ ਮੇਰਾ ਭਰਾ ਰੁੱਲ ਜੇ ਇਹਦੇ ਚੱਕਰ ਦੇ ਵਿੱਚ। ਚੰਗਾ ਭਲਾ ਕੈਨੇਡਾ ਨਾ, ਡੈਡ ਦੀ ਫਰੈਂਡ ਦੀ ਕੁੜੀ ਨਾਲ ਇਹਦੀ ਅੰਗੇਜਮੈਂਟ ਹੋਈ ਸੀ ਨਾ। ਕੈਨੇਡਾ ਗਿਆ, ਉਤੋਂ ਅੰਗੇਜਮੈਂਟ ਤੋੜਤੀ। ਪਤਾ ਨਹੀਂ ਇਹ ਸੰਜੋਗ ਕਿੱਥੋਂ ਇਹਦੀ ਲਾਈਫ ਦੇ ਵਿੱਚ ਆ ਗਈ। ਇਹਦੇ ਚੱਕਰ 'ਚ ਅਮਰੀਕ ਨੂੰ ਘਰੋਂ ਕੱਢਿਆ। ਤੁਹਾਨੂੰ ਪਤਾ ਮੰਮੀ ਕਿੰਨਾ ਰੋਂਦੀ ਹੈ। ਅਮਰੀਕ ਤੇ ਡੈਡ ਹਲੇ ਤੱਕ ਨਹੀਂ ਆਪਸ 'ਚ ਬੋਲਦੇ। ਇਹ ਤਾਂ ਹੈ। ਅੱਛਾ ਹਾਂਜੀ, ਅਮਰੀਕ ਦੇ ਸਾਹਮਣੇ ਨਾ ਸੰਜੋਗ ਨੂੰ ਕੁਛ ਨਾ ਕਿਉ, ਖਾਣ ਨੂੰ ਪੈਂਦਾ ਉਹ। ਓਕੇ, ਉਧਰ ਧਿਆਨ ਦਿਓ। ਹਾਂ। ਕਾਹਦਾ ਪਿਆਰ? ਸਾਹਮਣੇ ਉਹ ਬੰਦਾ ਕਦਰ ਪਾਉਣ ਵਾਲਾ ਤਾਂ ਹੋਵੇ। ਇਹਦੇ ਚੱਕਰ 'ਚ ਅਮਰੀਕ ਨੂੰ ਘਰੋਂ ਕੱਢਿਆ। ਅਮਰੀਕ ਦੇ ਸਾਹਮਣੇ ਨਾ ਸੰਜੋਗ ਨੂੰ ਕੁਛ ਨਾ ਕਿਉ, ਖਾਣ ਨੂੰ ਪੈਂਦਾ ਉਹ। ਬਹੁਤ ਡਰਾਇਆ ਇਹਨੂੰ, ਕਹਿੰਦੀ ਚੱਲ ਜਾ ਵਾਪਸ ਨਹੀਂ ਤਾਂ ਗੋਲੀ ਮਾਰ ਦੂੰਗੀ, ਪਰ ਗਿਆ ਨਹੀਂ। ਕਹਿੰਦਾ ਸੰਜੋਗ ਦੇ ਨਾਲ ਆਇਆ, ਇਹਦੇ ਕਹੇ ਤੇ ਹੀ ਜਾਊਂਗਾ। ਅਮਰੀਕ ਉਹਨੂੰ ਵਿਚਾਰੀ ਨੂੰ ਕੀ ਪਤਾ, ਮੈਂ ਉਹਦੀ ਹੀ ਪੋਤੀ ਨਾਲ ਰਲ ਕੇ ਉਹਨੂੰ ਹੀ। ਚੱਲ ਫਿਰ ਹੁਣ ਕਿ ਕੋਈ ਕਸਰ ਰਹਿ ਗਈ? ਨਹੀਂ, ਤੁਸੀਂ ਜਾਓ, ਮੈਨੂੰ ਕੰਮ ਹੈ। ਅੱਜ ਮੈਨੂੰ ਬੇਬੇ ਨੇ ਮਿਲਣ ਲਈ ਸੱਦਿਆ, ਉਹਨਾਂ ਨੂੰ ਮਿਲ ਲਵਾਂ। ਫਿਰ ਕੀ? ਫਿਰ ਮੈਂ ਆਪਣੇ ਰਾਹ, ਸੰਜੋਗ ਆਪਣੇ ਰਾਹ। ਸ਼ੁਕਰ ਹੈ ਤੈਨੂੰ ਅਕਲ ਆਈ। ਅਸੀਂ ਚੱਲਦੇ ਹਾਂ।
ਆ ਜਿਹੜੀ ਸਾਰੀ ਜ਼ਮੀਨ ਦੇਖ ਰਹੇ ਆ ਨਾ 70 ਕਿੱਲੇ, ਇਹ ਸਾਡੀ ਹੈ। 35 ਕਿੱਲੇ ਜ਼ਮੀਨ ਸੰਜੋਗ ਦੀ ਹੈ। ਸੀਰਤ ਛੋਟੀ ਸੀ, ਉਹ ਬਚ ਗਈ, ਪਰ ਸੰਜੋਗ ਨੂੰ ਮੈਂ ਇਹ ਅਹਿਸਾਸ ਦਿਵਾਇਆ ਕਿ ਤੇਰੀ ਥਾਂ ਤੇ ਮੈਨੂੰ ਪੋਤਾ ਚਾਹੀਦਾ ਸੀ। ਜਿਉਂ-ਜਿਉਂ ਵੱਡੀ ਹੁੰਦੀ ਗਈ ਮੇਰੇ ਨਾਲ ਲੜਨ ਲੱਗੀ, ਜਿਵੇਂ ਮੈਂ ਉਹਦੀ ਦੁਸ਼ਮਣ ਹੋਵਾਂ। ਤੇ ਡਰਦੇ ਮਾਰੇ ਚੰਚਲ ਤੇ ਵਿਰਾਮ ਵੀ ਨਹੀਂ ਬੋਲਦੇ ਸੀ। ਸ਼ਾਇਦ ਇਸੇ ਕਰਕੇ ਸੰਜੋਗ ਕਿਸੇ ਤੇ ਭਰੋਸਾ ਨਹੀਂ ਕਰਦੀ। ਗਲਤੀ ਤਾਂ ਮੇਰੀ ਸੀ ਪੁੱਤ, और सजा वो अपने आप ਨੂੰ ਦੇ ਰਹੀ ਹੈ ਸਾਰੇ ਰਿਸ਼ਤੇ ਤੋਂ ਬੇਮੁਖ ਹੋ ਕੇ। ਅਮਰੀਕ, ਸ਼ਾਇਦ ਮੈਨੂੰ ਮੇਰੇ ਕੀਤੇ ਦੀ ਮਾਫੀ ਮਿਲ ਰਹੀ ਹੈ। ਤੂੰ ਉਹਦੀ ਜ਼ਿੰਦਗੀ 'ਚ ਆਇਆ, ਮੈਨੂੰ ਪਤਾ ਹੈ ਪੁੱਤ ਤੂੰ ਸਭ ਸੰਭਾਲ ਲੇਗਾ। ਹੁਣ ਨਾ ਸੰਜੋਗ ਤੇਰੇ ਹਵਾਲੇ ਹੈ, ਤੂੰ ਉਹਦਾ ਪੱਲਾ ਨਾ ਛੱਡੀ। ਮੇਰੀ ਪੋਤੀ ਬਹੁਤ ਨਾਜ਼ੁਕ ਹੈ ਪੁੱਤ, ਬਹੁਤ ਨਾਜ਼ੁਕ ਹੈ ਪੁੱਤ। ਨਹੀਂ ਨਹੀਂ ਬੇਬੇ, ਇਹ ਕੀ ਕਰ ਰਹੇ ਹੋ ਬੇਬੇ? ਮੇਰੇ ਤੇ ਤਾਂ ਪਹਿਲਾਂ ਹੀ ਨਹੀਂ ਨਹੀਂ ਬੇਬੇ। ਤੇਰੇ ਨਾਲ ਗੱਲਾਂ ਕਰਕੇ ਨਾ ਮੇਰਾ ਦਿਲ ਹੌਲਾ ਹੋ ਗਿਆ। ਹੁਣ ਮੈਂ ਇਸ ਦੁਨੀਆ ਤੋਂ ਸਕੂਨ ਨਾਲ ਜਾ ਸਕਦਾ। ਏਦਾਂ ਨਾ ਕਹੋ ਬੇਬੇ ਕਿ ਮੇਰੀ ਸੰਜੋਗ ਦਾ ਵੀ ਬੇੜਾ ਪਾਰ ਹੋ ਜੂ। ਚੱਲ ਛੱਡ ਪਰਾਂ, ਆਪਾਂ ਕਿਹੜੀਆਂ ਗੱਲਾਂ 'ਚ ਪੈ ਗਏ। ਮੈਂ ਨਾ ਬਹੁਤ ਹੀ ਸਵਾਦ ਚਟਨੀ ਬਣਾਈ ਹੈ ਤੇਰੇ ਵਾਸਤੇ, ਮਿਰਚਾਂ ਦੀ। ਚੱਲ ਅੱਜ ਆਪਾਂ ਖਾਈਏ। ਚੱਲ ਮੇਰਾ ਪੁੱਤ। ਸੱਚ ਤੂੰ ਕੁਝ ਕਹਿ ਰਹੀ ਸੀ? ਹਾਂ, ਕਿੱਥੇ ਸੀ ਮੈਂ? ਤੂੰ ਮਿਲੀ ਤੇ ਤੈਨੂੰ ਪਤਾ ਲੱਗਿਆ ਕਿ ਉਹ ਤੈਨੂੰ ਪ੍ਰਪੋਜ਼ ਕਰਨ ਵਾਲਾ ਹੈ। ਉਸ ਤੋਂ ਬਾਅਦ? ਹਾਂ, ਇਦਾਂ ਨਹੀਂ ਸੀ ਕਿ ਮੈਂ ਉਹਦੇ ਨਾਲ ਖੁਸ਼ ਨਹੀਂ ਸੀ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਮੈਨੂੰ ਪ੍ਰਪੋਜ਼ ਕਰਨ ਵਾਲਾ ਹੈ ਤਾਂ ਪਤਾ ਨਹੀਂ ਇੱਕ ਅਜੀਬ ਜਿਹਾ ਦੌਰਾ ਜਿਹਾ ਪੈ ਗਿਆ ਮੈਨੂੰ, ਜਿੱਦਾਂ ਫਾਂਸੀ ਲੈਣ ਚੱਲੀ ਹੋਵਾਂ। ਵਹ ਚੰਗਾ ਕੀਤਾ ਤੂੰ ਉਹਦੇ ਨਾਲ ਵਿਆਹ ਨਹੀਂ ਕੀਤਾ। ਸਾਈਕੋ ਜਿਹਾ ਪਤਾ ਨਹੀਂ ਕੀ ਕਰਦਾ। ਨਹੀਂ ਯਾਰ, ਉਹ ਤਾਂ ਮੇਰੇ ਲਈ ਉਹ ਐਕਟਿੰਗ ਕਰ ਰਿਹਾ ਸੀ ਯਾਰ। ਐਕਟਿੰਗ ਕਰ ਰਿਹਾ ਸੀ ਵੱਡਾ ਉਹ ਦਿਲੀਪ ਕੁਮਾਰ। ਸੱਚੀ ਯਾਰ, ਇਹੋ ਜਿਹਾ ਤਾਂ ਕੁਝ ਵੀ ਨਹੀਂ ਹੈ ਮੇਰੇ 'ਚ। ਕੋਈ ਰੀਅਲ ਫਰੈਂਡ ਨਹੀਂ ਹੈ ਮੇਰਾ। ਪਿੱਠ ਪਿੱਛੇ ਸਾਰੇ ਮੈਨੂੰ ਮੈਂਟਲ ਕਹਿੰਦੇ ਨੇ, ਹੋ ਸਕਦਾ ਗਾਲਾਂ ਵੀ ਕੱਢਦੇ ਹੋਣ। ਕਿਸੇ ਦੀ ਫੀਲਿੰਗ ਦੀ ਕੋਈ ਕਦਰ ਨਹੀਂ ਹੈ ਮੈਨੂੰ। ਹਾਂ, ਬਸ ਮੇਰੀ ਫੀਲਿੰਗ ਕੋਈ ਟੱਚ ਨਾ ਕਰੇ। ਯਾਰ ਨਾ ਹੀ ਮੈਂ ਕੋਈ ਬਿਊਟੀ ਕੁਈਨ ਆ। ਉਹਨੂੰ ਦਿਖਦਾ ਕੀ ਹੈ ਮੇਰੇ 'ਚ? ਦੇਖ, ਬਿਊਟੀ ਕੁਈਨ ਤਾਂ ਤੂੰ ਹੈਗੀ ਹੈ, ਅੰਦਰੋਂ ਪਤਾ ਨਹੀਂ, ਘੱਟੋ ਘੱਟ ਬਾਹਰੋਂ ਤਾਂ ਹੈਗੀ ਹੈ। ਅੱਛਾ ਚੱਲ, ਮੇਰਾ ਉਹ ਮਤਲਬ ਨਹੀਂ ਸੀ। ਸੱਚੀ ਨਹੀਂ ਸੀ। ਓਕੇ। ਅੱਛਾ ਇੱਕ ਗੱਲ ਦੱਸ, ਤੂੰ ਪੱਕਾ ਪੈਗ ਨਹੀਂ ਲਾਇਆ ਨਾ? ਸੀਰਤ, ਮੈਂ ਸੀਰੀਅਸ ਗੱਲ ਕਰਨੀ ਤੈਨੂੰ ਇੱਥੇ ਉੱਪਰ ਲੈ ਕੇ ਆਈ ਹਾਂ। ਦੱਸ ਫਿਰ, ਇੰਨੀ ਦੇਰ ਦੀ ਜਬਲੀਆਂ ਮਾਰੀ ਜਾ ਰਹੀ ਹੈ, ਕੀ ਸੀਰੀਅਸ ਗੱਲ ਕਰਨੀ ਹੈ? ਸੀਰੀਅਸ ਗੱਲ ਇਹ ਹੈ ਕਿ ਮੈਨੂੰ ਦੱਸ ਹੁਣ ਮੈਂ ਅਮਰੀਕ ਨੂੰ ਕਿਵੇਂ ਕਹਾਂ ਕਿ ਜੇ ਹੁਣ ਉਹ ਮੈਨੂੰ ਪ੍ਰਪੋਜ਼ ਕਰੇ ਤਾਂ ਮੈਂ ਹਾਂ ਕਰ ਦੂੰਗੀ। ਕੁੜੀਓ ਥੱਲੇ ਆ ਜਾਓ, ਅਮਰੀਕ ਆ ਗਿਆ। ਪੁੱਤ, ਮਿਰਚਾਂ ਦੀ ਚਟਨੀ ਕਿਵੇਂ ਲੱਗੀ ਤੈਨੂੰ? ਬੜੀ ਵਧੀਆ ਸੀ ਬੇਬੇ। ਵਰਿਆਮ? ਹਾਂਜੀ। ਅਮਰੀਕ? ਹਾਂਜੀ। ਆਪਾਂ ਉੱਥੇ ਬੈਠਨੇ ਜ਼ਰਾ। ਬੈਠ। ਹੁਣ ਫਿਰ ਕਦੋਂ ਆ ਰਹੇ ਨੇ ਸੁਰਜਨ ਸਿੰਘ ਜੀ ਕੈਨੇਡਾ ਤੋਂ ਵਾਪਸ? ਅੰਕਲ ਜੀ, ਮੇਰੀ ਬੋਲਚਾਲ ਹੈ ਨਹੀਂ ਅੱਜਕੱਲ ਮੇਰੇ ਫਾਦਰ ਸਾਹਿਬ ਨਾਲ। ਇਹ ਪਿਓ ਪੁੱਤ ਦਾ ਰਿਸ਼ਤਾ ਅਜੀਬ ਹੈ ਅਮਰੀਕ। ਦੋਵੇਂ ਜਾਣੇ ਸਾਰੀ ਜ਼ਿੰਦਗੀ ਇੱਕ ਦੂਜੇ ਨੂੰ ਸਮਝ ਹੀ ਨਹੀਂ ਪਾਉਂਦੇ। ਤੇਰੀ ਉਮਰ ਵਿੱਚ ਮੈਂ ਵੀ ਬਹੁਤ ਲੜਦਾ ਰਿਹਾ ਕਪਤਾਨ ਸਾਹਿਬ ਨਾਲ, ਪਰ ਕਿਤੇ ਨਾ ਕਿਤੇ ਅੱਜ ਉਹ ਸਾਰੀਆਂ ਗੱਲਾਂ ਮਿਸ ਕਰਦਾ ਯਾਰ। ਮੇਰੇ ਅੰਦਰ ਬਹੁਤ ਕੁਛ ਇਹਨਾਂ ਨੂੰ ਕਹਿਣ ਵਾਸਤੇ, ਪਰ ਇਹ ਸੁਣਦੇ ਹੀ ਨਹੀਂ। ਜੇ ਸੁਣ ਲੈਂਦੇ ਨੇ ਤੇ ਭੁੱਲ ਜਾਂਦੇ ਨੇ। ਸਾਰਾ ਦਿਨ ਇੱਕ ਡਰ ਜਿਹਾ ਲੱਗਾ ਰਹਿੰਦਾ
ਕਿ ਇੱਕ ਦਿਨ ਮੈਨੂੰ ਹੀ ਨਾ ਭੁੱਲ ਜਾਣ। ਕੈਪਟਨ ਸਾਹਿਬ ਚੁੱਪ ਨੇ ਅੱਜ। ਹਾਂ, ਕੁਝ ਦਿਨਾਂ ਤੋਂ ਇਹ ਵੀ ਹੋਣ ਲੱਗ ਗਿਆ। ਬਾਪੂ ਜੀ, ਅਮਰੀਕ ਤੁਹਾਡੀ ਗੱਲ ਕਰਦਾ। ਅਮਰੀਕ, ਜਿੰਨੀ ਛੇਤੀ ਹੋ ਸਕੇ ਗਿਲੇ ਸ਼ਿਕਵੇ ਆਪਣੇ ਫਾਦਰ ਨਾਲ ਕਲੀਅਰ ਕਰ ਲੈ, ਕਿਉਂਕਿ ਬਹੁਤ ਛੇਤੀ ਸਾਨੂੰ ਉਹਨਾਂ ਨਾਲ ਇੱਕ ਕੰਮ ਪੈਣ ਵਾਲਾ। ਹਾਂਜੀ। ਚਾਹ ਮੈਂ ਚਾਹ ਨਹੀਂ ਪੀਣੀ। ਪੀ ਲੈਂਦੇ, ਮੈਂ ਬਣਾਈ ਸੀ। ਨਹੀਂ, ਮੈਂ ਚਾਹ ਨਹੀਂ ਪੀਣੀ। ਅੰਕਲ ਜੀ, ਮੈਨੂੰ ਇਜਾਜ਼ਤ ਦਿਓ, ਮੈਂ ਜਾਣਾ। ਪਰ ਚਾਹ ਤੇ ਪੀ ਲੈ। ਨਹੀਂ, ਮੈਂ ਚਾਹ ਨਹੀਂ ਪੀਣੀ। ਠੀਕ ਹੈ। ਤੂੰ ਰਾਜ਼ੀ ਸੀ ਹਮੇਸ਼ਾ ਚੱਲਣੇ ਨੂੰ ਨਾਲ ਨਾਲ, ਮੈਂ ਹੀ ਕਦਮਾਂ ਨੂੰ ਆਪਣੇ ਸੀ ਰੋਕਦੀ। ਤੂੰ ਕਰਦਾ ਸੀ ਜੋ ਵੀ ਗੱਲਾਂ ਪਿਆਰ ਵਾਲੀਆਂ, ਮੈਂ ਉਹਨਾਂ ਹੀ ਗੱਲਾਂ ਨੂੰ ਰਹੀ ਟੋਕਦੀ। ਬਿਨਾਂ ਮੰਜ਼ਿਲ ਤੋਂ ਭੱਜ ਸੀ ਰਹੀ, ਤੇਰੇ ਉੱਤੇ ਆ ਕੇ ਜ਼ਿੰਦਗੀ ਖਲੋਈ ਐ। ਸੱਚੀ ਮੁੱਚੀ ਮੈਨੂੰ ਲੱਗਦਾ ਕਿ ਜ਼ਿੰਦਗੀ ਸ਼ੁਰੂ ਹੁਣ ਹੋਈ ਐ। ਥੈਂਕ ਯੂ ਅਮਰੀਕ। ਕਾਹਦਾ? ਤੇਰੇ ਅਮਰੀਕ ਹੋਣ ਦਾ। ਬੇਬੇ ਮੈਂ ਨੇ ਤੈਨੂੰ ਨਹੀਂ ਦੱਸ। ਬੇਬੇ ਨੇ ਅੱਜ ਨਹੀਂ ਤਾਂ ਕੱਲ ਤੇਰੇ ਨਾਲ ਮੇਰੇ ਰਿਸ਼ਤੇ ਦੀ ਗੱਲ ਕਰਨੀ ਹੈ। ਫਿਰ ਮੈਂ ਹੁਣ ਹੋਰ ਦੱਸ ਕੀ ਕਰਾਂ ਸੰਜੋਗ? ਹੈ ਮੈਨੂੰ ਲੱਗਦਾ ਬਸ ਕਰੀਏ ਯਾਰ। ਬੇਬੇ ਮੋਰੇ ਮੈਥੋਂ ਤਾਂ ਹੁਣੇ ਸਭ ਕੁਝ ਨਹੀਂ ਹੁੰਦਾ। ਉਹ ਕੁਝ ਹੋਰ ਸੋਚੀ ਜਾਂਦੀ ਪਈ ਆ ਸੰਜੋਗ। 3 ਦਿਨਾਂ ਬਾਅਦ ਸੀਰਤ ਦਾ ਵਿਆਹ। ਬਿਹਤਰ ਇਹ ਹੋਇਆ ਕਿ ਮੈਂ ਉਹਨਾਂ ਦੇ ਮੋਰੇ ਹੁਣ ਨਾ ਆਵਾਂ। ਆਪਾਂ ਉਹਨਾਂ ਨਾਲ ਹੋਰ ਝੂਠ ਨਾ ਬੋਲੀਏ। ਨਾਲੇ ਮੈਂ ਇੱਕ ਹੋਰ ਗੱਲ ਕਰਨੀ ਸੀ ਤੇਰੇ ਨਾਲ। ਕੀ ਕਹਿਣਾ ਚਾਹੁੰਦਾ? ਕਹਿ ਦੇ ਜੋ ਕਹਿਣਾ। ਸ਼ਰਨ ਨੇ ਮੇਰੇ ਲਈ ਕੁੜੀ ਦੇਖੀ ਹੈ। ਮੈਂ ਮਿਲਿਆ ਉਹਨੂੰ, ਉਹਦੇ ਬਾਰੇ ਸੋਚ ਰਿਹਾ। ਕੰਗ੍ਰੈਚੁਲੇਸ਼ਨਸ, ਇਹ ਤਾਂ ਬਹੁਤ ਵਧੀਆ ਗੱਲ ਹੈ। ਕੀ ਨਾਮ ਹੈ ਉਹਦਾ? ਮੋਨਿਕਾ। ਚੱਲ ਚੰਗਾ, ਮੈਂ ਚੱਲਦਾ। ਅੱਜ ਰਾਤ ਨੂੰ ਨਿਕਲ ਜਾਣਾ ਮੈਂ। ਮਨ 'ਚ ਕੋਈ ਵੀ ਗੱਲ ਹੋਈ ਬੇਝਿਜਕ ਫੋਨ ਕਰਦੀ। ਬਾਏ। ਅੱਜ ਤੋਂ ਹੈਲੋ। ਹੈਲੋ ਸੰਜੋਗ। ਹਾਂਜੀ ਦੀਦੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਹਾਂ ਪੁੱਛ। ਅਮਰੀਕ ਕਿਸੇ ਮੋਨਿਕਾ ਨਾਮ ਦੀ ਕੁੜੀ ਨੂੰ ਜਾਣਦਾ ਹੈ ਭਲਾ? ਹਾਂ ਜਾਣਦਾ। ਉਹੀ ਨਾ ਜਿਹਦੇ ਨਾਲ ਉਹਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਤੁਸੀਂ ਮੈਨੂੰ ਦੱਸ ਸਕਦੇ ਹੋ? ਆਈ ਜਸਟ ਵਾਂਟ ਟੂ ਨੋ। ਹਾਂ ਉਹੀ ਹੈ, ਪਰ ਕੀ ਹੋਇਆ? ਓਕੇ, ਥੈਂਕ ਯੂ। ਤੇਰੇ ਕੋਲ ਜੇ ਮੇਰਾ ਕੁਝ ਵੀ ਰਹਿ ਗਿਆ ਤਾਂ
ਅਮਰੀਕ ਦੀ ਕਾਲ ਹੈ। ਹਾਂ ਅਮਰੀਕ, ਲੱਗ ਗਿਆ ਪਤਾ ਕੁਲਜਿੰਦਰ ਸਿੰਘ। ਕੀ ਕਹਿੰਦੀ ਉਹ? ਮੈਨੂੰ ਕਹਿੰਦੀ ਕੰਗ੍ਰੈਚੁਲੇਸ਼ਨਸ। ਕਹਿੰਦੀ ਵਧਾਈਆਂ। ਉਹਦਾ ਮੂੰਹ ਦੇਖਣ ਵਾਲਾ ਸੀ ਯਾਰ। ਮੈਨੂੰ ਕਹਿੰਦੀ ਤੂੰ ਆਪਣੀ ਜ਼ਿੰਦਗੀ ਸ਼ੁਰੂ ਕਰਨ ਲੱਗਾ, ਤੈਨੂੰ ਵਧਾਈ। ਉਹਨੂੰ ਕੋਈ ਫਰਕ ਨਹੀਂ ਪਿਆ ਯਾਰ। ਉਹ ਯਾਰ ਮੇਰੇ ਯਾਰ, ਇਹਨੂੰ ਆਪਣੀ ਸਟੋਰੀ ਦਾ ਇੱਕ ਚੈਪਟਰ ਸਮਝ, ਇੱਕ ਐਕਸਪੀਰੀਅੰਸ। ਨਾਲੇ ਕੋਈ ਵੀ ਐਕਸਪੀਰੀਅੰਸ ਨਾ ਮਾੜਾ ਨਹੀਂ ਹੁੰਦਾ। ਹਾਂ ਐਕਸਪੀਰੀਅੰਸ ਲੈ ਕੇ ਆ ਰਿਹਾ ਕੁੱਲੀ, ਮੈਂ ਬਿਲਕੁਲ ਐਕਸਪੀਰੀਅੰਸ ਲੈ ਕੇ ਆ ਰਿਹਾ ਜ਼ਿੰਦਗੀ ਦਾ। ਅਮਰੀਕ ਤੂੰ ਠੀਕ ਹੈ ਨਾ ਯਾਰ? ਅਸੀਂ ਆਉਂਦੇ ਤੈਨੂੰ ਲੈਣ। ਓਏ ਮੈਂ ਠੀਕ ਹਾਂ, ਤੁਸੀਂ ਕਿਉਂ ਆਉਂਦੇ ਹੋ ਸਾਲਿਓ ਲੈਣ? ਮੇਰੀਆਂ ਲੱਤਾਂ ਟੁੱਟ ਗਈਆਂ, ਆ ਰਿਹਾ ਮੈਂ ਤੁਹਾਡੇ ਵੱਲ। ਉਹ ਨਹੀਂ ਸਾਲਿਆ, ਤੇਰੇ ਤਾਜੀ ਸੱਟ ਵੱਜੀ ਹੈ। ਤੂੰ ਦੱਸ ਕਿੱਥੇ ਹੈ? ਅਸੀਂ ਹੁਣੇ ਆਉਂਦੇ ਤੈਨੂੰ ਲੈਣ। ਓਏ ਮੈਨੂੰ ਕੋਈ ਸੱਟ ਨਹੀਂ ਵੱਜੀ, ਮੈਂ ਹਲਕਾ ਮਹਿਸੂਸ ਕਰ ਰਿਹਾ ਯਾਰ ਕੁੱਲੀ। ਮਨੋਂ ਮੇਰੇ ਇੱਕ ਬੋਝ ਲੱਥ ਗਿਆ ਯਾਰ। ਉਹ ਚੈਪਟਰ ਹੁੰਦਾ ਨਾ ਜ਼ਿੰਦਗੀ ਦਾ, ਉਹ ਖਤਮ ਕਰਕੇ ਆ ਰਿਹਾ ਮੈਂ। ਕੋਈ ਨਹੀਂ ਯਾਰ, ਇਹ ਵੀ ਜ਼ਿੰਦਗੀ ਦਾ ਇੱਕ ਰੰਗ ਹੈ। ਅਸੀਂ ਆਉਂਦੇ ਹਾਂ, ਠੀਕ ਹੈ? ਤੂੰ ਰੁਕੇ। ਨਹੀਂ ਆ ਗਿਆ ਮੈਂ, ਮਿਲਦਾ। ਹੈਲੋ ਅਮਰੀਕ। ਬੰਜਰ ਜ਼ਮੀਨਾਂ ਉੱਤੇ ਕਦੇ ਫੁੱਲ ਬੇਬੇ ਤੁਸੀਂ ਉਹਨੂੰ ਦੇਖਿਆ ਨਹੀਂ ਸੰਜੋਗ ਤੇ ਧੌਂਸ ਜਮਾਉਂਦੇ ਨੂੰ। ਸੱਚੀ ਇੱਕ ਵਾਰੀ ਤਾਂ ਮੈਂ ਵੀ ਡਰ ਗਈ ਸੀ। ਇਹ ਤਾਂ ਬਹੁਤ ਹੀ ਚੰਗੀ ਗੱਲ ਹੈ, ਕੋਈ ਤਾਂ ਹੈ ਇਹਨੂੰ ਕਾਬੂ ਕਰਨ ਵਾਲਾ। ਪਲੀਜ਼ ਬੇਬੇ, ਕਾਬੂ ਕਰਨ ਵਾਲਾ ਰੀਅਲੀ? ਨਾ ਤੈਨੂੰ ਨਹੀਂ ਲੱਗਦਾ ਵੀ ਸੰਜੋਗ ਨੂੰ ਕਾਬੂ ਕਰਨ ਦੀ ਲੋੜ ਹੈ? ਗੱਲ ਤਾਂ ਕੋਈ ਹੋਰ ਹੀ ਹੈ। ਹੋਰ ਕਿਹੜੀ ਗੱਲ ਹੈ ਕੁੜੇ? ਉਹ ਤਾਂ ਤੁਹਾਨੂੰ ਸੰਜੋਗ ਹੀ ਦੱਸੂਗੀ, ਆਪੇ ਪੁੱਛ ਲਓ। ਕੀ ਪੁੱਛ ਲਓ? ਤੇਰੇ ਤੇ ਅਮਰੀਕ ਦੇ ਵਿਆਹ ਦੀ ਗੱਲ ਚੱਲ ਰਹੀ ਹੈ? ਬੇਬੇ ਤੁਸੀਂ ਫੇਰ ਆ ਪਹਿਲਾਂ ਸੀਰਤ ਦਾ ਤਾਂ ਨਿਬੇੜ ਲਓ, ਮੇਰਾ ਬਾਅਦ ਚ ਦੇਖ ਲਾਂਗੇ। ਮੈਂ ਕੱਲ ਹੀ ਅਮਰੀਕ ਦੇ ਘਰ ਵਾਲਿਆਂ ਨਾਲ ਗੱਲ ਤੋਰਦੀ ਆ, ਕਿਸੇ ਵੀ ਹਾਲਤ 'ਚ। ਖਬਰਦਾਰ ਬੇਬੇ, ਜੇ ਮੇਰੇ ਕਿਸੇ ਮਸਲੇ 'ਚ ਦਖਲ ਦਿੱਤੀ ਤਾਂ ਤੁਸੀਂ ਹੁੰਦੇ ਕੌਣ ਹੋ ਮੇਰੇ ਫੈਸਲੇ ਲੈਣ ਵਾਲੇ? ਮੈਂ ਜੀਵਾਂ ਜਾਂ ਮਰਾਂ ਇਸ 'ਚ ਤੁਹਾਨੂੰ ਕੀ? ਸੰਜੋਗ, ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਸੰਜੋਗ? ਕੀ ਆਵਾ ਤਵਾ ਬੋਲੀ ਜਾਨੀ ਹੈ? ਮੈਂ ਇਹਦੀ ਹੁੰਦੀ ਕੌਣ ਹੈ? ਇਹ ਮਰੇ ਭਾਵੇਂ ਜੀਵੇ, ਮੈਨੂੰ ਕੀ? ਆਹ ਬੇਬੇ 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 ਧਿਆਨ ਕਰੋ। ਬੇਬੇ ਬੇਬੇ ਪਾਣੀ ਲਿਆਓ, ਪਾਣੀ। ਬੇਬੇ ਸਰਪੰਚ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਹੁਣ? ਮੈਂ ਤਾਂ ਠੀਕ ਹਾਂ। ਹਸਪਤਾਲ 'ਚ ਲਿਆ ਕੇ ਕੋਈ ਨਵੀਂ ਬਿਮਾਰੀ ਦੀ ਕਾਢ ਕੱਢ ਲਓ ਤਾਂ ਵੱਖਰੀ ਗੱਲ। ਤੁਸੀਂ ਆਪਣਾ ਸੱਜਾ ਹੱਥ ਉੱਪਰ ਕਰੋ, ਹੁਣ ਖੱਬਾ ਕਰੋ। ਤੁਸੀਂ ਮੇਰੇ ਨਾਲ ਆ ਜਾਓ। ਜੀ।
ਦੇਖੋ ਜੀ, ਹਾਈਪਰਟੈਂਸ਼ਨ ਕਰਕੇ ਫੈਂਟ ਹੋ ਗਈ ਸੀ। ਡਾਇਬੀਟਿਸ ਇਹਨਾਂ ਨੂੰ ਪਹਿਲਾਂ ਹੀ ਆ, ਪਰਹੇਜ਼ ਕਰਦੇ ਨਹੀਂ। ਵੈਸੇ ਠੀਕ ਨੇ ਹੁਣ, ਪਰ ਅੰਦਰੋਂ ਨਾਜ਼ੁਕ ਨੇ ਬਹੁਤ। ਜ਼ਿਆਦਾ ਸਟ੍ਰੈਸ ਨਹੀਂ ਦੇ ਸਕਦੇ। ਫਿਲਹਾਲ ਤੁਸੀਂ ਇਹਨਾਂ ਨੂੰ ਘਰ ਲਿਜਾ ਸਕਦੇ ਹੋ। ਜੀ ਦੇਖ ਸੰਜੋਗ, ਜੋ ਕਰਨਾ ਸੋਚ ਸਮਝ ਕੇ ਕਰੀ। ਇਹ ਵੇਲਾ ਨਹੀਂ ਬੇਬੇ ਤੋਂ ਬਦਲੇ ਲੈਣ ਦਾ। ਮੈਂ ਤੇਰੇ ਹੱਥ ਜੋੜਦਾ ਪੁੱਤ। ਮੈਂ ਹੁਣ ਕੁਝ ਕਰ ਵੀ ਨਹੀਂ ਸਕਦੀ ਪਾਪਾ। ਕੀ ਹੋਇਆ? ਅਮਰੀਕ ਕਿਸੇ ਹੋਰ ਨਾਲ ਵਿਆਹ ਕਰਾ ਰਿਹਾ ਪਾਪਾ। ਮੈਂ ਨਹੀਂ ਮੰਨ ਸਕਦਾ। ਮੰਨਣਾ ਤਾਂ ਮੈਂ ਵੀ ਨਹੀਂ ਚਾਹੁੰਦੀ। ਬੇਬੇ, ਸ਼ੱਕ ਜਿਹਾ ਤਾਂ ਮੈਨੂੰ ਵੀ ਹੋਇਆ ਸੀ। ਜ਼ਰੂਰ ਇਹਦੇ ਵਿੱਚ ਕੋਈ ਚਾਲ ਹੈ। ਨਹੀਂ ਬੇਬੇ, ਮੇਰੀ ਕੋਈ ਚਾਲ ਨਹੀਂ। ਮੈਨੂੰ ਤੇਰੇ ਤੇ ਭਰੋਸਾ ਨਹੀਂ। ਅਮਰੀਕ ਨੂੰ ਫੋਨ ਲਾ। संजोग का फोन आ रहा है। हाँ दस। तू दस मैनू अमरीक, मोनिका कौन है? बेबे सरपंच जी कह मैनू। मैं पूछदी हां मोनिका कौन है? सरपंच जी ਤੁਹਾਨੂੰ ਮੋਨਿਕਾ ਬਾਰੇ ਕਿਹਨੇ ਦੱਸਿਆ? ਜਿਹਨੇ ਮਰਜ਼ੀ ਦੱਸਿਆ ਹੋਵੇ। ਮੈਂ ਜਿਹੜਾ ਸਵਾਲ ਪੁੱਛਿਆ ਉਹ ਦੱਸ। ਮੋਨਿਕਾ ਉਹ ਕੁੜੀ ਜਿਹਦੇ ਨਾਲ ਮੈਂ ਵਿਆਹ ਕਰਾਉਣ ਬਾਰੇ ਸੋਚ ਰਿਹਾ। ਤੇ ਸੰਜੋਗ ਦਾ ਕੀ? ਸੰਜੋਗ ਨੂੰ ਪੁੱਛੋ, ਇਹਦੇ ਬਾਰੇ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ। ਮੈਨੂੰ ਤੈਨੂੰ ਸਮਝਣ 'ਚ ਬਹੁਤ ਵੱਡੀ ਭੁੱਲ ਹੋ ਗਈ। ਕੌਣ ਭੁੱਲਿਆ ਕੌਣ ਸਮਝਿਆ ਰੱਬ ਹੀ ਜਾਣਦਾ ਬੇਬੇ। ਕਹਿਣਾ ਕੀ ਚਾਹੁੰਦਾ ਤੂੰ? ਇਹੋ ਕਹਿਣਾ ਚਾਹੁੰਦਾ ਮੈਂ ਉਹ ਨਹੀਂ ਹੋ ਸਕਦਾ ਜੋ ਤੁਸੀਂ ਮੈਨੂੰ ਸਮਝ ਰਹੇ ਹੋ। ਖੈਰ ਮਨਾ ਮੁੰਡਿਆ, ਤੂੰ ਮੇਰੇ ਸਾਹਮਣੇ ਨਹੀਂ। ਮੈਂ ਆਪਦਾ ਕਾਲਜਾ ਕੱਢ ਕੇ ਤੇਰੇ ਸਾਹਮਣੇ ਰੱਖਤਾ ਤੇ ਤੂੰ ਕੀ ਕੀਤਾ? ਬਸ ਝੂਠ ਫਰੇਦੀ ਰਹੀ ਹੈ ਦੁਨੀਆ ਤੇ, ਕੱਖ ਨਾ ਰਹੇ ਤੇਰਾ। ਬਾਦੂਆ ਦੇਣ 'ਚ ਲੇਟ ਹੋ ਗਈਆਂ ਬੇਬੇ, ਮੇਰਾ ਤਾਂ ਪਹਿਲਾਂ ਹੀ ਕੱਖ ਨਹੀਂ ਰਿਹਾ। ਮੈਂ ਜੱਸੀ ਨੂੰ ਕਹਿੰਨੀ ਆ ਕਿ ਸ਼ਿਵਿੰਦਰ ਹੋਰਾਂ ਨਾਲ ਗੱਲ ਤੋਰੇ। ਜੇ ਸਭ ਠੀਕ ਠਾਕ ਹੋ ਗਿਆ ਤਾਂ ਕੱਲ ਹੀ ਸ਼ਿਵਿੰਦਰ ਦੀ ਤੇ ਸੰਜੋਗ ਦੀ ਮੰਗਣੀ ਕਰ ਦਿਆਂਗੇ ਤੇ ਛੇਤੀ ਤੋਂ ਛੇਤੀ ਵਿਆਹ। ਸੁਣਿਆ ਮੈਂ ਕੀ ਕਿਹਾ? ਮੂੰਹ ਨਹੀਂ ਬੋਲ ਸਕਦੀ। ਮੈਂ ਸ਼ਿਵਿੰਦਰ ਨਾਲ ਵਿਆਹ ਕਰਾਉਣ ਨੂੰ ਤਿਆਰ ਹਾਂ। ਸੰਜੋਗ ਹਲੋ, ਮੇਰੀ ਗੱਲ ਸੁਣ। ਹਲੋ ਸੰਜੋਗ। ਸੰਜੋਗ ਫੋਨ ਚੁੱਕ ਫੋਨ ਮੇਰਾ। ਅਮਰੀਕ ਕੀ ਹੋਇਆ? ਕਿਹਦਾ ਸੀ ਫੋਨ? ਸੰਜੋਗ ਕਿਸੇ ਹੋਰ ਨਾਲ ਵਿਆਹ ਕਰਾਉਣ ਲੱਗੀ ਹੈ। ਕੀ ਕਰਾਂ? ਮੈਨੂੰ ਬੇਬੇ ਦਾ ਫੋਨ ਆਇਆ। ਬੇਬੇ ਨੇ ਮੇਰੇ ਸਾਹਮਣੇ ਸੰਜੋਗ ਨੂੰ ਪੁੱਛਿਆ, ਕਿਸੇ ਹੋਰ ਨਾਲ ਵਿਆਹ ਕਰਾਉਣ ਬਾਰੇ ਉਹਨੇ ਹਾਮੀ ਭਰੀ। ਦੱਸ ਮੈਂ ਕੀ ਕਰਾਂ? ਵਿਆਹ ਕਰਾਉਣ ਲੱਗੀ ਹੈ? ਮੈਨੂੰ ਕਹਿੰਦੀ ਰਹੀ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਣਾ, ਫਿਰ ਹੁਣ ਕਿਉਂ ਕਰਾ ਰਹੀ ਹੈ ਕਿਸੇ ਨਾਲ ਵਿਆਹ? ਯਾਰ ਮੈਂ ਚੰਗਾ ਭਲਾ ਬੈਠਾ ਸੀ, ਕਿਉਂ ਮੈਂ ਉਹਦੇ ਕਹਿਣ ਤੇ ਉਹਦੇ ਘਰੇ ਗਿਆ? ਮੈਨੂੰ ਕੀ ਲੋੜ ਪਈ ਸੀ ਯਾਰ, ਦੱਸ। ਹੈ ਤੂੰ ਆਰਾਮ ਨਾਲ ਬੈਠ, ਆਪਾਂ ਕਰਦੇ ਆਂ ਗੱਲ। ਕੁਲੀ ਤੈਨੂੰ ਤਾਂ ਪਤਾ ਨਾ ਮੈਂ ਉਹਦੇ ਘਰੇ ਰਿਹਾ, ਜਾਣਦੇ ਹੋ ਨਾ ਤੁਸੀਂ? ਤੈਨੂੰ ਪਤਾ ਨਾ ਮੈਂ ਉਹਦੇ ਘਰੇ ਕਿਉਂ ਰਿਹਾ? ਮੈਨੂੰ ਪਤਾ ਹੈ, ਪਰ ਆਪਾਂ ਕਰਦੇ ਨਾ ਗੱਲ। ਮੈਂ ਫੋਨ ਲਾਉਣਾ। ਹੋਰ ਨਾਲ ਵਿਆਹ ਕਰਾਉਣ ਲੱਗੀ ਹੈ, ਮੈਂ ਸਾਹਮਣੇ ਸੁਣਿਆ ਯਾਰ। ਮੈਂ ਫੋਨ ਲਾਉਣਾ, ਆਪਾਂ ਕਰਦੇ ਆਂ ਗੱਲ। ਮੈਂ ਲਾ ਪੁੱਛ ਉਹਨੂੰ, ਮਲਾ ਫੋਨ ਉਹਨੂੰ ਬੰਦ ਰਹੀ। ਫੋਨ ਲਾ ਰਿਹਾ। ਉਹਨੂੰ ਪੁੱਛ ਕੇ ਦੱਸ ਉਹਨੂੰ। ਨਹੀਂ ਫੋਨ ਨਾ ਕਰੀ ਕੁੱਲੀ, ਖੜ ਜਾ। ਪਰ ਕਰ ਰਿਹਾ ਨਾ ਹੁਣ। ਫੋਨ ਨਹੀਂ ਕਰਨਾ ਉਹਨੂੰ, ਮੈਂ ਮਿਲਣਾ ਯਾਰ ਉਹਨੂੰ।
ਮੈਂ ਹੁਣੇ ਮਿਲਣਾ ਉਹਨੂੰ। ਉਹ ਤੂੰ ਤੱਤੇ ਦਿਮਾਗ ਨਾਲ ਨਾ ਸੋਚ, ਬੈਠ ਤੂੰ। ਮੈਂ ਹੁਣੇ ਜਾਣਾ ਯਾਰ। ਤੂੰ ਗੱਲ ਤਾਂ ਸੁਣ, ਤੂੰ ਬੈਠ। ਮੈਂ ਹੁਣੇ ਮਿਲਣਾ। ਉਹ ਬੈਠ ਤਾਂ ਸਹੀ, ਤੂੰ ਗੱਲ ਕਰਦੇ ਆ। ਅਮਰੀਕ, ਆਪਾਂ ਸਵੇਰੇ ਗੱਲ ਕਰ ਲਾਂਗੇ, ਹੁਣ ਤੂੰ ਮੁੜ ਜਾ। ਭਾਜੀ ਮੈਂ ਮੁੜਨ ਲਈ ਨਹੀਂ ਆਇਆ, ਮੈਂ ਗੱਲ ਕਰਨ ਲਈ ਆਇਆ ਇੱਥੇ। ਠੀਕ ਹੈ ਫਿਰ। ਉਹ ਭਾਜੀ ਮੈਨੂੰ ਤਾਂ ਤੁਸੀਂ ਇਹਨੂੰ ਰੋਕ ਲਓਗੇ? ਬੜਾ ਰੋਕ ਕੇ ਦੇਖ ਲਿਆ ਮੈਂ ਕੁੱਲੀ, ਤੁਸੀਂ ਦੇਖ ਲਓ ਰੋਕ ਕੇ। ਅਮਰੀਕ ਬਈ ਪਲਾਨ ਕੀ ਹੈ ਤੇਰਾ? ਸੰਜੋਗ ਨਾਲ ਗੱਲ ਕਰਨੀ ਹੈ ਵੀਰੇ। ਉਹਨੇ ਮੇਰੇ ਨਾਲ ਨਹੀਂ ਰੱਖੀ, ਕੋਈ ਗੱਲ ਨਹੀਂ, ਮੈਂ ਜਰ ਗਿਆ, ਪਰ ਕਿਸੇ ਹੋਰ ਨਾਲ ਵਿਆਹ ਕਿੱਦਾਂ ਕਰਾ ਸਕਦੀ ਹੈ? ਇਸ ਗੱਲ ਦਾ ਜਵਾਬ ਲੈ ਕੇ ਜਾਊਂਗਾ ਮੈਂ ਅੱਜ ਹੀ ਇਹਦੇ ਕੋਲ। ਅਮਰੀਕ, ਕੀ ਸਮਝਦੀ ਹੈ ਤੂੰ ਆਪਣੇ ਆਪ ਨੂੰ? ਦੱਸ ਕੀ ਸਮਝਦੀ ਹੈ? ਆ ਕੀ ਖੇਡਾਂ ਜਾਂ ਖੇਡੀ ਜਾ ਰਹੀ ਹੈ ਤੂੰ? ਹੈ ਮੈਂ ਕੀ ਨਹੀਂ ਕੀਤਾ ਤੇਰੇ ਲਈ? ਦੱਸ। ਤੂੰ ਮੈਨੂੰ ਕਿਹਾ ਤੈਨੂੰ ਤੇਰੇ ਤੇ ਮੇਰੇ ਬਾਰੇ ਸੋਚਣ ਲਈ ਟਾਈਮ ਚਾਹੀਦਾ, ਮੈਂ ਦਿੱਤਾ। ਤੂੰ ਮੈਨੂੰ ਕਿਹਾ ਪਤਾ ਨਹੀਂ ਤੇਰਾ ਕਿਹੜਾ ਕੰਪਲੈਕਸ ਹੈ, ਤੂੰ ਦੂਰ ਕਰਨਾ ਤੈਨੂੰ ਟਾਈਮ ਚਾਹੀਦਾ, ਮੈਂ ਮੰਨਿਆ। ਤੂੰ ਮੈਨੂੰ ਕਹਿੰਦੀ ਹੈ ਯਾਰ ਮੈਂ ਕਿਸੇ ਭਰਮ 'ਚ ਜੀ ਰਿਹਾ। ਪਰ ਮੈਨੂੰ ਮੇਰੀ ਗੱਲ ਪੂਰੀ ਕਰਨ ਦੇ ਸੰਜੋਗ। ਮੈਂ ਕਦੇ ਵੀ ਕਿਸੇ ਭਰਮ 'ਚ ਨਹੀਂ ਸੀ, ਨਾ ਇਸ ਭਰਮ 'ਚ ਕਿ ਮੈਂ ਤੈਨੂੰ ਪਿਆਰ ਕਰਦਾ, ਨਾ ਇਸ ਭਰਮ 'ਚ ਕਿ ਤੂੰ ਸਿਰਫ ਆਪਣੇ ਆਪ ਨੂੰ ਪਿਆਰ ਕਰਦੀ। ਤੂੰ ਭਰਮ 'ਚ ਜੀਂਦੀ ਰਹੀ ਹੈ ਸੰਜੋਗ, ਕਿ ਜੇ ਮੈਂ ਕਮਿਟਮੈਂਟ ਕਰ ਲਈ ਤਾਂ ਮੈਂ ਆਪਣੇ ਮਕਸਦ ਤੋਂ ਭਟਕ ਜਾਵਾਂਗੀ। ਇਸ ਗੱਲ ਦਾ ਭਰਮ ਸੀ ਤੈਨੂੰ। ਕੀ ਕਹਿੰਦੀ ਸੀ ਤੂੰ ਮੈਨੂੰ? ਮੈਂ ਕੰਪੈਟੀਬਲ ਨਹੀਂ ਤੇਰੇ ਨਾਲ, ਹੈ ਸੰਜੋਗ? ਤੂੰ ਕੰਪੈਟੀਬਲ ਨਹੀਂ ਮੇਰੇ ਨਾਲ, ਤੂੰ ਕੰਪੈਟੀਬਲ ਨਹੀਂ ਕਿਸੇ ਦੇ ਵੀ ਨਾਲ, ਤੂੰ ਆਪਣੇ ਆਪ ਨਾਲ ਕੰਪੈਟੀਬਲ ਨਹੀਂ। ਓਏ ਮੈਂ ਕੀ ਨਹੀਂ ਕੀਤਾ ਤੇਰੇ ਲਈ ਯਾਰ? ਤੇਰੇ ਹਿਸਾਬ ਨਾਲ ਚੱਲਿਆ ਤੇਰੇ ਘਰੇ ਆ ਕੇ। ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ? ਜੇ ਤੇਰੇ ਕੋਲੇ ਕੋਈ ਹੋਰ ਆਪਸ਼ਨ ਹੁੰਦੀ ਤੂੰ ਮੈਨੂੰ ਕਦੇ ਵੀ ਆਪਣੇ ਘਰੇ ਨਾ ਲੈ ਕੇ ਆਉਂਦੀ, ਆਪਣੇ ਪਰਿਵਾਰ ਨਾਲ ਨਾ ਮਿਲਵਾਉਂਦੀ। ਮੈਂ ਤੇਰੇ ਕਰਕੇ ਤੇਰੇ ਘਰੇ ਆਇਆ ਸੀ ਸੰਜੋਗ, ਸਭ ਕੁਝ ਤੇਰੇ ਕਰਕੇ ਕੀਤਾ ਯਾਰ। ਮੈਂ ਆਪ ਅਟੈਚ ਹੋ ਗਿਆ ਸੀ ਤੇਰੀ ਫੈਮਿਲੀ ਨਾਲ, ਤੇਰੇ ਚੱਕਰ 'ਚ ਮੈਂ ਉਹਨਾਂ ਨੂੰ ਦੁੱਖ ਪਹੁੰਚਾਇਆ, ਤੇਰੇ ਚੱਕਰ 'ਚ ਮੈਂ ਆਪਣੇ ਕਿਰਦਾਰ ਤੇ ਫਿੱਤੀਆਂ ਲਵਾਈਆਂ, ਤੇਰੇ ਚੱਕਰ 'ਚ ਮੇਰੇ ਪਿਓ ਨਾਲ ਨਹੀਂ ਬਣਦੀ। ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਸੀ ਜਿਸ ਦਿਨ ਤੂੰ ਮੈਨੂੰ ਮਿਲੀ ਸੰਜੋਗ। ਮੇਰੇ ਕੋਲ ਹੋਰ ਕੁਝ ਨਹੀਂ ਹੈ ਕਹਿਣ ਨੂੰ ਯਾਰ। ਰੱਬ ਨੇ ਤੇਰੇ ਮੂਹਰੇ ਹੱਥ, ਮੈਂ ਹਾਰ ਗਿਆ ਯਾਰ। ਤੂੰ ਜਿੱਥੇ ਵਿਆਹ ਕਰਾਉਣਾ ਕਰਾ, ਜਿਹਦੇ ਨਾਲ ਜ਼ਿੰਦਗੀ ਕੱਟਣੀ ਹੈ ਕੱਟ, ਜੋ ਮਰਜ਼ੀ ਕਰ ਯਾਰ। ਸੱਚ ਕਹਿ ਰਿਹਾ ਤੂੰ ਅਮਰੀਕ, ਤੇਰੀ ਇੱਕ ਕਹੀ ਹੋਈ ਗੱਲ ਸਭ ਸੱਚ ਹੈ। ਪਰ ਤੈਨੂੰ ਪਤਾ ਤੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਦਿਨ ਸੀ। ਮੇਰੀ ਖੁਸ਼ਕਿਸਮਤੀ ਹੈ ਕਿ ਤੂੰ ਮੇਰੀਆਂ ਰਾਹਾਂ ਵਿੱਚ ਆਇਆ, ਉਹ ਰਾਹਾਂ ਜੋ ਮੈਨੂੰ ਕਿਤੇ ਵੀ ਲੈ ਕੇ ਨਹੀਂ ਜਾ ਰਹੀਆਂ ਸੀ। ਤੂੰ ਮੈਨੂੰ ਮਹਿਸੂਸ ਕਰਨਾ ਸਿਖਾਇਆ ਅਮਰੀਕ। ਤੂੰ ਮੈਨੂੰ ਸਿਖਾਇਆ ਕਿ ਆਪਣੇ ਆਪ ਨੂੰ ਛੱਡ ਕੇ ਕਿਸੇ ਹੋਰ ਤੇ ਵੀ ਭਰੋਸਾ ਕੀਤਾ ਜਾ ਸਕਦਾ। ਇੰਨੇ ਸਾਲਾਂ ਤੋਂ ਆਪਣੇ ਆਸ-ਪਾਸ ਮੈਂ ਜੋ ਦੀਵਾਰਾਂ ਬਣਾ ਕੇ ਜੀ ਰਹੀ ਸੀ, ਤੂੰ ਮੈਨੂੰ ਹੌਸਲਾ ਦਿੱਤਾ ਕਿ ਉਹਨਾਂ ਨੂੰ ਟੱਪ ਕੇ ਬਾਹਰ ਆਵਾਂ। ਪਹਿਲੀ ਵਾਰ ਜੋ ਕੁੜੀ ਤੈਨੂੰ ਮਿਲੀ ਸੀ ਔਰ ਅੱਜ ਜੋ ਕੁੜੀ ਤੇਰੇ ਸਾਹਮਣੇ ਖੜੀ ਹੈ, ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅਮਰੀਕ। ਉਸ ਕੁੜੀ ਨਾਲ ਤੂੰ ਜਿੰਨਾ ਚੰਗਾ ਸੀ, ਉਹ ਓਨਾ ਹੀ ਤੇਰੇ ਤੋਂ ਭੱਜਦੀ ਰਹੀ, ਇਹ ਸੋਚ ਕੇ ਕਿ ਕਿਤੇ ਤੂੰ ਉਹਨੂੰ ਬਦਲ ਨਾ ਦੇਵੇਂ। ਤੂੰ ਮੈਨੂੰ ਪਹਿਲਾਂ ਦੱਸਦਾ ਅਮਰੀਕ ਕਿ ਤੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਾ ਰਿਹਾ ਹੈ। ਘੱਟੋ ਘੱਟ ਮੈਂ ਉਸ ਸੰਜੋਗ ਨੂੰ ਮਾਰਦੀ ਤੇ ਨਾ, ਉਸ ਸੰਜੋਗ ਨੂੰ ਕੋਈ ਫਰਕ ਨਹੀਂ ਪੈਣਾ ਸੀ। ਇਸ ਸੰਜੋਗ ਨੂੰ ਬਹੁਤ ਫਰਕ ਪੈ ਰਿਹਾ ਅਮਰੀਕ, ਬਹੁਤ ਫਰਕ ਪੈ ਰਿਹਾ। ਮੈਂ ਕਿਸੇ ਕੁੜੀ ਨਾਲ ਵਿਆਹ ਨਹੀਂ ਕਰਵਾ ਰਿਹਾ ਸੰਜੋਗ। ਉਹ ਗੱਲ ਮੈਂ ਤਾਂ ਕਹੀ ਸੀ ਤਾਂ ਕਿ ਤੈਨੂੰ ਟੋਕ ਕੇ ਵੇਖ ਸਕਾਂ ਕਿ ਇੰਨਾ ਸਭ ਕੁਝ ਕਰਨ ਦੇ ਬਾਅਦ ਵੀ ਮੈਂ ਤੇਰੀ ਜ਼ਿੰਦਗੀ 'ਚ ਕਿਤੇ ਕੋਈ ਥਾਂ ਰੱਖਦਾ, ਕਿਤੇ ਖੜਦਾ ਤੇਰੀ ਜ਼ਿੰਦਗੀ 'ਚ। ਮੈਨੂੰ ਪਤਾ ਲੱਗਾ ਮੈਂ ਕਿਤੇ ਨਹੀਂ ਖੜਦਾ ਸੰਜੋਗ। ਤੂੰ ਕਿਸੇ ਹੋਰ ਕੁੜੀ ਨਾਲ ਵਿਆਹ ਨਹੀਂ ਕਰਾ ਰਿਹਾ? ਮੈਂ ਕਿਸੇ ਹੋਰ ਕੁੜੀ ਨਾਲ ਵਿਆਹ ਕਿੱਦਾਂ ਕਰਵਾ ਸਕਦਾ ਸੰਜੋਗ?
ਸਾਰੀ ਜ਼ਿੰਦਗੀ ਤੂੰ ਮੇਰੇ ਦਿਲ ਦਿਮਾਗ ਚੋਂ ਨਹੀਂ ਨਿਕਲਣਾ, ਫਿਰ ਮੈਂ ਕਿੱਦਾਂ ਕਰਵਾ ਸਕਦਾ ਵਿਆਹ ਦੱਸ? ਇੱਕ ਗੱਲ ਦੱਸ ਅਮਰੀਕ, ਜੇ ਤੈਨੂੰ ਅੱਜ ਬੇਬੇ ਪੁੱਛਣ ਕਿ ਸੰਜੋਗ ਨਾਲ ਵਿਆਹ ਕਰਵਾ ਲਾ ਤਾਂ ਤੂੰ ਕੀ ਕਹੇਗਾ? ਮੇਰੇ ਵੱਲੋਂ ਕੋਰਾ ਜਵਾਬ। ਤੇ ਜੇ ਮੈਂ ਤੈਨੂੰ ਕਹਾਂ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਅਮਰੀਕ, ਤਾਂ ਤੂੰ ਕੀ ਕਹੇਗਾ? ਬੱਲੇ ਵੇ ਤੁਹਾਡੇ ਪੜ੍ਹੇ ਲਿਖੇ ਬੇਵਕੂਫਾਂ ਦੇ, ਕੋਈ ਕੰਮ ਸਿੱਧਾ ਨਾ ਕਰਿਓ। ਬਜ਼ੁਰਗਾਂ ਦੀ ਉਦੋਂ ਹੀ ਯਾਦ ਆਉਂਦੀ ਜਦੋਂ ਸਿਰ ਤੋਂ ਪਾਣੀ ਨਿਕਲ ਜਾਂਦਾ ਹੈ। ਤੂੰ ਦੱਸ ਨਹੀਂ, ਹੁਣ ਮੈਂ ਦਖਲ ਦੇ ਸਕਦੀ ਹਾਂ ਤੇਰੇ ਮਾਮਲੇ 'ਚ? ਕੀ ਚਾਹੁੰਦੀ ਹੈ ਤੂੰ? ਬੇਬੇ ਜੀ ਮੈਨੂੰ ਸਿਰਫ ਅਮਰੀਕ ਚਾਹੀਦਾ ਹੈ, ਹੋਰ ਕੁਛ ਨਹੀਂ। ਤੂੰ ਦੱਸ ਮੁੰਡਿਆ। ਮੈਨੂੰ ਵੀ ਮਤਲਬ ਕੀ ਗੁਣਗੁਣ ਕਰੀ ਜਾਣਾ, ਬੋਲ ਕੇ ਦੱਸ। ਹਾਂਜੀ, ਮੈਂ ਬੇਬੇ ਨਾਲ ਵਿਆਹ ਕਰਾਉਣਾ ਸੰਜੋਗ ਜੀ। ਕੀ ਕਿਹਾ? ਉਹ ਸੰਜੋਗ ਨਾਲ ਵਿਆਹ ਕਰਾਉਣਾ ਬੇਬੇ ਜੀ। ਸੌਰੀ ਬੇਬੇ ਜੀ। ठीक है, अमरीक संजोग राजी, क्या करेगा काजी? भाई फिर बेबे भी राजी। डर गया सी? हाँ जी। तू भी डरदा है? ਲੱਗ ਹੀ ਗਿਆ ਸੀ ਜੀ ਡਰ। ਬੇਬੇ ਸ਼ਵਿੰਦਰ ਹੋਰਾਂ ਦਾ ਕੀ ਕਰਾਂਗੇ ਬੇਬੇ ਫਿਰ? ਐਤਕੀ ਉਹਨਾਂ ਨੇ ਚੁੱਪਚਾਪ ਨਹੀਂ ਜਾਣਾ। ਮੈਨੂੰ ਪਤਾ ਜੋਸੀ, ਮੈਨੂੰ ਕੋਈ ਵੀ ਰਫੜ ਮਨਜ਼ੂਰ ਹੈ ਇਹ ਨਜ਼ਾਰਾ ਦੇਖਣ ਵਾਸਤੇ। I love you ਬੇਬੇ। I love you too ਪੁੱਤ। ਆਜਾ ਪੁੱਤ। ਵੀ ਮੈਂ ਸਦਕੇ ਜਾਵਾਂ। ਕੈਪਟਨ ਸਾਹਿਬ ਖੁਸ਼ ਹੋ? ਸੰਜੋਗ ਵਿਆਹ ਨੂੰ ਮੰਨ ਗਈ। ਕਮਾਲ ਆ, ਇਹ ਕਿਵੇਂ ਹੋ ਗਿਆ? ਬਸ ਹੋ ਗਿਆ, ਮੈਨੂੰ ਮਾਫੀ ਮਿਲ ਗਈ। ਤੁਸੀਂ ਤਾਂ ਹੁਣ ਖੁਸ਼ ਹੋ ਨਾ? ਖੁਸ਼ ਕੀ ਹੋਣਾ, ਸੰਜੋਗ ਕਿਹੜਾ ਵਿਆਹ ਨੂੰ ਮੰਨ ਗਈ ਹੈ। ਦੇਖਿਆ, ਆ ਗਿਆ ਨਾ ਆਨੇ ਵਾਲੀ ਥਾਂ ਤੇ। ਬਸ ਪੁੱਤ, ਹੁਣ ਬਹੁਤ ਲਾਡ ਪਿਆਰ ਹੋ ਗਿਆ, ਹੁਣ ਤੂੰ ਤਿੱਤਰ ਹੋ ਜਾ। ਉਦੋਂ ਆਏ ਜਦੋਂ ਮਾਂ ਬਾਪ ਇੱਥੇ ਆ ਜਾਣਗੇ ਤੇਰੇ। ਲੈ ਮੈਂ ਤਾਂ ਫੇਰ ਡਰ ਗਿਆ ਸੀ।